वाहिगुरू जी का खालसा वाहिगुरू जी की फतेह। अस्सलाम वालेकुम आदाब वर्ष महा थोड़ी होस्ट नीलम कौर ते मैं टीवी ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब। अज 2 मई 2022 19 विसाख नानकशाही संबंध 554 का दिन है। ते डॉक्टर साहब प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਰਹੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਚਨ ਕੇਬਲ, ਬੈਲਫੋਰਡ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ। ਸੋ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਔਰ ਸਭ ਤੋਂ ਪਹਿਲਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਜਿਹੜੇ ਮੁਸਲਮਾਨ ਜਿਹੜੇ ਵੀਰ ਭੈਣਾਂ ਨੇ ਜੋ ਵਰਲਡ ਵਾਈਡ ਨੇ ਦੁਨੀਆ ਭਰ ਦੇ ਵਿੱਚ ਆਪਾਂ ਉਹਨਾਂ ਨੂੰ ਈਦ ਮੁਬਾਰਕ ਕਹਿੰਦੇ ਹਾਂ ਔਰ ਖਾਸ ਕਰਕੇ ਜਿਹੜੇ ਆਪਣੇ ਪਾਕਿਸਤਾਨੀ ਵੀਰ ਭੈਣ ਨੇ ਮੁਸਲਮ ਉਹਨਾਂ ਨੂੰ ਅਸੀਂ ਈਦ ਦੀਆਂ ਬਹੁਤ-ਬਹੁਤ ਮੁਬਾਰਕਾਂ ਪੇਸ਼ ਕਰਦੇ ਹਾਂ। ਸੋ ਵਿਊਅਰਸ ਗੱਲਬਾਤ ਕਰਾਂਗੇ ਅੱਜ ਦੀ ਜਿਹੜੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਵੀਰ ਅਮਨਵੀਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਸੁਨੇਹਾ ਦਿੱਤਾ ਹੈ ਕਿ ਸਾਨੂੰ 1986 ਜਨਵਰੀ ਦੇ ਸਰਬੱਤ ਖਾਲਸਾ ਨੂੰ ਪੜ੍ਹਨਾ ਅਤੇ ਘੋਖਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣਿਆਂ ਅਤੇ ਗਦਾਰਾਂ ਜਿਹੜੀ ਪਹਿਚਾਣ ਕਰ ਸਕੀਏ। ਫਿਰ 29 ਅਪ੍ਰੈਲ 1986 ਨੂੰ ਪੰਥਕ ਕਮੇਟੀ ਵੱਲੋਂ ਖਾਲਿਸਤਾਨ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਸੀ। ਇਸ ਕੌਮੀ ਐਲਾਨ ਤੇ ਸਾਨੂੰ ਸਭ ਨੂੰ ਪੈਰਾ ਦੇਣਾ ਚਾਹੀਦਾ ਹੈ ਅਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਔਰ ਕਨੈਕਟੀਕਟ ਸਟੇਟ ਸੈਨੇਟ ਵੱਲੋਂ 29 ਅਪ੍ਰੈਲ ਨੂੰ ਸਿੱਖ ਇੰਡੀਪੈਂਡੈਂਸ ਡੇ ਵਜੋਂ ਜਿਹੜਾ ਮਾਨਤਾ ਦੇਣੀ ਸਾਡੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਅਤੇ ਇਸ ਅਮਲ ਨੇ ਮੋਦੀ ਸਰਕਾਰ ਦੀਆਂ ਜਿਹੜੀਆਂ ਚੀਕਾਂ ਕਢਾਈਆਂ ਹੋਈਆਂ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਪਹਿਲਾਂ ਤੇ ਅੱਜ ਆਪਾਂ ਸਪਾਂਸਰਸ਼ਿਪ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ ਔਰ ਤੋਂ ਬਾਅਦ ਜਿਹੜਾ ਆਪਣਾ ਟੌਪਿਕ ਹੈ ਉਸ ਬਾਰੇ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਗੋਵਿੰਦਰ ਸਿੰਘ ਔਰ ਅਮਨਵੀਰ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਉਹ ਹਰ ਮਹੀਨੇ ਇੱਕ ਪ੍ਰੋਗਰਾਮ ਸਪਾਂਸਰ ਕਰਦੇ ਨੇ। ਨਾਈਸ, ਬਹੁਤ ਜ਼ਿਆਦਾ ਜਿੱਥੇ ਸਾਡੇ ਨਾਲ ਉਹਨਾਂ ਦਾ ਪਿਆਰ ਹੈ ਉੱਥੇ ਟੀਵੀ 84 ਦੇ ਲਈ ਉਹ ਫਿਕਰਮੰਦ ਵੀ ਹੁੰਦੇ ਨੇ ਕਿ ਕਿਵੇਂ ਇਸ ਨੂੰ ਚੱਲਦਿਆਂ ਰੱਖਣਾ। ਬਿਲਕੁਲ। ਇਹ ਵੀਰ ਡਾਲਸ ਟੈਕਸਸ ਚ ਬੇਸਡ ਨੇ ਔਰ ਜੇ ਰੱਬ ਨੇ ਸੁੱਖ ਰੱਖਿਆ ਤੇ ਅਸੀਂ ਆਲਮੋਸਟ 2 ਹਫ਼ਤੇ ਬਾਅਦ ਜਿਹੜਾ 14-15 ਵਾਲਾ ਵੀਕਐਂਡ ਹੈ ਡਾਲਸ ਉਹਨਾਂ ਦੇ ਔਰ ਬਾਕੀ ਸਿੱਖ ਸੰਗਤਾਂ ਦੇ ਦੀਦਾਰ ਕਰਾਂਗੇ। ਟੀਵੀ 84 ਲਈ ਉਹ ਐਫਰਟ ਕਰ ਰਹੇ ਨੇ ਔਰ ਇਸ ਕੰਟੈਕਸਟ 'ਚ ਸਾਡੀ ਵਿਜ਼ਿਟ ਹੋਏਗੀ। ਅੱਛਾ, ਔਰ ਉਹਨਾਂ ਨੇ ਜਿਹੜਾ ਅੱਜ ਦੇ ਪ੍ਰੋਗਰਾਮ 'ਚ ਮੈਸੇਜ ਦਿੱਤਾ ਹੈ ਉਹ ਵੀ ਬਿਲਕੁਲ ਢੁਕਵੇਂ ਕਿਉਂਕਿ ਇਸ ਵੇਲੇ 29 ਅਪ੍ਰੈਲ ਖਾਲਿਸਤਾਨ ਐਲਾਨ ਦਿਵਸ ਦੀ 36ਵੀਂ ਵਰ੍ਹੇਗੰਢ ਦੀਆਂ ਧੁੰਮਾਂ ਆਪਣਿਆਂ ਤੇ ਬੇਗਾਨਿਆਂ ਸਭ ਦੇ ਵਿਹੜਿਆਂ 'ਚ ਨੇ। ਪਰ ਉਸ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਜਿੱਥੇ ਇਹਨਾਂ ਵੀਰਾਂ ਦਾ ਸ਼ੁਕਰੀਆ ਅਦਾ ਕਰਦੇ ਉੱਥੇ ਅੱਜ ਖਾਸ ਦਿਨ ਹੈ। ਬੇਸ਼ੱਕ ਪਾਸਟ ਮਿਡਨਾਈਟ ਤੋਂ ਚੰਦਰਮਾ ਨਜ਼ਰ ਆਇਆ ਔਰ ਸਾਡੇ ਖਿੱਤੇ ਦੇ ਵਿੱਚ ਵੀ ਔਰ ਹੋਰ ਥਾਵਾਂ ਤੇ ਵੀ ਜਿਹੜਾ ਮੁਬਾਰਕ ਰਮਜ਼ਾਨ ਦਾ ਮਹੀਨਾ ਜਿਹਦੇ 'ਚ ਕਿ ਹਰ ਰੋਜ਼ ਜਿਹੜੇ ਰੱਬ ਦੇ ਵਿੱਚ ਯਕੀਨ ਰੱਖਣ ਵਾਲੇ ਇਸਲਾਮ ਨੂੰ ਮੰਨਣ ਵਾਲੇ ਔਰ ਤੰਦਰੁਸਤ ਸੱਜਣ ਹੁੰਦੇ ਨੇ ਵੀਰ ਭੈਣਾਂ ਉਹ ਰੋਜ਼ੇ ਰੱਖਦੇ ਨੇ ਔਰ ਮਕਸਦ ਔਰ ਇਸ ਨੂੰ ਰਮਜ਼ਾਨ ਦਾ ਮਹੀਨੇ ਨੂੰ ਬਹੁਤ ਮੁਬਾਰਕ ਔਰ ਬਰਕਤਾਂ ਵਾਲਾ ਮਹੀਨਾ ਮੰਨਿਆ ਜਾਂਦਾ ਹੈ ਔਰ ਇਹ ਵਿਸ਼ਵਾਸ ਹੈ ਕਿ ਇਸ ਮਹੀਨੇ ਦੇ ਵਿੱਚ ਕੀਤੀ ਗਈ ਇਬਾਦਤ
ਰੱਬ ਦੀ ਨੂੰ ਯਾਦ ਕਰਨਾ ਉਸ ਦਾ ਫਲ ਜਿਹੜਾ ਹੈ ਉਹ ਕਈ ਗੁਣਾ ਜ਼ਿਆਦਾ ਹੁੰਦਾ ਹੈ ਆਮ ਨਾਲੋਂ। ਸੋ ਜ਼ਾਹਰ ਹੈ ਕਿ ਸੂਰਜ ਚੜ੍ਹਨ ਤੋਂ ਪਹਿਲੇ ਔਰ ਡੁੱਬਣ ਤੋਂ ਬਾਅਦ ਜਦੋਂ ਚੰਦਰਮਾ ਨਜ਼ਰ ਆਉਂਦਾ ਰੋਜ਼ੇ ਖੋਲ੍ਹੇ ਜਾਂਦੇ ਨੇ, ਇਫਤਾਰੀ ਹੁੰਦੀ ਹੈ ਔਰ ਫਿਰ ਜਦੋਂ ਇਹ ਰੋਜ਼ੇ ਮੁੱਕਦੇ ਨੇ, ਰਮਜ਼ਾਨ ਦਾ ਮਹੀਨਾ ਮੁਕੰਮਲ ਔਰ ਉਹ ਦਿਨ ਜਿਹੜਾ ਹੈ ਉਹ ਈਦ ਦਾ ਦਿਨ ਹੈ ਔਰ ਇਸ ਈਦ ਨੂੰ ਈਦ ਉਲ ਫਿਤਰ ਕਿਹਾ ਜਾਂਦਾ ਹੈ ਔਰ ਇਸ ਦੀ ਇਹ ਫਿਰ ਖੁੱਲੇ ਦੇ ਵਿੱਚ ਈਦਗਾਹ ਦੇ ਵਿੱਚ ਨਮਾਜ਼ ਪੜ੍ਹੀ ਜਾਂਦੀ ਹੈ। ਦੁਨੀਆ ਭਰ 'ਚ ਇਸ ਵੇਲੇ 1.5 ਬਿਲੀਅਨ ਤੋਂ ਜ਼ਿਆਦਾ ਮੁਸਲਮਾਨ ਨੇ ਔਰ ਉਹਨਾਂ ਦਾ ਫੇਥ ਹੈ, ਵਿਸ਼ਵਾਸ ਹੈ, ਇੱਕ ਰੱਬ ਦੇ ਉੱਤੇ ਇਕੱਲਾ ਤੇ ਯਕੀਨ ਰੱਖਦੇ ਨੇ, ਨਬੀ ਉਹਨਾਂ ਦੇ ਰਸੂਲ ਨੇ। ਔਰ ਜ਼ਾਹਰ ਹੈ ਜੇ ਅਸੀਂ ਹਰ ਮਜ਼ਹਬ ਦੇ ਵਿੱਚ ਜਿਹੜਾ ਖੂਬਸੂਰਤ ਐਲੀਮੈਂਟ ਹੈ ਉਸ ਦੀ ਗੱਲ ਕਰੀਏ ਤੇ ਫਿਰ ਜਿਹੜਾ ਮਜ਼ਹਬ ਹੈ, ਜਿਵੇਂ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਮਜ਼ਹਬ ਸਾਨੂੰ ਪਿਆਰ ਕਰਨਾ ਸਿਖਾਉਂਦਾ ਹੈ, ਇਨਸਾਨੀਅਤ ਸਿਖਾਉਂਦਾ ਹੈ। ਔਰ ਅਸੀਂ ਜਿੱਥੇ ਆਪਣੇ ਸਾਰੇ ਹੀ ਮੁਸਲਮਾਨ ਭੈਣ ਭਰਾਵਾਂ ਨੂੰ, ਮੈਂ ਵੈਸੇ ਪਾਸ ਮਿਡਨਾਈਟ ਹੀ ਆਪਣੇ ਵੈਲ ਵਿਸ਼ਰਸ ਨੂੰ ਈਦ ਗ੍ਰੀਟਿੰਗਸ ਭੇਜੀਆਂ ਔਰ ਇੱਕ ਬੜੀ ਖੂਬਸੂਰਤ ਤਸਵੀਰ ਸੀ ਕਿਉਂਕਿ ਪੰਜਾਬ ਦੇ ਵਿੱਚ ਇੱਕ ਸਿੱਖ ਕਿਸਾਨ ਨੇ, ਜ਼ਿਮੀਂਦਾਰ ਨੇ ਆਪਣੀ ਜ਼ਮੀਨ ਦੇ ਵਿੱਚ ਉਹਦੇ 'ਚ ਉੱਥੇ ਥੋੜੇ ਮੁਸਲਮਾਨ ਰਹਿੰਦੇ ਸਨ, ਮਸਜਿਦ ਨਹੀਂ ਸੀ ਬਣਾ ਸਕਦੇ, ਸੋ ਉਹਨੇ ਆਪਣੀ ਜ਼ਮੀਨ ਵੀ ਦਿੱਤੀ, ਮਸਜਿਦ ਬਣਾਉਣ 'ਚ ਵੀ ਮਦਦ ਕੀਤੀ ਔਰ ਈਦ ਵਾਲੇ ਦਿਨ ਉਹ ਇੱਕ ਮੁਸਲਮਾਨ ਬਜ਼ੁਰਗ ਦੇ ਨਾਲ ਬਗਲਗੀਰ ਹੋ ਰਿਹਾ ਔਰ ਉਹੀ ਇਮੇਜ ਮੈਂ ਸਾਰਿਆਂ ਨੂੰ ਭੇਜਿਆ ਜਿਹੜਾ ਬਹੁਤ ਸਪੌਂਟੇਨੀਅਸ ਬਹੁਤ ਸਾਰਿਆਂ ਦਾ ਰਿਸਪੌਂਸ ਆਇਆ। ਈਵਨ ਰਾਜਾ ਰਜ਼ਾਕ ਜੀ ਨੇ ਕਿ ਵੀ ਇਵੇਂ ਹੀ ਅਸੀਂ ਗੱਲ ਲੱਗਦੇ ਰਵਾਂਗੇ। ਸੋ ਅਸੀਂ ਸਮਝਦੇ ਹਾਂ ਕਿ ਇਹ ਵੀ ਜਦੋਂ ਅਸੀਂ ਆਪਣੇ ਇਸ ਪਲੈਨਟ ਤੇ ਅੱਡ-ਅੱਡ ਤਰੀਕਿਆਂ ਨਾਲ ਰੱਬ ਨੂੰ ਯਾਦ ਕਰਨ ਵਾਲੇ ਮਜ਼ਹਬਾਂ ਦੀ ਗੱਲ ਕਰਦੇ ਹਾਂ, ਹਾਲਾਂ ਉਹ ਵੀ ਨੇ ਜਿਹੜੇ ਯਕੀਨ ਨਹੀਂ ਕਰਦੇ, ਉਹਨਾਂ ਨਾਲ ਵੀ ਕੋਈ ਸਾਡੀ ਸਮੱਸਿਆ ਨਹੀਂ ਹੈ ਕਿਉਂਕਿ ਅਲਟੀਮੇਟਲੀ ਜਿਹੜਾ ਇਨਸਾਨੀਅਤ, ਅਸੀਂ ਸਾਰੇ ਇਨਸਾਨ ਤਾਂ ਹਾਂ ਔਰ ਹਰ ਇੱਕ ਦਾ ਸਫ਼ਰ ਜਿਹੜਾ ਉਹ ਹੁੰਦਾ ਹੈ ਰੂਹਾਨੀਅਤ ਦਾ ਵੀ, ਜਿਸ ਤੇ ਰੱਬ ਦੀ ਮਿਹਰ ਹੁੰਦੀ ਹੈ, ਰੱਬ ਦੀ ਕਿਰਪਾ ਹੁੰਦੀ ਹੈ, ਕਰਮ ਹੁੰਦਾ ਹੈ, ਉਸ ਨੂੰ ਉਹ ਆਪਣੇ ਕਰੀਬ ਲਿਆਉਂਦਾ ਹੈ। ਕਈ ਜਿਹੜੇ ਨੇ ਟੁਕਰਾਂ ਮਾਰ ਕੇ ਇਸ ਪਾਸੇ ਤੁਰਦੇ ਨੇ ਔਰ ਇਹ ਇਸ ਵੇਲੇ ਜਦੋਂ ਕਿ ਇੱਕ ਪਾਸੇ ਪਾਕਿਸਤਾਨ ਦੇ ਵਿੱਚ ਜਿਸ ਕਿਸਮ ਦਾ ਸਿਆਸੀ ਕ੍ਰਾਈਸਿਸ ਚੱਲ ਰਿਹਾ, ਅਸੀਂ ਉਸ ਨੂੰ ਲੈ ਕੇ ਫਿਕਰਮੰਦ ਵੀ ਹਾਂ ਔਰ ਅਸੀਂ ਜਿੱਥੇ ਆਪਣੇ ਮੁਸਲਮਾਨ ਭੈਣਾਂ ਭਰਾਵਾਂ ਦੇ ਨਾਲ ਇਸ ਖੁਸ਼ੀ ਦੇ ਮੌਕੇ ਸ਼ਮੂਲੀਅਤ ਕਰਦੇ ਹਾਂ, ਉੱਥੇ ਅਸੀਂ ਇਹ ਦੁਆ ਵੀ ਕਰਦੇ ਹਾਂ, ਅਰਦਾਸ ਵੀ ਕਰਦੇ ਹਾਂ ਕਿ ਪਾਕਿਸਤਾਨ ਜਿਹੜਾ ਉਹ ਖੁਸ਼ਹਾਲ ਹੋਏ, ਉਹਦੇ ਵਿੱਚ ਜਿਹੜਾ ਇਹ ਕਰੰਟ ਸਿਆਸੀ ਖਿੱਚਤੂ ਹੈ ਇਹ ਖਤਮ ਹੋਏ, ਇੱਕ ਡਾਇਰੈਕਸ਼ਨ ਵੱਲ ਮੁਲਕ ਤੁਰੇ ਔਰ ਇਸ ਦੇ ਨਾਲ ਨਾਲ ਦੁਨੀਆ ਭਰ ਦੇ ਵਿੱਚ ਵੀ ਅਮਨ ਦੇ ਲਈ ਔਰ ਜਿੱਥੇ ਕਿਉਂਕਿ 8 ਬਿਲੀਅਨ ਦੇ ਲਗਭਗ ਲੋਕ ਇਸ ਦੁਨੀਆ 'ਚ ਰਹਿੰਦੇ ਨੇ ਔਰ ਜੋ ਇਸ ਵੇਲੇ ਦੁਨੀਆ 'ਚ ਚੱਲ ਰਿਹਾ ਹੈ, ਈਵਨ ਪ੍ਰੈਜ਼ੀਡੈਂਟ ਬਾਈਡਨ ਨੇ ਕੱਲ ਜਦੋਂ ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਦੇ ਨਾਲ, ਔਰ ਇਹ ਫੰਕਸ਼ਨ ਵੀ ਕਈ ਸਾਲਾਂ ਬਾਅਦ ਵਾਈਟ ਹਾਊਸ 'ਚ ਹੋਇਆ, ਟਰੰਪ ਪੀਰੀਅਡ 'ਚ ਹੋਇਆ ਨਹੀਂ ਸੀ, ਫਿਰ ਕੋਵਿਡ ਆ ਗਿਆ ਤੇ ਉਹਦੇ 'ਚ ਜਿਹੜੀ ਉਹਨਾਂ ਨੇ ਇੱਕ ਗੱਲ ਕਹੀ ਉਹ ਹੈ ਸੱਚੀ ਹੈ, ਫਿਕਰਮੰਦੀ ਵਾਲੀ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਲਿਬਰਲ ਵਰਲਡ ਆਰਡਰ ਸੀ ਜਿਹੜਾ ਸੈਕੰਡ ਵਰਲਡ ਵਾਰ ਤੋਂ ਬਾਅਦ ਕ੍ਰੀਏਟ ਹੋਇਆ ਸੀ, ਇਹ ਟੁੱਟ ਰਿਹਾ ਔਰ ਜ਼ਾਹਰ ਹੈ ਇਕੱਲਾ ਅਸੀਂ ਯੂਕਰੇਨ ਦੇ ਹਵਾਲੇ ਨਾਲ ਹੀ ਗੱਲ ਨਹੀਂ ਕਰਦੇ, ਈਵਨ ਅਫਗਾਨਿਸਤਾਨ ਜਿੱਥੇ 20 ਸਾਲ ਅਮਰੀਕਨ ਨੈਟੋ ਫੋਰਸਿਸ ਰਹੀਆਂ, ਹੁਣ ਅਸੀਂ ਪਿਛਲੇ ਦਿਨਾਂ 'ਚ ਦੇਖ ਰਹੇ ਹਾਂ ਕਿ ਵੀ ਕਿਵੇਂ ਕਾਬਲ ਤੋਂ ਲੈ ਕੇ ਉਹਨਾਂ ਦੇ ਹੋਰ ਸ਼ਹਿਰਾਂ 'ਚ ਵੀ ਮਸਜਿਦਾਂ ਦੇ ਵਿੱਚ ਹੀ ਬੰਬ ਧਮਾਕੇ ਹੋਏ। ਈਵਨ ਅਫਗਾਨਿਸਤਾਨ ਦਾ ਪਾਕਿਸਤਾਨ ਨਾਲ ਲੱਗਦੀ ਸਰਹੱਦ ਜਿਹੜੀ ਹੈ ਉਸ ਦੇ ਉੱਤੇ ਵੀ ਵਾਇਲੈਂਸ ਦੀਆਂ ਘਟਨਾਵਾਂ। ਫਿਰ ਅਸੀਂ ਜਿਹੜਾ ਇੱਕ ਦੁਖਦਾਈ ਪਾਰਟ ਦੇਖਿਆ ਗਵਾਦਰ ਦੇ ਵਿੱਚ, ਜਿਵੇਂ ਇਸ ਸੀਪੈਕ ਨੂੰ ਜਿਹੜਾ ਹੈ ਉਹ ਨਾਨ ਫੰਕਸ਼ਨਲ ਕਰਨ ਦੇ ਲਈ ਜਿਸ ਕਿਸਮ ਦਾ ਵਰਤਾਰਾ ਚੱਲ ਰਿਹਾ ਹੈ ਬਲੋਚਿਸਤਾਨ ਦੇ ਵਿੱਚ, ਔਰ ਭਾਰਤ ਦੇ ਹਵਾਲੇ ਨਾਲ ਖਾਸ ਤੌਰ ਤੇ ਅਸੀਂ ਪਟਿਆਲੇ ਦੀ ਘਟਨਾ ਦਾ ਵੀ ਜ਼ਿਕਰ ਕਰਾਂਗੇ ਕਿਉਂਕਿ 29 ਅਪ੍ਰੈਲ ਦੇ ਨਾਲ ਹੀ ਉਸ ਦਾ ਸਬੰਧ ਹੈ ਔਰ ਭਾਰਤ ਦੇ ਵਿੱਚ ਲਗਭਗ 200 ਮਿਲੀਅਨ 20 ਕਰੋੜ ਤੋਂ ਜ਼ਿਆਦਾ ਮੁਸਲਮਾਨ ਵਸਦੇ ਨੇ ਔਰ ਇਸ ਵਾਰ ਉਹਨਾਂ ਦੀ ਈਦ ਇੱਕ ਖੌਫ ਡਰ ਦੇ ਸਾਏ ਥੱਲੇ ਹੋਈ। ਜੋ ਕਰਨਾਟਕਾ 'ਚ ਹਿਜਾਬ ਤੋਂ ਸ਼ੁਰੂ ਹੋਈ ਗੱਲ ਵਾਇਆ ਹਲਾਲ, ਹੁਣ ਜਿਹੜੀ ਹੈ ਅਜ਼ਾਨ, ਔਰ ਯੂਪੀ ਦੇ ਵਿੱਚ ਕਿਵੇਂ ਹਜ਼ਾਰਾਂ ਲਾਊਡ ਸਪੀਕਰ ਉਤਰਵਾ ਲਏ ਗਏ ਮਸੀਤਾਂ ਤੋਂ, ਔਰ ਈਵਨ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਹੀ ਖਬਰ ਜਿਹੜੀ ਮੇਰੀ ਨਜ਼ਰਾਂ ਦੇ ਸਾਹਮਣੇ ਹੈ ਕਿ ਜਿਹੜੀ ਹਿਸਟੋਰੀਕਲ ਜਾਮਾ ਮਸਜਿਦ ਹੈ ਸ੍ਰੀਨਗਰ ਦੀ ਔਰ ਉਸਦੀ ਈਦਗਾਹ 'ਚ
ਮੁਸਲਮਾਨਾਂ ਨੂੰ ਨਮਾਜ਼ ਪੜ੍ਹਨ ਦੀ ਆਗਿਆ ਨਹੀਂ ਦਿੱਤੀ ਗਈ। ਕਿਹਾ ਗਿਆ ਜੀ ਸਵੇਰੇ 7 ਵਜੇ ਤੱਕ ਤੁਸੀਂ ਅਦਾ ਕਰ ਲਓ। ਸੋ ਇਹ ਡੈਮੋਕ੍ਰੇਸੀਜ਼ ਦੇ ਥੱਲੇ ਹੋ ਰਿਹਾ। ਭਾਰਤ ਦੀ ਜਦੋਂ ਅਸੀਂ ਗੱਲ ਇਸ ਲਈ ਵੀ ਖਾਸ ਤੌਰ ਤੇ ਕਰਦੇ ਹਾਂ, ਇੱਕ ਤਾਂ ਸਾਡਾ ਸਿੱਧੇ ਤੌਰ ਤੇ ਸੰਬੰਧ ਜੁੜਿਆ ਹੋਇਆ ਹੈ, ਅਸੀਂ ਸਫਰਰ ਹੈ, ਪਰ ਦੂਸਰੇ ਪਾਸੇ ਕਿਉਂਕਿ ਜਦੋਂ ਕਲੇਮ ਕਰਦੇ ਨੇ ਕਿ ਅਸੀਂ ਲਾਰਜੈਸਟ ਡੈਮੋਕ੍ਰੇਸੀਆਂ ਔਨ ਦਿਸ ਪਲੈਨਟ, ਔਰ ਜਿਹੜੀਆਂ ਉਹਨਾਂ ਦੀਆਂ ਫਿਰ ਕਰਤੂਤਾਂ ਸਾਹਮਣੇ ਆਉਂਦੀਆਂ ਨੇ ਉਸ ਤੋਂ ਅਸੀਂ ਦੇਖ ਰਹੇ ਹਾਂ। ਔਰ ਜਿਹੜੀ ਗੱਲ ਬਾਈਡਨ ਨੇ ਕਹੀ ਕਿ ਬਈ ਇਹ ਜਿਹੜਾ ਲਿਬਰਲ ਆਰਡਰ ਸੀ ਜਿਹੜਾ ਕ੍ਰੀਏਟ ਹੋਇਆ, ਹਿਊਮਨ ਰਾਈਟਸ ਦੀ ਗੱਲ ਹੋਈ, UN ਚਾਰਟਰ ਆਇਆ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਆਇਆ, ਨਵੇਂ ਨੇਸ਼ਨ ਕ੍ਰੀਏਟ ਹੋਏ, ਕਲੋਨੀਅਲ ਦੌਰ ਮੁੱਕਿਆ। ਔਰ ਅੱਜ ਅਸੀਂ ਦੇਖ ਰਹੇ ਹਾਂ ਫਿਰ ਉਸੇ ਲਾਈਨ ਦੇ ਉੱਤੇ ਜੇ ਹਿਟਲਰ ਜਾਂ ਮਸੋਲਨੀ ਮਾਈਟ ਇਜ਼ ਰਾਈਟ ਦੇ ਥੱਲੇ ਮਨਚਾਹੀਆਂ ਕਰ ਰਹੇ ਸੀ ਤਾਂ ਉਹੀ ਕੰਮ ਪੁਤਿਨ ਔਰ ਮੋਦੀ ਔਰ ਦੂਸਰੇ ਜਿਹੜੇ ਨੇ ਨਾਰਥ ਕੋਰੀਆ ਦੀ ਗੱਲ ਕਰੀਏ ਜਾਂ ਈਵਨ ਅਫਰੀਕਾ ਦੇ ਵਿੱਚ ਜੇ ਅਸੀਂ ਇਥੋਪੀਆ ਔਰ ਨਾਈਜਰ ਔਰ ਉਹ ਸਾਰੇ ਪਾਰਟ 'ਚ ਵੀ ਦੇਖੀਏ, ਉਹ ਕਿਸੇ ਵੀ ਕੰਟੀਨੈਂਟ ਦੇ ਵਿੱਚ ਕਿਉਂਕਿ ਯੂਰਪ ਕਿਉਂਕਿ ਇਹ ਆਪਣੇ ਆਪ ਨੂੰ ਡਿਵੈਲਪਡ ਵਰਲਡ ਕਹਿੰਦਾ ਹੈ ਔਰ ਇਹ ਸੀ ਕਿ ਜੀ ਦੇਖੋ ਯੂਰਪ ਦੇ ਵਿੱਚ ਤਾਂ ਉਹਨਾਂ ਨੇ ਨੇਸ਼ਨਸ ਦੇ ਬਾਰਡਰਸ ਵੀ ਖਤਮ ਕਰਤੇ। ਯੂਰਪੀਅਨ ਯੂਨੀਅਨ ਦਾ ਕਨਸੈਪਟ ਜਿਹਦੇ 'ਚ 26-27 ਮੁਲਕ ਸ਼ਾਮਲ ਹੋਏ, ਇਸ 'ਚੋਂ ਸੀ ਕਿ ਬਈ ਬਾਰਡਰਸ ਇਰਰੈਲੇਵੈਂਟ ਨੇ। ਪਰ ਉਹੀ ਯੂਰਪ ਜਿੱਥੇ ਇਹ ਬਾਰਡਰ ਟੁੱਟੇ ਔਰ ਹਿਊਮੈਨਿਟੇਰੀਅਨਿਜ਼ਮ ਔਰ ਗਲੋਬਲਾਈਜੇਸ਼ਨ ਉੱਥੋਂ ਨਿਕਲ ਕੇ ਬਾਕੀ ਪਾਸੇ ਗਈ, ਉੱਥੇ ਹੀ ਅਸੀਂ ਅੱਜ ਦੇਖਦੇ ਹਾਂ ਕਿ ਵੀ ਇਸ ਵੇਲੇ ਉਹ ਕਿਸ ਕਗਾਰ ਤੇ ਆ ਕੇ ਖਲੋਤੇ ਨੇ ਬਰਬਾਦੀ ਦੇ ਕਿ ਕਿਸੇ ਵੇਲੇ ਵੀ ਜਿਹੜਾ ਇਹ ਕੋਈ ਰੁਖ ਲੈ ਸਕਦੀ ਹੈ ਜੰਗ, ਉਹਨੂੰ ਤੁਸੀਂ ਨਿਊਕਲੀਅਰ ਕਹੋ ਕੋਈ ਹੋਰ ਕਹੋ। ਲੇਕਿਨ ਜੇ ਦੋਨੋਂ ਵਰਲਡ ਵਾਰ ਯੂਰਪ 'ਚ ਸ਼ੁਰੂ ਹੋਏ ਸੀ ਤੇ ਆਲਮੋਸਟ ਤੀਸਰਾ ਵਰਲਡ ਵਾਰ ਬੇਸ਼ੱਕ ਅਜੇ ਸਿੱਧੇ ਤੌਰ ਤੇ ਨਹੀਂ ਪਰ ਪ੍ਰੋਕਸੀ ਤਾਂ ਉਸੇ ਪਾਸੇ ਹੀ ਜਾ ਰਹੀ ਹੈ। ਔਰ ਇਸ ਸਾਰੇ ਦੇ ਚੱਲਦੇ ਆ ਜਦੋਂ ਅਸੀਂ ਰੱਬ ਦੇ ਉੱਤੇ ਯਕੀਨ ਕਰਨ ਵਾਲੇ ਲੋਕ ਹੈ, ਸਾਡਾ ਤਾਂ ਇਹ ਫੇਥ ਹੈ ਕਿ ਭਾਈ ਦੁਨੀਆ ਦੇ ਵਿੱਚ ਜਿਹੜੀ ਇਹ ਅੱਗ ਹੈ ਉਹ ਇੱਕ ਤਾਂ ਅੰਦਰ ਅੱਗ ਹੈ ਜਿਸ ਨੂੰ ਅਸੀਂ ਵਕਾਰਾਂ ਦੀ, ਈਗੋ ਦੀ, ਤ੍ਰਿਸ਼ਨਾ ਦੀ, ਡਿਜ਼ਾਇਰਸ ਦੀ ਅੱਗ ਹੈ। ਦੂਸਰਾ ਉਸੇ ਹੀ ਇੰਟਰਨਲ ਸਾਡੀਆਂ ਈਗੋਜ਼ ਔਰ ਸਾਡੀ ਅਨਸੈਟੇਬਲ ਡਿਜ਼ਾਇਰਸ ਚੋਂ ਹੀ ਬਾਹਰਲਾ ਜੋ ਸਿਸਟਮ ਨਿਕਲਦਾ ਉਹ ਟਕਰਾਅ ਵੱਲ ਜਾਂਦਾ ਹੈ। ਔਰ ਅਸੀਂ ਅਰਦਾਸ ਹੀ ਕਰ ਸਕਦੇ ਹਾਂ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਹੋ ਉਬਾਰ। ਰੱਬ ਰਹਿਮਤ ਕਰੇ, ਰੱਬੁਲ ਆਲਮੀਨ ਦੁਨੀਆ ਦੇ ਅੰਦਰ ਅਮਨ, ਪ੍ਰੋਸਪੈਰਿਟੀ ਔਰ ਸਾਨੂੰ ਸਭ ਨੂੰ ਇਹ ਵੱਲ ਸਿਖਾਏ, ਜਾਚ ਸਿਖਾਏ ਕਿ ਅਸੀਂ ਆਪਸ ਦੇ ਵਿੱਚ ਅਸਹਿਮਤ ਹੁੰਦੇ ਹੋਏ ਵੀ ਸਹਿਮਤ ਹੋ ਸਕਦੇ ਹਾਂ। ਜੀ ਡਾਕਟਰ ਸਾਹਿਬ, 29 ਅਪ੍ਰੈਲ ਬਹੁਤ ਵੱਡਾ ਦਿਨ ਤਾਂ ਬੇਸ਼ੱਕ ਜਦੋਂ ਕੋਈ ਵੀ ਦੁਨੀਆ ਦੇ ਕਿਸੇ ਕੋਨੇ 'ਚ ਜਿਹੜਾ ਦੱਬਿਆ ਹੋਇਆ ਜ਼ੁਲਮ ਦਾ ਸ਼ਿਕਾਰ ਹੈ ਉਹ ਬਾਂਹ ਖੜੀ ਕਰਕੇ ਕਹਿ ਦੇ ਕਿ ਮੈਂ ਇਸ ਜ਼ੁਲਮ ਨੂੰ ਨਹੀਂ ਸਹਾਰਾਂਗਾ ਔਰ ਮੈਂ ਇਸ ਜ਼ੁਲਮ ਦੇ ਖਿਲਾਫ ਲੜਾਂਗਾ ਔਰ ਮੈਂ ਆਪਣੀ ਆਜ਼ਾਦੀ ਮਾਣਾਂਗਾ, ਉਹੀ ਦਿਨ ਇਤਿਹਾਸ ਹੁੰਦਾ ਹੈ। ਔਰ ਠੀਕ ਹੈ ਕਈ ਵਾਰ ਜਦੋਂ ਕੌਮਾਂ ਦੇ ਅੰਦਰ ਮੁਰਦੇ ਹਾਣ ਹੁੰਦੀ ਹੈ ਤੇ ਉਹ ਬੜਾ ਕੁਝ ਸਹਿ ਕੇ ਆਪਣੇ ਆਪ ਨੂੰ ਲੁਟਾ ਕੇ ਆਪਣਾ ਆਪ ਜਿਹੜਾ ਉਹ ਗੁਲਾਮੀ ਦੇ ਵਿੱਚ ਰੱਖ ਕੇ ਉਸ ਗੁਲਾਮੀ ਨੂੰ ਵੀ ਇੰਜੋਏ ਕਰਨ ਲੱਗ ਜਾਂਦੀਆਂ। ਜੇ ਅਸੀਂ ਭਾਰਤ ਦੀ ਤਾਰੀਖ ਵੱਲ ਦੇਖੀਏ ਤੇ ਫਿਰ 1000 ਸਾਲ ਤੋਂ ਜ਼ਿਆਦਾ ਜਿਨ੍ਹਾਂ ਨੇ ਗੁਲਾਮੀ ਨੂੰ ਇਹ ਕਹਿ ਕੇ ਕਬੂਲਿਆ ਕਿ ਦਿੱਲੀਸ਼ਵਰੋ ਈਸ਼ਵਰੋ, ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਲੇਕਿਨ ਜਿਹੜੇ ਗੈਰਤਮੰਦ ਹੁੰਦੇ ਨੇ ਇਹ ਵੀ ਰੱਬ ਦੇ ਹੁਕਮ 'ਚ ਹੁੰਦਾ ਹੈ ਕਿ ਤਬਦੀਲੀਆਂ ਹੁੰਦੀਆਂ ਲੋਕਾਂ ਦੇ ਵਿੱਚ। ਉਹ ਜਿਹੜੇ ਨੇ ਜਿਨ੍ਹਾਂ ਨੂੰ ਅਸੀਂ ਜ਼ਿੰਦਾ ਜ਼ਮੀਰ ਕਹਿੰਦੇ ਹਾਂ ਉਹ ਰੂਹਾਂ ਆਉਂਦੀਆਂ, ਉਹ ਆਪਣੇ ਲੋਕਾਂ ਨੂੰ ਖੜਾ ਕਰਦੀਆਂ ਨੇ। ਔਰ ਇਹ ਦੁਨੀਆ ਦਾ ਇਤਿਹਾਸ ਉਦੋਂ ਹੀ ਬਦਲਦਾ ਹੈ ਜਾਂ ਜ਼ੁਲਮ ਦੇ ਖਿਲਾਫ ਖਲੋਣ ਦੀ ਤਾਕਤ ਰੱਬ ਦਿੰਦਾ ਹੈ, ਪਰ ਅਲਟੀਮੇਟਲੀ ਤੁਸੀਂ ਰਿਜ਼ੋਲਵ ਦੇ ਨਾਲ ਉਸ ਰਸਤੇ ਤੇ ਤੁਰਦੇ ਹੋ। ਸਿੱਖ ਕੌਮ ਜਿਸ ਦਾ ਲਗਭਗ 5.5 ਸਦੀਆਂ ਦਾ ਅਸੀਂ 554ਵੇਂ ਨਾਨਕਸ਼ਾਹੀ ਵਰੇ ਦੀ ਗੱਲ ਕਰਦੇ, ਸੋ 5.5 ਸਦੀਆਂ ਦੇ ਲਗਭਗ ਦਾ ਸਾਡਾ ਇਤਿਹਾਸ ਤਾਂ ਸਾਡੇ ਮੁਰਸ਼ਦ, ਸਾਡੇ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਉਹ ਲਾਈਨ ਖਿੱਚ ਕੇ ਕਿ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਵੇਲਾ ਦੇ ਨਾਲ ਸਾਡਾ ਰੂਹਾਨੀ ਸਫ਼ਰ ਤੈਅ ਕੀਤਾ ਹੋਇਆ।
ਪ੍ਰੇਮ ਖੇਡਣ ਦੇ ਚਾਅ ਦੇ ਥੱਲੇ ਸਿਰ ਨੂੰ ਤਲੀ ਦੇ ਉੱਤੇ ਰੱਖ ਕੇ ਆਣਾ, ਇਹ ਸਿੱਖੀ ਦੇ ਸਕੂਲ ਦੀ ਫੀਸ ਹੈ। ਔਰ ਇਹੀ ਕਾਰਨ ਹੈ ਕਿ ਅਸੀਂ ਆਪਣੇ ਵੇਲੇ ਦੀਆਂ 4 ਪਾਵਰਫੁਲ ਹਕੂਮਤਾਂ ਦੇ ਨਾਲ, ਐਮਪਾਇਰਸ ਦੇ ਨਾਲ ਟਕਰਾਏ, ਇਸ ਫੇਥ ਨਾਲ ਕਿ ਅਲਟੀਮੇਟਲੀ ਕੂੜ ਨਖੁੱਟੈ ਨਾਨਕਾ ਓੜਕ ਸੱਚ ਰਹੀ। ਅਲਟੀਮੇਟਲੀ ਸੱਚ ਜਿੱਤਦਾ ਹੈ। ਔਰ ਉਹ ਇਤਿਹਾਸ ਵੱਲ ਮੈਂ ਨਹੀਂ ਜਾਵਾਂਗਾ ਪਿਛਲੇ ਪੀਰੀਅਡ ਦਾ, ਪਰ ਜ਼ਾਹਰ ਹੈ ਕਿ 15 ਅਗਸਤ 1947 ਨੂੰ ਸਾਡੀ ਅਜੋਕੀ ਗੁਲਾਮੀ ਦਾ ਸਫ਼ਰ ਸ਼ੁਰੂ ਹੋਇਆ। ਅੰਗਰੇਜ਼ਾਂ ਦੇ ਕਲੋਨੀਅਲ ਰੂਲ, ਬਸਤੀਵਾਦੀ ਰੂਲ ਚੋਂ ਨਿਕਲ ਕੇ ਇਹ ਰਾਮ ਰਾਜ ਦੇ ਭੁਲੇਖੇ, ਉਸ ਆਡੰਬਰ ਦੇ ਵਿੱਚ, ਉਸ ਜਿਹੜਾ ਪਹਿਰਾਵੇ ਦੇ ਵਿੱਚ ਜੋ ਗਾਂਧੀ ਨੇ ਧਾਰਿਆ, ਔਰ ਉਸ ਦੇ ਵਿੱਚ ਸਾਡੀ ਲੀਡਰਸ਼ਿਪ ਫਸੀ। ਨਤੀਜੇ ਦੇ ਤੌਰ ਤੇ ਅਸੀਂ ਫਰੰਗੀ ਦੀ ਗੁਲਾਮੀ ਤੋਂ ਬ੍ਰਾਹਮਣ ਦੀ ਗੁਲਾਮੀ ਦੇ ਵਿੱਚ ਆ ਫਸੇ। ਬ੍ਰਾਹਮਣਵਾਦ ਜਿਸ ਦਾ ਮਤਲਬ ਹੈ ਜੀ, ਜ਼ਾਹਰ ਹੈ ਅਸੀਂ ਜ਼ਿਕਰ ਕਰਦੇ ਹਾਂ ਕਿ 47 ਤੋਂ 84 ਤੱਕ 37 ਵਰੇ ਇੱਕ ਪੀਸਫੁਲ ਢੰਗ ਨਾਲ ਆਪਣੀ ਆਜ਼ਾਦੀ ਦੀ ਗੱਲ, ਅਜੇ ਇੰਡੀਪੈਂਡੈਂਟ ਸੋਵਰਨਿਟੀ ਦੀ ਮੰਗ ਨਹੀਂ ਸੀ, ਵਿਦਨ ਦਾ ਸਿਸਟਮ, ਫੈਡਰਲ ਸਿਸਟਮ ਦੇ ਵਿੱਚ ਰਹਿੰਦੇ ਆ, ਜਿੱਥੇ ਸਾਡੀ ਹੋਂਦ, ਸਾਡੀ ਪਛਾਣ, ਸਾਡੀ ਆਈਡੈਂਟੀਟੀ, ਪੰਥ ਦਾ ਵਿਲੱਖਣਪਣਾ ਕਾਇਮ ਰਹਿ ਸਕੇ, ਅਸੀਂ ਸਟਰਗਲ ਕੀਤੀ। ਔਰ ਜਵਾਬ ਜੂਨ 84 ਦੇ ਪਹਿਲੇ ਹਫ਼ਤੇ ਫੁੱਲ ਸਕੇਲ ਟੋਟਲ ਵਾਰ, ਜਿਸ ਦਾ ਨਤੀਜਾ ਅਸੀਂ ਪਿਛਲੇ ਇਹਨਾਂ ਸਾਰੇ 38 ਵਰਿਆਂ ਦੇ ਵਿੱਚ ਦੇਖ ਰਹੇ ਹਾਂ ਕਿ ਕਿਵੇਂ ਇੱਕ ਤੋਂ ਬਾਅਦ ਇੱਕ ਫਿਜ਼ੀਕਲ, ਸੋਸ਼ਲ, ਹਿਸਟੋਰੀਕਲ, ਇਕਨੋਮਿਕਲ ਹਰ ਕਿਸਮ ਦੇ ਜੈਨੋਸਾਈਡ ਦਾ ਅਸੀਂ ਸ਼ਿਕਾਰ ਹੋਏ। ਔਰ ਅਸੀਂ ਲਾਸਟ ਪ੍ਰੋਗਰਾਮ ਕਿਉਂਕਿ ਥਰਸਡੇ ਕੀਤਾ ਸੀ, ਫਰਾਈਡੇ 29 ਅਪ੍ਰੈਲ ਦਾ ਦਿਨ ਸੀ, ਔਰ ਅਸੀਂ ਇਹ ਦੱਸਿਆ ਸੀ ਕਿ 29 ਅਪ੍ਰੈਲ ਨੂੰ ਸਾਡੇ ਲਈ ਇੱਕ ਨਵੀਂ ਹਿਸਟਰੀ ਕ੍ਰੀਏਟ ਹੋਣ ਜਾ ਰਹੀ ਹੈ। ਹੋਏਗਾ ਕਿ ਇਸ ਬਾਰੇ ਅਸੀਂ ਥੋੜੀ ਜਿਹੀ ਦਾ ਪਰਦਾ ਰੱਖਿਆ ਸੀ, ਕਿਉਂਕਿ ਇਹ ਬਲਾਸਟ ਅਸੀਂ ਸਮਝਦੇ ਸੀ ਕਿ ਭਾਈ ਉੱਥੇ ਜਾ ਕੇ ਹੀ ਹੋਣਾ ਚਾਹੀਦਾ। ਔਰ ਇਹ ਸੀ 29 ਅਪ੍ਰੈਲ ਨੂੰ 3 ਜਿਹੜੀਆਂ ਘਟਨਾਵਾਂ ਮੇਜਰ ਤੌਰ ਦੇ ਉੱਤੇ ਜਿਹੜੀਆਂ ਵੱਡੀਆਂ ਖਬਰਾਂ ਬਣੀਆਂ। ਹਾਲਾਂਕਿ ਇੱਕ ਖਬਰ ਨੇ ਤਾਂ ਸਾਡੇ ਦੁਸ਼ਮਣ ਨੂੰ ਮਿਰਗੀ ਦਾ ਦੌਰਾ ਪਾ ਦਿੱਤਾ, ਔਰ ਇਹ 29 ਅਪ੍ਰੈਲ ਦਾ ਦਿਨ ਸੀ ਜਦੋਂ ਕਿ ਵੀਰ ਸਵਰਨਜੀਤ ਸਿੰਘ, ਜਿਹੜੇ ਨਾਰਵਿਚ ਸਿਟੀ ਦੇ ਕੌਂਸਲਮੈਨ ਨੇ, ਪਹਿਲਾਂ ਉਹਨਾਂ ਦੇ ਐਜੂਕੇਸ਼ਨ ਬੋਰਡ ਤੇ ਸੀ, ਉਹਨਾਂ ਦੇ ਐਫਰਟ ਨਾਲ ਵਰਲਡ ਸਿੱਖ ਪਾਰਲੀਮੈਂਟ, ਜਿਸ ਦਾ ਕਨਸੈਪਟ 2015 ਦੇ ਚੱਬੇ 'ਚ ਹੋਏ ਸਰਬੱਤ ਖਾਲਸਾ 'ਚੋਂ ਸਾਹਮਣੇ ਆਇਆ। ਉਹਨਾਂ ਨੇ ਬੜੇ ਸੁਚੱਜੇ ਢੰਗ ਨਾਲ, ਕਿਉਂਕਿ ਉਹ ਵਰਲਡ ਸਿੱਖ ਪਾਰਲੀਮੈਂਟ ਦਾ ਜਿਹੜਾ ਇੰਪੋਰਟੈਂਟ ਰੋਲ ਉਹਦੇ 'ਚ ਵੀ ਅਦਾ ਕਰਦੇ ਨੇ, ਸੋ ਉਹਨਾਂ ਨੇ 3 ਪ੍ਰੋਗਰਾਮ ਉਲੀਕੇ ਹੋਏ ਸੀ। ਇੱਕ ਤਾਂ ਇਸ ਗੱਲ ਦਾ ਧਿਆਨ ਰਿਹਾ ਕਿ ਨਾਰਵਿਚ ਇੱਕ ਹਿਸਟੋਰੀਕਲ ਸਿਟੀ ਹੈ। ਜਦੋਂ ਅਸੀਂ ਅਮਰੀਕਾ ਦੇ ਵਿੱਚ ਸਲੇਵਰੀ ਦੀ ਹਿਸਟਰੀ ਦੇਖਦੇ ਹਾਂ, ਫਿਰ ਜਿਹੜੇ ਸਲੇਵ ਸਾਊਥ ਚੋਂ ਚੋਰੀ ਛਿਪੇ ਟਨਲ ਰਾਹੀਂ ਨਿਕਲੇ, ਫ੍ਰੀ ਹੋਏ, ਕੁਝ ਉਹਨਾਂ ਚੋਂ ਜਿਹੜੇ ਨੇ ਪਹਿਲੇ ਨਾਰਵਿਚ ਸ਼ਹਿਰ ਦੇ ਵਿੱਚ ਪਹੁੰਚਦੇ ਨੇ। ਔਰ ਇਹੀ ਕਾਰਨ ਹੈ ਕਿ ਉਹਨਾਂ ਦੇ ਈਵਨ ਨਾਰਵਿਚ ਜਿਹੜਾ ਲਗਭਗ 500 ਸਾਲ ਪੁਰਾਣਾ ਸ਼ਹਿਰ ਹੈ, ਬਹੁਤ ਖੂਬਸੂਰਤ ਇਮਾਰਤਾਂ, ਔਰ ਤੁਸੀਂ ਜਾ ਕੇ ਮਹਿਸੂਸ ਕਰਦੇ ਹੋ ਕਿ ਭਾਈ 5 ਸਦੀਆਂ ਦੀ ਹਿਸਟਰੀ ਇੱਥੋਂ ਬੋਲਦੀ ਹੈ। ਔਰ ਨਾਰਵਿਚ ਸਿਟੀ ਸੈਂਟਰ ਦੇ ਠੀਕ ਬਾਹਰ ਉਹਨਾਂ ਨੇ ਇੱਕ ਨਾਰਵਿਚ ਸਿਟੀ ਸਰਕਲ, ਜਿਹੜਾ ਕਿ ਉਹਨਾਂ ਨੇ ਜਦੋਂ ਸਲੇਵਰੀ ਮੁੱਕਦੀ ਹੈ, ਅਬਰਾਹਮ ਲਿੰਕਨ ਜਿਨ੍ਹਾਂ ਨੇ ਫਾਈਨਲ ਐਮਾਂਸੀਪੇਸ਼ਨ ਪ੍ਰੋਕਲਾਮੇਸ਼ਨ ਜਿਹਨੂੰ ਕਿਹਾ ਜਾਂਦਾ, ਉਹ ਉਹਨਾਂ ਨੇ ਜਾਰੀ ਕੀਤੀ। ਤੇ ਮਿਸਟਰ ਡੇਵਿਡ ਨਾਂ ਦੇ ਇੱਕ ਸੱਜਣ, ਜਿਨ੍ਹਾਂ ਦੀ ਇੱਕ ਵੱਡੀ ਕੰਟਰੀਬਿਊਸ਼ਨ ਸੀ ਇਸ ਸਾਰੇ ਦੇ ਵਿੱਚ, ਉਹਨਾਂ ਦੇ ਨਾਂ ਦੇ ਉੱਤੇ ਹੀ ਉਹ ਜਿਹੜਾ ਐਮਾਂਸੀਪੇਸ਼ਨ ਪ੍ਰੋਕਲਾਮੇਸ਼ਨ ਦਾ ਸਰਕਲ ਹੈ ਉਹਨਾਂ ਦੇ ਨਾਂ ਤੇ ਹੈ। ਔਰ ਉਸੇ ਹੀ ਥਾਂ ਤੋਂ ਜਿੱਥੇ ਸਿਟੀ ਸੈਂਟਰ ਹੈ, ਕੁਝ ਯਾਰਡਸ ਦੀ ਦੂਰੀ ਦੇ ਉੱਤੇ ਹੀ ਇੱਕ ਹੋਟਲ ਹੈ ਜਿੱਥੇ ਕਿ ਅਬਰਾਹਮ ਲਿੰਕਨ ਆ ਕੇ ਰਹੇ ਸੀ। ਸੋ ਇਹ ਮੈਂ ਸਮਝਦਾ ਹਾਂ ਵੀ ਸਾਡੇ ਲਈ ਇਹ ਜਿਹੜੀ 36ਵੀਂ ਸਾਲਗਿਰਾਹ ਸੀ ਖਾਲਿਸਤਾਨ ਐਲਾਨ ਦਿਵਸ ਦੀ, ਉਹ ਨਾਰਵਿਚ ਸ਼ਹਿਰ ਦੇ ਵਿੱਚ ਔਰ ਉਸ ਦੇ ਉਸ ਜਿਹੜਾ ਸਿਟੀ ਸਰਕਲ ਸੀ ਜਿਸ ਨੂੰ ਐਮਾਂਸੀਪੇਸ਼ਨ ਪ੍ਰੋਕਲਾਮੇਸ਼ਨ ਦੇ ਨਾਲ ਜੋੜਿਆ ਹੋਇਆ, ਉਸ ਦੇ ਵਿੱਚ ਹੋਣਾ। ਔਰ ਐਕਸਕਲੂਸਿਵਲੀ ਇਹ ਦਿਨ ਜਿਹੜਾ ਕਨੈਟੀਕਟ ਦੀ ਸੈਨੇਟ ਵੱਲੋਂ, ਨਾਰਵਿਚ ਦੀ ਸਿਟੀ ਵੱਲੋਂ ਇਸ ਫੰਕਸ਼ਨ 'ਚ ਸਮੁੱਚੇ ਤੌਰ ਤੇ ਨਾਰਵਿਚ ਦੇ ਮੇਅਰ ਸ਼ਾਮਲ ਹੋਏ, ਦਰਸ਼ਕ ਪਿਕਚਰਸ ਦੇਖ ਸਕਦੇ ਨੇ,
ਔਰ ਉੱਥੇ ਕੋਈ ਵੱਡੀ ਗੈਦਰਿੰਗ ਕਰਨ ਦਾ ਨਹੀਂ ਸੀ, ਕਿਉਂਕਿ ਇੰਡੀਅਨ ਮੀਡੀਆ ਜਾਂ ਦੂਜਿਆਂ ਨੂੰ ਕੀ ਤਕਲੀਫ ਹੈ ਜਾਂ ਕਿਵੇਂ ਹੈ ਉਹ ਤਾਂ ਬਾਅਦ ਦੀ ਗੱਲ ਹੈ, ਕਿਉਂਕਿ ਉਹ ਸਰਕਲ ਹੀ ਇੰਨਾ ਸੀ ਕਿ ਉੱਥੇ ਤੁਸੀਂ 70-80 ਬੰਦਿਆਂ ਦੀ ਗੈਦਰਿੰਗ ਜਿਹੜੀ ਹੈ ਉਹ ਕਰ ਸਕਦੇ ਸੀ। ਅਦਰਵਾਈਜ਼ ਤੁਸੀਂ ਵੱਡੀਆਂ ਗੈਦਰਿੰਗਸ ਤਾਂ ਇੱਥੇ ਹਜ਼ਾਰਾਂ ਸਿੱਖਾਂ ਨੇ ਨਿਊਯਾਰਕ ਸਿੱਖ ਡੇ ਪੈਰੇਡ 'ਚ ਵੀ ਖਾਲਿਸਤਾਨ ਦਾ ਮੈਸੇਜ ਦਿੱਤਾ ਹੈ। ਸੋ ਸਾਨੂੰ ਕਿਸੇ ਤੋਂ ਇਹ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਕਿ ਵੀ ਉਹ ਕਿਵੇਂ, ਔਰ ਉਹ ਇੱਕ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਆਰਗੇਨਾਈਜ਼ ਕੀਤੀ ਗਈ ਔਰ ਵੀਰ ਸਵਰਨਜੀਤ ਸਿੰਘ ਔਰ ਨਾਰਵਿਚ ਸਿਟੀ ਨੇ ਉਹਨਾਂ ਦੀ ਕੌਂਸਲ ਨੇ ਉਸ ਨੂੰ ਹੋਸਟ ਕੀਤਾ। ਇਸ ਦੇ ਵਿੱਚ ਸ਼ਮੂਲੀਅਤ ਲਈ ਵੀਰ ਜਾਫੀ ਸਿੰਘ ਖਾਸ ਤੌਰ ਤੇ ਇੰਡੀਆਨਾ ਤੋਂ ਫਲਾਈ ਕਰਕੇ ਆਏ, ਵੀਰ ਬਲਵਿੰਦਰ ਸਿੰਘ ਚੱਠਾ ਜਿਹੜੇ ਨੇ ਉਹ ਵਰਜੀਨੀਆ ਤੋਂ ਆਏ, ਔਰ ਜ਼ਾਹਰ ਹੈ ਨਿਊਯਾਰਕ ਨਿਊ ਜਰਸੀ ਦੇ ਜਿਹੜੇ ਪ੍ਰੋਮੀਨੈਂਟ ਵੀਰ ਹਿੰਮਤ ਸਿੰਘ ਜਿਹੜੇ ਕੋਆਰਡੀਨੇਟਰ ਨੇ, ਔਰ ਉੱਥੋਂ ਬੋਸਟਨ ਤੋਂ ਵੀਰ ਗੁਰਨਿੰਦਰ ਸਿੰਘ ਹਾਲੀਵੁੱਡ ਸਿਟੀ ਮੈਸੇਚੂਸਟਸ ਦੀ, ਇਹਨਾਂ ਸਾਰਿਆਂ ਦੀ ਔਰ ਬਾਕੀ ਵੀ ਔਰ ਸਾਰੀਆਂ ਜਿੰਨੀਆਂ ਕਿ ਵੀ ਪ੍ਰੋਮੀਨੈਂਟਲੀ ਜਥੇਬੰਦੀਆਂ ਦੇ ਨੁਮਾਇੰਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰ ਬੂਟਾ ਸਿੰਘ ਖੜੌਤ ਔਰ ਉਹਨਾਂ ਦੀ ਟੀਮ ਹਾਜ਼ਰ ਸੀ। ਸੋ ਸਾਰਿਆਂ ਦੀ ਇੱਕ ਰਿਪਰੈਜ਼ੈਂਟੇਟਿਵ ਇੱਕ ਨੁਮਾਇੰਦਾ ਇਕੱਠ ਸੀ, ਔਰ ਇੰਨੇ ਚੰਗੇ ਢੰਗ ਨਾਲ ਇਸ ਸਾਰੇ ਦੀ ਨੂੰ ਆਰਗੇਨਾਈਜ਼ ਕੀਤਾ ਗਿਆ, ਔਰ ਜਿਸ ਅੰਦਾਜ਼ 'ਚ ਮੇਅਰ ਔਰ ਬਾਕੀ ਕਾਉਂਸਲਰਸ ਨੇ ਔਰ ਬਾਕੀ ਵੀ ਇੰਟਰਫੇਥ ਨਾਲ ਸੰਬੰਧਿਤ ਔਰ ਦੂਸਰੇ ਜਿਹੜੀਆਂ ਆਰਗੇਨਾਈਜੇਸ਼ਨਸ ਉਹਨਾਂ ਨੇ ਵੀ ਪਾਰਟਿਸਿਪੇਟ ਕੀਤਾ, ਉਹਨਾਂ ਨੂੰ ਨਵਾਜਿਆ ਗਿਆ ਔਰ ਸਿਟੀ ਵੱਲੋਂ ਬਹੁਤ ਸਾਰਿਆਂ ਨੂੰ ਜਿਹੜਾ ਹੈ ਉਹ ਸਰਟੀਫਿਕੇਟ ਦਿੱਤੇ ਗਏ, ਆਨਰ ਕੀਤਾ ਗਿਆ। ਔਰ ਉਸ ਦੀ ਕਾਰ ਕਿਉਂਕਿ ਉਹ ਆਲਰੇਡੀ ਪ੍ਰੋਗਰਾਮ ਜਿਹੜਾ ਅਪਲੋਡ ਹੋ ਚੁੱਕਾ ਹੈ, ਜਿਹੜੇ ਚਾਹਣ ਤੇ ਉਹਦੀ ਡਿਟੇਲ ਦੇਖ ਸਕਦੇ ਨੇ, ਔਰ ਉਹਦੇ 'ਚ ਮੈਨੂੰ ਵੀ ਮੌਕਾ ਬਣਿਆ ਕਿ ਮੈਂ ਬਰੀਫ 12-13 ਮਿੰਟ ਦੇ ਵਿੱਚ ਜਿਹੜਾ ਸਿੱਖ ਕੇਸ ਹੈ ਕਿ ਭਾਈ ਕਿਵੇਂ ਅਸੀਂ ਪਰਸੀਕਿਊਸ਼ਨ ਚੋਂ ਨਿਕਲ ਕੇ ਜੂਨ 84 ਦੇ ਹਮਲੇ ਤੋਂ ਬਾਅਦ ਕਿਵੇਂ 26 ਜਨਵਰੀ 1986 ਨੂੰ ਸਰਬੱਤ ਖਾਲਸਾ ਹੋਇਆ, 5 ਮੈਂਬਰੀ ਪੰਥਕ ਕਮੇਟੀ ਬਣੀ, ਔਰ ਉਹਨਾਂ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕਰਕੇ ਭਾਰਤੀ ਸਟੇਟ ਨਾਲੋਂ ਆਪਣੀ ਇੰਡੀਪੈਂਡੈਂਸ ਦਾ ਜਿਹੜਾ ਉਹ ਐਲਾਨ ਕੀਤਾ। ਉਸ ਨੂੰ ਅਸੀਂ 4 ਜੁਲਾਈ 1776 ਦੀ ਜਿਹੜੀ ਡਿਕਲੇਰੇਸ਼ਨ ਆਫ ਇੰਡੀਪੈਂਡੈਂਸ ਹੈ, ਜਿਹੜਾ ਡ੍ਰੀਮ ਫਾਊਂਡਿੰਗ ਫਾਦਰਸ ਦਾ ਸੀ ਅਮਰੀਕਾ ਦੇ, ਕਿ ਜਿੱਥੇ ਲਿਬਰਟੀ ਹੋਏ, ਜਸਟਿਸ ਹੋਏ, ਧਾਰਮਿਕ ਆਜ਼ਾਦੀ ਹੋਏ, ਪਰਸਿਊਟ ਆਫ ਹੈਪੀਨੈਸ ਹੋਏ, ਔਰ ਉਸ ਦਾ ਜ਼ਿਕਰ ਕਰਦਿਆਂ ਅਸੀਂ ਆਪਣੇ ਸ਼ਹੀਦਾਂ ਨੂੰ ਵੀ ਯਾਦ ਕੀਤਾ। ਔਰ ਉਸ ਬਰੀਫ ਜੇ ਫੰਕਸ਼ਨ ਤੋਂ ਬਾਅਦ ਫਿਰ ਸਾਰਿਆਂ ਦੀ ਪ੍ਰੈਜ਼ੈਂਸ ਦੇ ਵਿੱਚ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਗਿਆ। ਸੋ ਜਿਹੜਾ ਜ਼ਾਹਰ ਹੈ ਕਿ ਜਦੋਂ ਤੁਸੀਂ ਫਲੈਗ ਹਾਇਸਟਿੰਗ ਸੈਰੇਮਨੀ ਕਹਿੰਦੇ ਹੋ, ਸੋ ਇਹ ਅਸੀਂ 36ਵੀਂ ਵਰ੍ਹੇਗੰਢ ਖਾਲਿਸਤਾਨ ਐਲਾਨ ਦਿਵਸ ਦੀ ਜਿਹੜੀ ਹੈ ਉਸ ਧਰਤੀ ਤੇ ਮਨਾਈ। ਜੇ ਗੱਲ ਇੱਥੋਂ ਤੱਕ ਮਹਦੂਦ ਰਹਿੰਦੀ ਫਿਰ ਵੀ ਸ਼ਾਇਦ ਦੁਸ਼ਮਣ ਨੂੰ ਇੰਨੀ ਤਕਲੀਫ ਨਾ ਹੁੰਦੀ, ਪਰ ਅਸੀਂ ਦੱਸਾਂਗੇ ਕਿ ਕਿਵੇਂ ਐਨ ਇਸ ਦਿਨ ਦੇ ਮੌਕੇ ਦੇ ਉੱਤੇ ਕਨੈਟੀਕਟ ਸਟੇਟ ਸੈਨੇਟ ਨੇ ਇਸ ਨੂੰ ਸਿੱਖ ਇੰਡੀਪੈਂਡੈਂਸ ਡੇ ਵਜੋਂ ਰੈਕਗਨਾਈਜ਼ ਕੀਤਾ। ਫਿਰ ਉਹਨਾਂ ਦੇ ਸਟੇਟ ਸੈਨੇਟਰ ਜਿਹੜੇ ਫੈਡਰਲ ਲੈਵਲ ਤੇ ਨੇ, ਇੱਕ ਸਟੇਟ ਦੇ ਸੈਨੇਟਰ ਸਟੇਟ 'ਚ ਹੁੰਦੇ ਨੇ ਤੇ ਅਮਰੀਕਾ ਦੀਆਂ 50 ਸਟੇਟਾਂ ਨੇ ਔਰ ਹਰ ਸਟੇਟ ਦੇ 2 ਸੈਨੇਟਰ ਹੁੰਦੇ ਨੇ, ਔਰ ਉਹਨਾਂ ਦੇ ਜਿਹੜੇ ਸਟੇਟ ਦੇ ਰਿਪਰੈਜ਼ੈਂਟ ਕਰਨ ਵਾਲੇ ਸੈਨੇਟਰ ਨੇ ਫੈਡਰਲ ਲੈਵਲ ਦੇ ਉੱਤੇ, ਉਹਨਾਂ ਨੇ ਆਪਣੇ ਮੈਸੇਜ ਦੇ ਵਿੱਚ ਕ੍ਰਿਸਟੋਫਰ ਮਰਫੀ ਉਹਨਾਂ ਨੇ ਈਵਨ 3 ਦਿਨ ਆਪਣੇ ਸਿੱਖ ਹਿਸਟਰੀ ਦੇ ਰੈਕਗਨਾਈਜ਼ ਕੀਤੇ, ਜਿਹਦੇ 'ਚ ਮਾਰਚ 11 ਦਾ ਦਿਨ ਜਿਸ ਦਿਨ ਸਰ ਬਘੇਲ ਸਿੰਘ ਨੇ ਦਿੱਲੀ ਦੇ ਲਾਲ ਕਿਲੇ ਤੇ ਜਿਹੜਾ ਉਹ ਕੇਸਰੀ ਨਿਸ਼ਾਨ ਚੜਾਇਆ ਸੀ। ਫਿਰ ਉਹਨਾਂ ਨੇ 14 ਅਪ੍ਰੈਲ ਨਾਨਕਸ਼ਾਹੀ ਨਵਾਂ ਸਾਲ ਦੀ ਸਿੱਖ ਕੌਮ ਨੂੰ ਮੁਬਾਰਕ ਦਿੱਤੀ, ਔਰ ਫਿਰ ਸਿੱਖ ਇੰਡੀਪੈਂਡੈਂਸ ਡੇ ਜਿਹੜਾ ਕਿ ਜ਼ਾਹਰ ਹੈ 29 ਅਪ੍ਰੈਲ ਹੈ, ਔਰ ਉਹਦੀ ਵੀ ਅਸੀਂ ਗੱਲ ਕਰਾਂਗੇ। ਪਰ ਜਿਹੜੀ ਗੱਲ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਦੁਸ਼ਮਣ ਨੂੰ ਤਕਲੀਫ ਦਿੱਤੀ ਉਹ ਸੀ ਕਿ ਵੀ ਕਨੈਟੀਕਟ ਦੀ ਜਿਹੜੀ ਅਸੈਂਬਲੀ ਹੈ ਉਸ ਨੇ ਇਸ ਨੂੰ ਸਿੱਖ ਇੰਡੀਪੈਂਡੈਂਸ ਡੇ ਵਜੋਂ ਜਿਹੜੀ ਹੈ ਉਹ ਮਾਨਤਾ ਦਿੱਤੀ, ਔਰ ਦਰਸ਼ਕ ਸਕਰੀਨ ਤੇ ਦੇਖ ਵੀ ਸਕਦੇ ਨੇ। ਅੱਜ ਸਾਡੀ ਟੈਕਨੀਕਲ ਟੀਮ ਦੇ ਇੱਕ ਸੱਜਣ ਜਿਹੜੇ ਨੇ ਉਹ ਗੈਰ ਹਾਜ਼ਰ ਨੇ, ਇਸ ਲਈ ਤੁਸੀਂ ਸ਼ਾਇਦ ਕੁਝ ਚੀਜ਼ ਮਿਸ ਵੀ ਕਰੋ। ਸੋ ਅਸੀਂ ਪ੍ਰੋਗਰਾਮ ਦੇ ਜਿਹੜਾ ਹੈ ਹੁਣ ਸਟੇਟ ਆਫ ਕਨੈਟੀਕਟ ਜਨਰਲ ਅਸੈਂਬਲੀ ਆਫੀਸ਼ੀਅਲ ਸਾਈਟੇਸ਼ਨ ਇਸ ਦੇ ਉੱਤੇ ਹੈ, ਔਰ ਇਸ ਨੂੰ ਪਹਿਲਾਂ ਜਿਹੜਾ ਇਹ ਸਿਰਫ ਇਹੀ ਨਹੀਂ ਕਿ ਵੀ ਆਪਣੇ ਆਪ 'ਚ ਰੈਜ਼ੋਲੂਸ਼ਨ ਹੁੰਦਾ, ਇਹਨੂੰ
ਇੰਟਰੋਡਿਊਸ ਕਰਵਾਇਆ ਗਿਆ ਉਹਦੇ 'ਚ ਇੱਕ ਪਾਸੇ 4 ਸੈਨੇਟਰ ਰਿਪਰੈਜ਼ੈਂਟੇਟਿਵਸ, ਇੱਕ ਪਾਸੇ 3 ਉਹਨਾਂ ਦੇ ਨਾਂ ਨੇ। ਮੈਂ ਵਕਤ ਦੀ ਕਮੀ ਕਰਕੇ ਉਹਨਾਂ ਦੇ ਨਾਂ ਨਹੀਂ ਲਵਾਂਗਾ, ਪਰ ਇਹ ਉਹਨਾਂ ਦੇ ਦੇਣ ਤੋਂ ਬਾਅਦ ਇਹ ਹੈ ਕਿ ਬੀ ਇਟ hereby known to all that the Connecticut General Assembly offers its sincerest congratulations to the World Sikh Parliament in recognition of 36th anniversary of Declaration of Sikh Independence। ਇਹ ਸਟੇਟ ਵੱਲੋਂ recognition ਹੈ ਕਿ 29 ਅਪ੍ਰੈਲ ਸਿੱਖ ਜਿਹੜਾ ਹੈ ਉਹ ਇੰਡੀਪੈਂਡੈਂਸ ਡੇ ਹੈ। We join with you and your friends and family in communicating the historical resolution passed on April 29, 1986 by the collective Sikh nation gathering known as Sarbat Khalsa as Sikh's political center Akal Takht situated in the holy city of Amritsar, Punjab। So ਕੋਈ ਭੁਲੇਖਾ ਨਾ ਰਹੇ ਕਿ 29 ਅਪ੍ਰੈਲ ਦੀ ਜਿਹੜੀ ਇੰਡੀਪੈਂਡੈਂਸ ਹੈ, ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੈ, ਇਹ ਸਾਡੇ ਅਕਾਲ ਤਖਤ ਤੇ ਹੋਈ, ਉਸ ਨੂੰ ਰੈਕਗਨਾਈਜ਼ ਕੀਤਾ। ਔਰ ਫਿਰ ਉਹਨਾਂ ਨੇ ਕਿਹਾ ਦਾ ਐਂਟਾਇਰ ਮੈਂਬਰਸ਼ਿਪ ਐਕਸਟੈਂਡਸ ਇਟਸ very best wishes on this memorable occasion and expresses the hope for continued success। फिर थले 29th day of April 2022 थले स्पीकर ऑफ द हाउस दे सिग्नेचर ने स्टैंप है और सैकटरी ऑफ स्टेट जिहड़ा कि हर स्टेट का हुंदा है उस दी मोहर और दस्तखत ने। सो ये बहुत वड्डी जिहड़ी है प्राप्ति है। इस दे उत्ते असीं नैक्सट सैगमेंट गल करांगे कि किवें रिएक्ट कीता है इंडियन स्टेट ने, उन्हां दे कौंसल जनरल ने, उन्हां दा मीडिया, उन्हां दा उत्थे रिपब्लिक टीवी जिहड़ा दिन रात ज़हर उगलदा है, और इस तरह क्रिस्टोफर एस मर्फी जिहड़े ने उन्हां दा मैं जिक्र कीता है और उहदे च उन्हां ने सिखां दी कनैक्टिकट नूं देण उस नूं रैकगनाइज़ कीता है। 3 जिहड़े हिस्टोरिकल डे ने जिहड़ा वो भी उन्होंने रैकगनाइज़ कीते ने। फिर उन्होंने कहा कि भाई ये मैं सारी सिख कौम नूं इस दे उत्ते मुबारकबाद दिंदा। हुण ये मेन फंक्शन जिसने इस वेले भारत भर दे विच एक धरथली मचाई हुई है, लेकिन दूसरा फंक्शन जो इमीडिएटली इस फ्लैग होइस्टिंग तो बाद दूसरा फंक्शन जिहड़ा उन्होंने एक वॉल कंध दे उत्ते म्यूरल्स क्रिएट किए हुए सी जिस दे विच जिहड़े फ्रीडम सिविल राइट्स ਲਈ लड़न वाले और एक ब्लैक कपल जिन्हां ने अफ्रीकन अमेरिकन जिन्हां ने कीते और उहदे च खासियत ये सी कि सरदार जसवंत सिंह खालड़ा दा भी म्यूरल उन्हां दी जिहड़ी है पेंटिंग उस वॉल दे उत्ते सी और उस फंक्शन नूं उन्हां ने जिहड़ा प्रेयर फॉर द वर्ल्ड पीस इस दे थल्ले कीता और ये अपने आप दे विच भी एक बड़ा सॉलमन सॉलम उहदे च बहाया कम्युनिटी इस्लाम दे नाल संबंधित भी जिहड़े उन्हां दे और क्रिश्चियन कम्युनिटी उन्होंने अपने विचार दिते और मैनू भी उहदे च जिहड़ा है वो अपनी गल कहण दा वर्ल्ड पीस के हवाले नाल मौका मिले। भी स्वरनजीत सिंह जिन्हां ने बड़ी नाइसली पहला पार्ट भी कंडक्ट किया है, इत्थे भी उन्होंने उन्हां दी हैंडलिंग बहुत वधिया सी और गल इत्थे ही नहीं सी जिहड़ी एक वड्डी सरप्राइज़ और मैं समझदा भी एक बड़े फख्र वाली गल सी कि तीसरा सिख आर्ट गैलरी जिहदा जिक्र असीं पहलां भी करते रहे, लेकिन ये पहली बार सी कि मैनू भी जाण दा मौका बनिया और क्योंकि उहदी अजे उन्होंने एस्टैबलिश तां कोविड तो पहलां दी कीती हुई सी और वो कई बार असीं उहदा मैंशन भी कीता है, पर उन्होंने एक फॉर्मल जिहड़ा फाइनल उस दिन नूं समर्पित खालिस्तान डैकलरेशन डे नूं फंक्शन रखिया सी रिबन कट्टण दा और उत्थे नॉर्विच के मेयर भी पहुंचे सी और उन्होंने वीर स्वरनजीत सिंह होरां ने मैनू ऑनर दिता, मैं और मेयर असी जॉइंट उस रिबन कट सैरेमनी तो बाद जो सिख आर्ट गैलरी जिहड़ी बिल्डिंग इस वेले एज ए नॉन प्रॉफिट स्टेटस मिल चुका है और किसी वेले असी एक्सक्लूसिव अपनी टीम भेज के उहदी एक पिक्चर और उसका टूर भी करावांगे। हालांकि जनरल पिक्चर्स तुसीं देख सकते हो और उत्थे ही जिहड़ा अगेन जिथे हर कोई अपने जिन्ने भी नुमाइंदे आए हुए सी वो भी ओवरवेलम्ड सी कि जिहड़ा काम साडियां गुरुद्वारा कमेटियां होर संस्थावां नहीं कर सकियां वो किवें उन्होंने अकंपलिश कीता है। ये भी क्रेडिट वर्ल्ड सिख पार्लीमेंट नूं वीर स्वरनजीत सिंह होरां नूं जांदा है
ਔਰ ਉੱਥੇ ਹੀ ਉਹਨਾਂ ਨੇ ਜਿਹੜਾ ਬੜਾ ਅੱਛਾ ਲੰਚ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ। ਢਾਡੀ ਸਿੰਘ ਵੀ ਸਨ, ਇੱਕ ਪਾਸੇ ਯੋਧਿਆਂ ਦੀਆਂ ਵਾਰਾਂ ਗਾਈਆਂ ਜਾ ਰਹੀਆਂ ਸੀ ਔਰ ਉਸ ਸਿੱਖ ਆਰਟ ਗੈਲਰੀ 'ਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਪਿਕਚਰ ਜਿਹੜੀ ਕਿਸੇ ਵੇਲੇ ਕਨੈਟੀਕਟ ਦੀ ਇੱਕ ਲਾਇਬ੍ਰੇਰੀ 'ਚ ਸਥਾਪਿਤ ਹੋਈ ਸੀ, ਪਰ ਇੰਡੀਅਨ ਗਵਰਨਮੈਂਟ ਨੇ ਜਿਵੇਂ ਵਾਵੇਲਾ ਕਰਕੇ ਉੱਥੋਂ ਉਹ ਪਿਕਚਰ ਲਵਾਈ ਸੀ। ਸੋ ਉਸ ਪਿਕਚਰ ਦਾ ਉੱਥੋਂ ਲੱਥਣਾ ਸੀ ਕਿ ਸਿੱਖ ਆਰਟ ਗੈਲਰੀ ਦਾ ਖਾਬ ਸਾਡੇ ਵੀਰ ਨੇ ਦੇਖਿਆ ਔਰ ਉਸ ਨੂੰ ਉਹਨਾਂ ਨੇ ਅਕੰਪਲਿਸ਼ ਕੀਤਾ। ਔਰ ਇਹ ਤਿੰਨੋਂ ਹੀ ਸਮਾਗਮ ਇੰਨੇ ਇੱਕ ਵੈਲ ਆਰਗੇਨਾਈਜ਼ਡ ਸੀ, ਇਹਨਾਂ ਦੀ ਕਵਰੇਜ ਸਾਰੇ ਪਾਸੇ ਹੋਈ। ਦੁਸ਼ਮਣ ਨੇ ਕੰਮ ਸੌਖਾ ਕਰ ਦਿੱਤਾ, ਜਿਹੜਾ ਕੰਮ ਅਸੀਂ PR ਫਰਮਾਂ ਹਾਇਰ ਕਰਕੇ ਨਹੀਂ ਸੀ ਕਰ ਸਕਦੇ। ਇਸ ਵੇਲੇ ਜੇ ਤੁਸੀਂ ਦੇਖੋਗੇ ਤੇ ਇਸ ਦੀ ਚਰਚਾ ਚਾਰ ਚੁਫੇਰੇ ਹੈ, ਪਰ ਇਹ ਗੱਲ ਮੁਕੰਮਲ ਨਹੀਂ ਹੋਏਗੀ ਜੇ ਮੈਂ ਇਹ ਜ਼ਿਕਰ ਨਾ ਕਰਾਂ ਕਿ ਈਵਨ ਅਮਰੀਕਾ ਭਰ ਦੇ ਗੁਰਦੁਆਰਿਆਂ 'ਚ ਵੀ ਗੁਰਦੁਆਰਾ ਰਿਚਮੰਡ ਹਿੱਲ ਪੰਜ ਪਿਆਰਿਆਂ ਨੇ ਨਿਸ਼ਾਂਤ ਸਾਹਿਬ ਨੂੰ ਸੈਲੂਟ ਦੇ ਕੇ 29 ਅਪ੍ਰੈਲ ਸੈਲੀਬ੍ਰੇਟ ਕੀਤਾ ਹੈ। ਗੁਰਦੁਆਰਾ ਗਲੈਨ ਰੌਕ ਨਿਊ ਜਰਸੀ ਦੇ ਵਿੱਚ, ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ, ਗੁਰਦੁਆਰਾ ਸਾਹਿਬ ਫਰੀਮੌਂਟ, ਇਹਨਾਂ ਸਾਰਿਆਂ ਦੇ ਵਿੱਚ ਇਸ ਦਾ ਜਿਹੜਾ ਹੋਇਆ। ਔਰ ਈਵਨ ਇਸ ਵਾਰ ਕਿਉਂਕਿ ਸਿੱਖਸ ਫਾਰ ਜਸਟਿਸ ਨੇ ਵੀ ਕਾਲ ਦਿੱਤੀ ਹੋਈ ਸੀ ਔਰ ਜ਼ਾਹਰ ਹੈ ਪੰਜਾਬ ਜਿਹੜੀ ਸਾਡੀ ਅਲਟੀਮੇਟਲੀ ਸਾਡੀ ਫਾਦਰਲੈਂਡ ਮਦਰਲੈਂਡ ਦੇ ਨਾਲ ਨਾਲ ਸਾਡੀ ਕਰਮ ਭੂਮੀ ਵੀ ਹੈ, ਬੈਟਲ ਗਰਾਊਂਡ ਵੀ ਹੈ, ਜਿੱਥੇ ਫਾਈਨਲ ਸਾਡੀ ਹੋਂਦ ਦੀ ਲੜਾਈ, ਸਾਡੇ ਆਜ਼ਾਦ ਮੁਲਕ ਖਾਲਿਸਤਾਨ ਦੀ ਲੜਾਈ ਲੜੀ ਜਾਣੀ ਹੈ। ਉੱਥੇ ਵੀ ਇਸ ਵਾਰ ਜੋਸ਼ੋ ਗਰੋਸ਼ ਦੇਖਣ 'ਚ ਮਿਲਿਆ। ਮਲੇਰਕੋਟਲੇ ਦੇ ਵਿੱਚ ਵੀ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ ਔਰ ਕਿਉਂਕਿ 29 ਅਪ੍ਰੈਲ ਨੂੰ ਲੈ ਕੇ ਇਸ ਵਾਰ ਸੋਸ਼ਲ ਮੀਡੀਆ ਤੇ ਵੀ ਕਾਫੀ ਚਰਚਾ ਸੀ ਤੇ ਉੱਥੇ ਜਿਵੇਂ ਸ਼ਿਵ ਸੈਨਾ ਔਰ ਦੂਸਰਿਆਂ ਨੇ ਅੰਮ੍ਰਿਤਸਰ ਔਰ ਪਟਿਆਲੇ 'ਚ ਖਾਲਿਸਤਾਨ ਮੁਰਦਾਬਾਦ ਨਾਂ ਦੇ ਥੱਲੇ ਕੁਝ ਕਰਨ ਦਾ ਕੀਤਾ ਹੋਇਆ ਸੀ, ਉਹਨੂੰ ਕਿਵੇਂ ਸਿੱਖ ਨੌਜਵਾਨਾਂ ਨੇ ਵੰਗਾਰਿਆ ਉਹ ਅਸੀਂ ਜ਼ਿਕਰ ਕਰਾਂਗੇ ਕਿ ਭਾਈ ਇਹ ਕਿਵੇਂ ਏਜੰਸੀਆਂ ਦੀ ਖੇਡ ਆਪਣੀ ਥਾਂ। ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਜਿੰਨੀ ਚਰਚਾ ਇਸ ਵਾਰ ਖਾਲਿਸਤਾਨ ਐਲਾਨ ਦਿਵਸ ਦੀ ਦੁਨੀਆ ਭਰ 'ਚ ਹੋਈ, ਉਨੀ ਪਹਿਲੇ ਵਰ੍ਹਿਆਂ ਦੇ ਵਿੱਚ ਜਦੋਂ ਸਰਬੱਤ ਖਾਲਸਾ ਹੋਇਆ ਸੀ ਔਰ ਉਸ ਤੋਂ ਬਾਅਦ ਜਦੋਂ 10 ਸਾਲ ਮੂਵਮੈਂਟ ਰਹੀ, ਅਸੀਂ ਬਾਹਰ ਉਸ ਨੂੰ ਕੋਆਰਡੀਨੇਟ ਕਰਦੇ ਸੀ, ਬਟ ਹੌਲੀ ਹੌਲੀ ਕਿਉਂਕਿ ਵਿੱਚ ਫਿਰ ਕਈ ਕੁਝ ਹੋਰ ਆ ਜਾਂਦਾ ਹੈ। ਲੇਕਿਨ ਇਸ ਵਾਰ ਇਹ ਰਿਜ਼ੋਲਵ, ਕਿਉਂਕਿ ਇਹਨੇ ਰੋਜ਼ ਜਦੋਂ ਅਸੀਂ ਦੇਖ ਰਹੇ ਹਾਂ ਅਪ੍ਰੈਲ ਦੇ ਮਹੀਨੇ ਸਿੱਖ ਡੇ ਪੈਰੇਡਸ ਚੱਲ ਰਹੀਆਂ ਜਿਨ੍ਹਾਂ ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਗੂੰਜਦਾ ਹੈ ਔਰ ਈਵਨ ਇਸ ਵੀਕਐਂਡ ਤੇ ਟੋਰਾਂਟੋ ਦੇ ਵਿੱਚ ਗੁਰਦੁਆਰਾ ਸਾਹਿਬ ਮਾਰਟਨ ਤੋਂ ਸਿੱਖ ਡੇ ਪੈਰੇਡ ਜਿਹਦੇ 'ਚ ontario ਦੇ ਪ੍ਰੀਮੀਅਰ ਵੀ ਆਏ ਔਰ ਬਹੁਤ ਵੱਡੀ ਗਿਣਤੀ 'ਚ ਖਾਲਿਸਤਾਨ ਜ਼ਿੰਦਾਬਾਦ ਝੰਡੇ ਔਰ ਪੂਰਾ ਉਸ ਦਾ ਜਿਹੜਾ ਪੂਰਾ ਰੁਖ ਚਾਖੀ ਜਿਹੜਾ ਚਾਰ ਚਫੇਰੇ ਅਸੀਂ ਇਸ ਪਾਰਟ ਨੂੰ ਦੇਖ ਰਹੇ। ਸੋ ਅਸੀਂ ਜਿੱਥੇ ਵਰਲਡ ਸਿੱਖ ਪਾਰਲੀਮੈਂਟ ਨੂੰ ਮੁਬਾਰਕਬਾਦ ਦਿੰਦੇ ਹਾਂ, ਇਹ ਠੀਕ ਹੈ ਕਿ ਭਾਈ ਹੁਣ ਦੁਸ਼ਮਣ ਕੀ ਕਰੇਗਾ, ਸਾਨੂੰ ਇਹ ਵੀ ਸੋਚਣਾ ਪਏਗਾ ਕਿ ਕਿਵੇਂ ਦੀ ਉਹ ਪ੍ਰੈਸ਼ਰ ਪਲਾਨ ਕਰਦੇ ਨੇ, ਕਾਊਂਟਰ ਮੇਸ਼ਰ ਵੀ ਸਾਨੂੰ ਲੈਣੇ ਬਣਦੇ ਨੇ, ਕਲਮ ਵੀ ਚਲਾਣੀ ਬਣਦੀ ਹੈ, ਈਮੇਲਾਂ ਦਾ ਵੀ ਸਹਾਰਾ ਲੈਣਾ ਬਣਦਾ ਹੈ ਔਰ ਜ਼ਾਹਰ ਹੈ ਜਿਹੜੇ ਵੀਰ ਭੈਣਾਂ ਇਸ ਪਾਸੇ ਲੱਗੇ ਹੋਏ ਨੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਵੀ ਬਣਦੀ ਹੈ। ਬਟ ਵਰਲਡ ਸਿੱਖ ਪਾਰਲੀਮੈਂਟ ਵੀਰ ਸਵਰਨਜੀਤ ਸਿੰਘ, ਉਹਨਾਂ ਦੀ ਟੀਮ, ਵੀਰ ਹਿੰਮਤ ਸਿੰਘ ਜਿਹੜੇ ਹਿੰਮਤ ਕਰਕੇ ਫਿਰ ਖਬਰ ਚਾਰ ਚਫੇਰੇ ਪਹੁੰਚਾ ਦਿੰਦੇ ਨੇ ਔਰ ਵੀਰ ਬਲਜਿੰਦਰ ਸਿੰਘ ਜਿਹੜੇ ਵਰਲਡ ਸਿੱਖ ਪਾਰਲੀਮੈਂਟ ਦੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਕੌਂਸਲ ਨੂੰ ਚੇਅਰ ਕਰਦੇ ਨੇ। ਅਸੀਂ ਇਹਨਾਂ ਸਾਰੇ ਵੀਰਾਂ ਭੈਣਾਂ ਨੂੰ ਔਰ ਬਾਕੀ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਦੀ ਸ਼ਮੂਲੀਅਤ ਔਰ ਮੈਂ ਸਮਝਦਾ ਕਿ ਅਲਟੀਮੇਟਲੀ ਵਰਲਡ ਸਿੱਖ ਪਾਰਲੀਮੈਂਟ ਇੱਕ ਅੰਬਰੇਲਾ ਆਰਗੇਨਾਈਜੇਸ਼ਨ ਦੇ ਤੌਰ ਤੇ ਆਪਣਾ ਰੋਲ ਸੁਚਾਰੂ ਢੰਗ ਨਾਲ ਅਦਾ ਕਰ ਰਹੀ ਹੈ। ਆਉਣ ਵਾਲੇ ਪੀਰੀਅਡ ਜਿਹੜੇ ਕੋਈ ਸ਼ੱਕ ਸ਼ੁਬੇ ਵੀ ਨੇ ਮੈਂ ਸਮਝਦਾ ਬੈਠ ਕੇ ਸਾਨੂੰ ਹੱਲ ਕਰਨੇ ਹੋਣਗੇ ਤਾਂ ਕਿ ਸਾਡਾ ਦੁਸ਼ਮਣ ਜਿਸ ਕਿਸਮ ਦੀਆਂ ਖੇਡਾਂ ਖੇਡ ਰਿਹਾ ਉਹਨਾਂ ਦਾ ਮੂੰਹ ਤੋੜਨ ਦੇ ਲਈ ਸਾਡਾ ਜਥੇਬੰਦ ਹੋਣਾ ਇਹ ਬੜਾ ਅਹਿਮੀਅਤ ਬੜਾ ਜ਼ਰੂਰੀ ਹੈ। जी डॉक्टर साहब थोड़ा बहुत बहुत शुक्रिया तुसीं अपने विचार साडे दर्शकों नाल साझे कीते ने। सो इत्थे लेने ब्रेक और ब्रेक ते जाण तों पहलां असीं अपने दर्शकों ते ਸਰੋਤਿਆਂ ਨੂੰ अपील दी बेनती करदी व्यूअर्स जिस तरह कि तुसीं जाणदे हो कि TV 84 एक पंथक चैनल है और TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੇ ਤੁਹਾਡੇ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। UK ਅਤੇ ਜਨੇਵਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਇਟਲੀ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਬ੍ਰੇਸ਼ੀਆ ਦੇ ਬ੍ਰਿਕਸੀਆ ਫੋਰਮ ਵਿੱਚ 8 ਮਈ ਦਿਨ ਐਤਵਾਰ ਨੂੰ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 345 500 9516 ਜਾਂ +39 327 583 0424। ਦੀਪ ਸਿੱਧੂ ਦੀ ਨਿੱਘੀ ਯਾਦ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਵਿਸ਼ੇਸ਼ ਪੰਥਕ ਕਾਨਫਰੰਸ ਰਾਇਲ ਇੰਡੀਅਨ ਪੈਲੇਸ ਨਿਊਯਾਰਕ ਵਿਖੇ 8 ਮਈ 2022 ਦਿਨ ਐਤਵਾਰ ਨੂੰ ਕਰਵਾਈ ਜਾ ਰਹੀ ਹੈ। ਇਸ ਕਾਨਫਰੰਸ ਵਿੱਚ ਸਰਦਾਰ ਕੁਸ਼ਲਪਾਲ ਸਿੰਘ ਮਾਨ ਖਾਸ ਤੌਰ ਤੇ ਹਾਜ਼ਰੀ ਭਰਨਗੇ ਤੇ ਸਰਦਾਰ ਇਮਾਨ ਸਿੰਘ ਮਾਨ ਵੀਡੀਓ ਕਾਲ ਰਾਹੀਂ ਹਾਜ਼ਰੀ ਲਗਵਾਉਣਗੇ। ਆਓ ਕੌਮੀ ਹੋਂਦ ਦੀ ਲੜਾਈ ਨੂੰ ਹੋਰ ਮਜ਼ਬੂਤ ਕਰੀਏ। ਇਸ ਕਾਨਫਰੰਸ ਵਿੱਚ ਆਪ ਸਭ ਨੂੰ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਤੁਸੀਂ TV 84 ਤੇ ਦੁਪਹਿਰ 12:30 ਵਜੇ ਤੋਂ ਦੇਖ ਸਕਦੇ ਹੋ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਪਹਿਲੇ ਸੈਗਮੈਂਟ ਦੇ ਵਿੱਚ ਵਿਊਅਰਸ ਗੱਲਬਾਤ ਕੀਤੀ ਹੈ ਖਾਲਿਸਤਾਨ ਐਲਾਨਨਾਮੇ ਦਿਵਸ ਦੀ। ਸੋ ਹੁਣ ਆਪਾਂ ਦੂਸਰੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਇਸ ਦਾ ਪ੍ਰਭਾਵ ਕੀ ਪਿਆ ਹੈ। ਸੋ ਕਨੈਕਟਿਕਟ ਸਟੇਟ ਵੱਲੋਂ ਖਾਲਿਸਤਾਨ ਐਲਾਨ ਦਿਵਸ ਨੂੰ ਮਾਨਤਾ ਦੇਣ ਦੀ ਜਿਹੜੀ ਖਬਰ ਹੈ ਜਿਉਂ ਹੀ ਮੀਡੀਆ ਵਿੱਚ ਆਈ ਹੈ ਤਾਂ ਭਾਰਤ ਸਰਕਾਰ ਮੀਡੀਆ ਤੇ ਹਿੰਦੂਤਵੀਆਂ ਨੂੰ ਮਿਰਗੀ ਦਾ ਜਿਹੜਾ ਦੌਰਾ ਹੀ ਪੈ ਗਿਆ। ਸੋ ਇਸ ਸੰਬੰਧੀ ਨਿਊਯਾਰਕ ਇੰਡੀਅਨ ਕੌਂਸਲ ਜਨਰਲ ਵੱਲੋਂ ਵੀ ਇੱਕ ਜਿਹੜਾ ਬਿਆਨ ਹੈ ਉਹ ਜਾਰੀ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਮਿਰਗੀ ਦੇ ਦੌਰੇ ਨੂੰ ਤਾਂ ਉਹੀ ਸਮਝ ਸਕਦਾ ਜਿਹਨੇ ਦੇਖਿਆ ਹੋਇਆ ਵੀ ਦੌਰਾ ਕਿਵੇਂ ਦਾ। ਚੰਗਾ ਭਲਾ ਬੰਦਾ ਤੁਰਿਆ ਜਾਂਦਾ ਹੈ, ਇੱਕਦਮ ਕੁਛ ਹੁੰਦਾ ਉਹ ਪੁੱਠਾ ਹੋ ਜਾਂਦਾ ਹੈ, ਮੂੰਹ ਚੋਂ ਝੱਗ ਵਗਣ ਲੱਗ ਜਾਂਦੀ, ਹੱਥ ਪੈਰ ਪੁੱਠੇ ਹੋ ਜਾਂਦੇ ਨੇ, ਕਈ ਵਾਰੀ ਸਿਰ ਟੁੱਟਿਆ ਭੱਜਿਆ ਹੁੰਦਾ। ਸੋ ਹੁਣ ਤੱਕ ਉਹਨਾਂ ਨੇ ਜੋ ਭਾਰਤੀ ਖੁਫੀਆ ਏਜੰਸੀਆਂ ਦੀ ਸਾਰੀ ਉਹਨਾਂ ਦਾ ਮੋਡਸ ਆਪਰੈਂਡੀ ਰਹੀ ਹੈ ਪਿਛਲੇ 4 ਦਹਾਕਿਆਂ ਤੋਂ ਹੀ ਕਿ ਉਹ ਐਕਟ ਕਰਦੇ ਨੇ, ਅਸੀਂ ਰਿਐਕਟ ਕਰਦੇ ਹਾਂ। ਤੇ ਇਸ ਗੱਲ ਦਾ ਧਿਆਨ ਰਿਹਾ ਕਿ ਵੀ ਜਦੋਂ ਜਿਹੜੀ ਰਿਐਕਟਿਵ ਗੱਲ ਹੁੰਦੀ ਹੈ, ਰਿਐਕਟਿਵ ਖੇਡ, ਉਹ ਇੰਡੀਵਿਜੂਅਲ ਇਮੋਸ਼ਨਸ 'ਚ ਹੋਏ ਜਾਂ ਕੌਮਾਂ ਦੀ ਜ਼ਿੰਦਗੀ 'ਚ ਹੋਏ, ਉਹ ਲੂਜ਼ਿੰਗ ਗੇਮ ਹੁੰਦੀ ਹੈ। ਕਿਉਂਕਿ ਇਨੀਸ਼ੀਏਟਿਵ ਐਕਟ ਕਰਨ ਵਾਲੇ ਕੋਲ ਹੁੰਦਾ ਹੈ, ਉਹ ਜਿਵੇਂ ਮਰਜ਼ੀ ਤੁਹਾਨੂੰ ਜਿੱਦਾਂ ਮਰਜ਼ੀ ਰਿਐਕਟ ਕਰਾ ਲੇ। ਪਰ ਕੁਝ ਮੂਵ ਐਸੇ ਨੇ ਜਿਨ੍ਹਾਂ 'ਚ ਸਾਨੂੰ ਨਜ਼ਰ ਆਉਂਦਾ ਹੈ ਕਿ ਵੀ ਅਸੀਂ ਜਿਹੜਾ ਉਹ ਹੈਟ 'ਚੋਂ ਰੈਬਿਟ ਕੱਢਿਆ ਔਰ ਜਿਹੜਾ ਇੱਕਦਮ ਦੁਸ਼ਮਣ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਵੀ ਇਹ ਕੀ ਹੋ ਗਿਆ। ਤੇ ਜਦੋਂ ਦੁਸ਼ਮਣ ਇੰਨੀ ਤੇਜ਼ੀ ਨਾਲ ਫਸਟ 24 ਆਵਰਸ 'ਚ ਜਿਵੇਂ ਰਿਐਕਸ਼ਨ ਉਹਨਾਂ ਦੇ ਮੀਡੀਆ, ਉਹਨਾਂ ਦੇ TV, ਉਹਨਾਂ ਦੇ ਪੋਲੀਟੀਕਲ ਪਾਰਟੀਆਂ ਔਰ ਈਵਨ ਇੰਡੀਅਨ ਕੌਂਸੂਲੇਟ ਦੀ ਜਿਹੜੀ UN ਦੇ ਵਿੱਚ ਜਿਹੜਾ ਇਹਦੇ ਵਿੱਚ ਨਿਊਯਾਰਕ ਬੇਸਡ ਕੌਂਸਲ ਜਨਰਲ ਹੈ ਉਹਦੀ ਲੈਟਰ ਪ੍ਰੋਟੈਸਟ ਦੀ, ਉਹ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਤੀਰ ਕਿੰਨਾ ਟਿਕਾਣੇ ਲੱਗਾ।
ਹੁਣ ਜ਼ਾਹਰ ਹੈ ਕਿ ਵੀ ਉਹਨਾਂ ਦੇ ਲਈ ਉਹਨਾਂ ਨੇ ਤਾਂ ਪੰਜਾਬ 'ਚ ਜਿਸ ਲੈਵਲ ਤੇ ਜਾ ਕੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਔਰ ਜਿਸ ਹੱਦ ਤੱਕ ਜਾ ਕੇ ਉਹਨਾਂ ਨੇ ਫਿਰ ਉਸ ਦੇ ਉੱਤੇ ਕਵਰ ਅਪ ਕੀਤਾ ਹੈ, ਉਹਨਾਂ ਨੂੰ ਹਾਲਾਂ ਪਿਛਲੇ ਪੀਰੀਅਡ 'ਚ ਕਨੈਟੀਕਟ, ਨਿਊ ਜਰਸੀ, ਸਟੇਟ ਆਫ ਪੈਨਸਿਲਵੇਨੀਆ, ਇਹ 3 ਮੇਜਰ ਸਟੇਟਾਂ ਨੇ ਜਿਨ੍ਹਾਂ ਨੇ ਜੂਨ 84 ਨੂੰ ਵੀ ਰੈਕਗਨਾਈਜ਼ ਕੀਤਾ ਹੈ ਘੱਲੂਘਾਰੇ ਦੇ ਤੌਰ ਤੇ, ਨਵੰਬਰ 84 ਨੂੰ ਵੀ ਕੀਤਾ ਹੈ। ਔਰ ਈਵਨ ਜਦੋਂ ਅਸੀਂ US ਕਾਂਗਰਸ ਦੇ ਹਵਾਲੇ ਨਾਲ ਹੁਣ ਗੱਲ ਕਰ ਰਹੇ ਹਾਂ ਕਿ ਵੀ ਜੇ ਅਸੀਂ ਜਿਹੜਾ ਨੈਸ਼ਨਲ ਸਿੱਖ ਡੇ ਦੇ ਕਨਸੈਪਟ ਨੂੰ ਗੱਲ ਕਰੀਏ, ਨੈਸ਼ਨਲ ਤਾਂ ਨੇਸ਼ਨ ਦਾ ਹੀ ਹੁੰਦੇ ਨੇ ਤੇ ਸਿੱਖ ਨੇਸ਼ਨ ਹੈ, ਉਹ 14 ਅਪ੍ਰੈਲ ਰੈਕਗਨਾਈਜ਼ ਕਰਨ ਦੀ ਲਾਈਨ ਸਿੱਖ ਕਾਕਸ ਦਾ ਬਣਨਾ। ਸੋ ਇਹ ਸਾਰੇ ਮੂਵ ਨੇ ਜਿਹਨੂੰ ਕਾਊਂਟਰ ਕਰਨ ਦੇ ਲਈ ਇੰਡੀਅਨ ਗਵਰਨਮੈਂਟ ਪਹਿਲਾਂ ਵਿਦਨ ਜਿਹੜੇ ਉਹਨਾਂ ਨੇ ਆਪਣੇ ਫੀਲੇ ਰੱਖੇ ਹੁੰਦੇ ਨੇ ਉਹਨਾਂ ਰਾਹੀਂ ਵਿਰੋਧ ਕਰਾਉਣ ਦੀ ਲਾਈਨ ਰਹੀ ਹੈ ਤੇ ਫਿਰ ਹੌਲੀ ਹੌਲੀ ਉਹਨੂੰ ਤੁਸੀਂ ਖਬਰਾਂ ਚੋਂ ਗਾਇਬ ਕਰ ਦਿਓ। ਏਡੀ ਵੱਡੀ ਕੋਈ ਹੋਈ ਹੈ ਗੱਲ, ਉਹਨੂੰ ਤੁਸੀਂ ਵਾਸ਼ਿੰਗਟਨ ਸਿੱਖ ਡੇ ਪੈਰੇਡ ਹੋਈ, ਉਹਦਾ ਨਾਂ ਵੀ ਫਰੀडम ਮਾਰਚ ਹੈ, ਪਰ ਤੁਹਾਨੂੰ ਇੰਡੀਅਨ ਮੀਡੀਆ ਦੇ ਵਿੱਚ ਉਹਦੀ ਕੋਈ ਕਵਰੇਜ ਨਜ਼ਰ ਨਹੀਂ ਆਉਂਦੀ। ਸੋ ਉਸ ਤੋਂ ਹੁੰਦਾ ਹੈ ਕਿ ਵੀ ਉਹ ਇਹ ਸਮਝਦੇ ਹੁੰਦੇ ਨੇ ਕਿ ਬਲੈਕ ਆਊਟ ਕਰ ਦਿਓ, ਮੇਨ ਸਟ੍ਰੀਮ ਮੀਡੀਆ ਉਹਨਾਂ ਦੇ ਕੋਲ ਹੈ। ਹੁਣ ਸੋਸ਼ਲ ਮੀਡੀਆ ਤੇ ਵੀ ਉਹੀ ਬੈਠੇ ਨੇ, ਫੇਸਬੁੱਕ, YouTube ਦੇ ਉੱਤੇ ਕਿੰਨੇ ਚੈਨਲ ਬਲੌਕ ਕੀਤੇ ਹੋਏ ਨੇ, ਕਿੰਨਾ ਪਾਰਟ ਹੈ, ਖਬਰ ਹੀ ਨਾ ਆਣ ਦਿਓ। ਪਰ ਜਦੋਂ ਉਹ ਇਸ ਲੈਵਲ ਤੇ ਰਿਐਕਟ ਕਰਨ ਕਿ ਉਹਨਾਂ ਦਾ ਆਪਣਾ ਮੀਡੀਆ ਬੱਜ਼ ਹੋਏ ਇਸ ਸਾਰੇ ਦੇ ਉੱਤੇ, ਫਿਰ ਇਹ ਗੱਲ ਆਪਣੇ ਆਪ ਦੇ ਵਿੱਚ ਅਹਿਮੀਅਤ ਰੱਖਦੀ ਹੈ ਕਿ ਭਾਈ ਕਿੰਨਾ ਵੱਡਾ ਐਕਟ ਹੈ ਔਰ ਦੁਸ਼ਮਣ ਇਹਨੂੰ ਕਿਸ ਨਿਗਾਹ ਨਾਲ ਦੇਖਦਾ ਹੈ। ਕਿਉਂਕਿ ਜੇ ਅਸੀਂ ਸਟੇਟ ਆਫ ਕਨੈਟੀਕਟ ਦੇ ਹੀ ਇਹਨਾਂ ਸਟੈਪਸ ਨੂੰ ਦੇਖੀਏ, ਰੈਕਗਨੀਸ਼ਨ ਜੈਨੋਸਾਈਡ ਨੂੰ ਮੰਨਿਆ ਜਾਣਾ, ਨਵੰਬਰ 84 ਦੇ ਉੱਤੇ ਗੱਲ ਖਲੋਤੀ, ਫਿਰ ਸਿੱਖ ਫਲੈਗ ਡੇ ਦੀ ਗੱਲ ਹੋਈ ਕਿ ਭਾਈ ਦਿੱਲੀ ਦੇ ਉੱਤੇ, ਔਰ ਉਹ ਵੀ ਉਦੋਂ ਹੋਈ ਜਦੋਂ ਦੀਪ ਸਿੱਧੂ ਨੇ 26 ਜਨਵਰੀ ਨੂੰ ਪਿਛਲੇ ਵਰੇ 'ਚ ਜਿਹੜਾ ਲਹਿਰਾਇਆ ਸੀ 2020 'ਚ, ਫਿਰ ਉਸ ਦੇ ਨਾਲ ਜੁੜਿਆ ਹੋਇਆ ਹੁਣ ਤੇ ਸਿੱਧੇ ਜਿਹੜਾ ਖਾਲਿਸਤਾਨ ਡੈਕਲੇਰੇਸ਼ਨ ਡੇ ਦੇ ਉੱਤੇ ਉਹਨਾਂ ਦੀ ਕਨੈਟੀਕਟ ਅਸੈਂਬਲੀ ਦੀ ਸਾਈਟੇਸ਼ਨ ਔਰ ਨਾਰਵਿਚ ਸ਼ਹਿਰ ਦੇ ਵਿੱਚ ਇੰਨਾ ਫੋਕਸਡ ਫੰਕਸ਼ਨ ਜਿਹੜਾ ਕਿ ਖਾਲਿਸਤਾਨ ਡੈਕਲੇਰੇਸ਼ਨ ਨੂੰ ਹੀ ਸਮਰਪਿਤ ਸੀ। ਇਹਨੇ ਹਾਲਾਂ ਦੇਖੋ ਜਿਹੜੇ ਬ੍ਰਾਹਮਣਵਾਦੀ ਜਾਂ ਦੂਜੇ ਨੇ ਉਹ ਤਾਂ ਸਮਾਰਟ ਨੇ, ਉਹ ਰਿਐਕਟ ਨਹੀਂ ਕਰਦੇ, ਉਹਨਾਂ ਨੂੰ ਪਤਾ ਹੈ, ਉਹ ਤਾਂ ਦੂਜਿਆਂ ਨੂੰ ਰਿਐਕਟ ਕਰਵਾਉਂਦੇ ਨੇ। ਪਰ ਮੈਂ ਸਮਝਦਾ ਵੀ ਇਹ ਜਿਹੜਾ ਸਾਡਾ ਜੇ ਇਹਨਾਂ ਦੇ ਲਫ਼ਜ਼ਾਂ 'ਚ ਕਹਿਣਾ ਹੋਏ ਕਿ ਵੀ ਇਹ ਇੱਕ ਐਸਾ ਤਿੱਖਾ ਤੀਰ ਹੈ ਜਿਹਨੇ ਇਹਨਾਂ ਦੇ ਸੀਨੇ ਨੂੰ ਵਿੰਨ ਦਿੱਤਾ ਹੈ। ਔਰ ਉਹਨਾਂ ਦਾ ਜੇ ਤੁਸੀਂ ਇੰਡੀਅਨ ਪ੍ਰੋਪੇਗੈਂਡੇ ਦੀ ਜਿਹੜੀ ਹੈ ਸਰੇ ਫਰਿਸ਼ਤ ਚੈਨਲ ਦੀ ਗੱਲ ਕਰਨੀ ਹੋਏ ਤੇ ਫਿਰ ਅਰਨਾਬ ਗੋਸਵਾਮੀ ਦਾ ਰਿਪਬਲਿਕ TV ਔਰ ਉਸ ਲੈਵਲ ਦੇ ਲੋਕ, ਹਾਲਾਂ ਉਹ ਉਸ ਨੂੰ ਇਸ ਘਟਨਾ ਤੋਂ ਇੱਕਦਮ ਬਾਅਦ ਉਹਨਾਂ ਨੇ ਇਹਨੂੰ ਇੰਨੀ ਵੱਡੀ ਖਬਰ ਬਣਾ ਕੇ ਉਹਨਾਂ ਦੀ ਐਂਕਰ ਜਿਹੜੀ ਆ ਉਹ ਪਹਿਲਾਂ ਬਰੀਫ ਕਰ ਰਹੀ ਹੈ ਵੀ ਕਨੈਟੀਕਟ 'ਚ ਕੀ ਹੋਇਆ, ਫਿਰ ਇੱਕ ਵਰਲਡ ਸਿੱਖ ਫੋਰਮ ਦਾ ਟੁੱਚਾ ਜਿਹਾ ਬੰਦਾ ਕਿਤੋਂ ਚੱਕਿਆ ਹੋਇਆ, ਉਹ ਕਹਿ ਰਿਹਾ ਜੀ ਪਹਿਲਾਂ ਮੇਰਾ ਵੀ ਕਟਾਪਾ ਹੋਇਆ ਸੀ ਯੂਬਾ ਸਿਟੀ 'ਚ, ਦੂਜਾ ਇਹ ਬਾਹਰ ਤੇ ਇੱਧਰ ਉੱਧਰ, ਫਿਰ ਉਹ ਉਸ ਕਿਸਮ ਦੇ ਹੋਰ ਵੀ ਜਿਹੜੇ ਨੇ। ਸੋ ਅਜੇ ਉਸ ਦਾ ਹਾਲਾਂ ਇਸ ਦੀ ਜਿਹੜੀ ਸਿਟੀ ਸੈਂਟਰ 'ਚ ਨਿਸ਼ਾਨ ਸਾਹਿਬ ਲਹਿਰਾਉਣ ਦੀ ਗੱਲ ਸੀ, ਇਸ ਨੂੰ ਨਾਰਵਿਚ ਦਾ ਜਿਹੜਾ ਲੋਕਲ ਮੀਡੀਆ ਉਹਨੇ ਵੀ ਬੜੀ ਖੂਬਸੂਰਤੀ ਨਾਲ ਕਵਰ ਕੀਤਾ। ਉਹਨਾਂ ਨੇ ਉਸ ਨੂੰ ਸਿੱਖ ਇੰਡੀਪੈਂਡੈਂਸ ਡੇ ਫਲੈਗ ਹੋਇਸਟਿੰਗ ਵੀ, ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਸਿੱਖਾਂ ਨੇ ਯੂਕਰੇਨ ਦੇ ਹੱਕ 'ਚ ਵੀ ਆਵਾਜ਼ ਚੁੱਕੀ, ਜਿਹੜੀ ਜ਼ਾਹਰ ਹੈ ਕਿ ਵੀ ਉਸ ਦੇ ਉੱਤੇ। ਲੇਕਿਨ ਰਿਪਬਲਿਕ TV ਵੀ ਹੁੰਦਾ ਹੈ ਕਿ ਜੀ ਚਲੋ ਉਹਨਾਂ ਨੇ ਨੈਗੇਟਿਵਿਟੀ ਦੇ ਕਰਨ ਦੇ, ਫਿਰ ਓਪੀਨੀਅਨ ਇੰਡੀਆ ਦੇ ਵਿੱਚ ਉਹਨਾਂ ਨੇ ਪੂਰਾ ਆਪਣਾ ਜ਼ਹਿਰ ਉਗਲਿਆ। ਫਿਰ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਇਹਨਾਂ ਦੇ ਬਾਕੀ ਮੀਡੀਆ ਨੇ, ਕੌਂਸਲੇਟ ਜਨਰਲ ਆਫ ਇੰਡੀਆ ਨਿਊਯਾਰਕ ਕੰਡੈਮਸ ਕਨੈਟੀਕਟ ਅਸੈਂਬਲੀਜ਼ ਕਾਲ ਟੂ ਸੈਲੀਬ੍ਰੇਟ ਸਿੱਖ ਇੰਡੀਪੈਂਡੈਂਸ ਡੇ। ਜਦੋਂ ਕੌਂਸਲ ਜਨਰਲ ਇਹ ਆਫੀਸ਼ੀਅਲ ਆ ਗਿਆ, ਅਦਰਵਾਈਜ਼ ਹੁੰਦਾ ਜੀ ਉਹ ਪ੍ਰੋਪੇਗੈਂਡਿਸਟ ਚੈਨਲ ਹੈ, ਕਿਸੇ ਹੋਰ ਨੇ ਕੀਤਾ, ਪਰ ਇਹ ਕੌਂਸਲ ਜਨਰਲ ਨੇ ਕੀ ਕਿਹਾ। ਇਸ ਤੋਂ ਪਹਿਲਾਂ ਜਿਹੜੇ ਉਹਨਾਂ ਦੇ BJP ਦੇ ਜਿਹੜੇ ਟੁਚੇ ਰੱਖੇ ਹੋਏ ਨੇ, ਉਹਨਾਂ ਦੇ ਪਹਿਲਾਂ ਤਾਂ ਉਹਨਾਂ ਦਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਨੈਸ਼ਨਲ ਸਪੋਕਸਮੈਨ ਹੈ RP ਸਿੰਘ, he lashed out at the highly condemnable move by the Connecticut administration and said that it was not at all acceptable। ਇਹ BJP ਦਾ ਨੈਸ਼ਨਲ ਸਪੋਕਸਮੈਨ ਜੀ ਕਨੈਟੀਕਟ ਨੇ ਕੀ ਕਰਤਾ ਇਹਨੂੰ ਅਸੀਂ ਮੰਨ। ਸਿੰਘ also called on US President Joe Biden's administration should intervene। ਉਹ ਸਮਝਦੇ ਨੇ ਇਹਨਾਂ ਦਾ ਭਾਰਤ ਹੈ ਜਿੱਥੇ ਮਤਲਬ ਉਹਨਾਂ ਨੇ ਜੋ ਬਾਈਡਨ ਨੂੰ ਅਪੀਲ ਕੀਤੀ ਹੈ ਕਿ ਫੌਰਨ ਦਖਲਅੰਦਾਜ਼ੀ ਕਰੋ, ਇਹ ਕੀ ਹੋ ਗਿਆ। ਉਹ ਅੱਗੋਂ ਕਹਿ ਰਿਹਾ
declaration by Connecticut is an open support for an independent state Khalistan within India। ਹੋਰ ਕੀ ਹੈ? ਇਹੀ ਤਾਂ ਮੈਸੇਜ ਤੁਹਾਨੂੰ ਦਿੱਤਾ ਹੈ ਕਿ ਭਾਈ ਅਮਰੀਕਾ ਦੀਆਂ 50 ਸਟੇਟਾਂ ਚੋਂ ਇੱਕ ਸਟੇਟ ਜਿਹੜੀ ਹੈ ਉਹ ਸਾਈਟੇਸ਼ਨ ਦੇ ਰਹੀ ਹੈ, ਉਹ 29 ਅਪ੍ਰੈਲ 1986 ਦੀ ਖਾਲਿਸਤਾਨ ਦੀ ਡੈਕਲੇਰੇਸ਼ਨ ਨੂੰ ਮਾਨਤਾ ਦੇ ਰਹੀ ਹੈ, ਉਹਨੂੰ ਸਿੱਖ ਇੰਡੀਪੈਂਡੈਂਸ। ਇਹ ਸਟੈਪ ਜਾ ਰਹੇ ਨੇ ਉਸ ਪਾਸੇ ਜਿਹੜਾ ਦੁਸ਼ਮਣ ਚੰਗੀ ਤਰ੍ਹਾਂ ਸਮਝਦਾ। ਫਿਰ ਦੁਸ਼ਮਣ ਜਦੋਂ ਤੱਕ ਤੁਹਾਡੇ ਵਿਚਲੇ ਕਿਸੇ ਫੀਲੇ ਨੂੰ ਨਾ ਲਿਆਏ, ਉਹਨਾਂ ਨੂੰ ਲੱਗਦਾ ਵੀ ਇਹਦਾ ਮਤਲਬ ਸਾਰੇ ਸ਼ਾਇਦ ਸਿੱਖ ਹੀ 35 ਮਿਲੀਅਨ ਸਿੱਖ ਹੀ ਸਪੋਰਟਰ ਨੇ, ਉਹ ਲਿਆਏ ਆਪਣਾ ਜਿਹੜਾ ਨਵਾਂ ਟੌਂਟ ਬਟੌਂਟ ਸ਼ਿੰਗਾਰ ਕੇ ਖੜਾ ਕੀਤਾ ਮਨਜਿੰਦਰ ਸਿਰਸਾ। ਹੁਣ ਉਹਦਾ ਬਿਆਨ, mischievous attempt by the state of Connecticut proves how oblivious it is the real issue। कि भी ये शरारती तत्व जो लिया रहे ने असली इशू की है। The state has waded into unknown and unwanted territory। अमेरिका ਨੂੰ ਧਮਕੀਆਂ ਦੇ ਰਿਹਾ ਕਿ ਜੀ ਇਹ unknown unwaded territory state ਆ ਗਈ। The timing of this mindless act could not have been worse when both India and US have been cooperating and coordinating on important issues। ਕਿ ਕਿੱਥੋਂ ਆ ਗਈ ਡੈਕਲੇਰੇਸ਼ਨ ਵੀ ਅਮਰੀਕਾ ਇੰਡੀਆ ਤੇ ਗੱਲਬਾਤ ਕਰ ਰਹੇ ਨੇ, ਵਪਾਰ ਕਰ ਰਹੇ ਨੇ ਇੱਕ ਦੂਜੇ ਦੇ ਨਾਲ, ਔਰ ਇਹ ਟਾਈਮਿੰਗ ਕਿੱਥੋਂ ਆ ਗਈ। He also strongly condemned this unfriendly gesture of Connecticut government कि ਅਸੀਂ ਨਖੇਦੀ ਕਰਦੇ हैं Connecticut ਸਰਕਾਰ ਦੀ, and call upon it not to interfere in the internal affairs of India। ਕਿ ਸਾਡੇ ਭਾਰਤ ਮਹਾਨ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਮਤ ਕਰੋ। The US being a friendly country, any attempt to promote violence, separatism or terrorism should be resisted। ਮਨਜਿੰਦਰ ਸਿਰਸਾ ਸਾਹਿਬ ਉਹਨੇ ਕਿਹਾ ਜੀ ਇਹ ਦੋਸਤ ਮੁਲਕ ਇਹ ਸਾਡੇ ਖਿਲਾਫ ਕਰ ਰਿਹਾ, ਇਹ ਤੁਹਾਨੂੰ ਮਤ ਕਰੋ ਸਾਡੇ ਉਹ ਸਾਰੇ 'ਚ। ਫਿਰ ਹੁਣ ਜੇ ਬੀਜੇਪੀ ਤੇ ਉਹ ਸਰਕਾਰ ਇਸ ਲੈਵਲ ਤੇ ਹਿੱਲੀ, ਕਾਂਗਰਸ ਕਿਵੇਂ ਪਿੱਛੇ ਰਹਿ ਜਾਏ। ਹੁਣ ਕਾਂਗਰਸ ਦਾ ਜਿਹੜਾ ਰਾਜ ਸਭਾ ਦਾ MP ਹੈ ਅਭਿਸ਼ੇਕ ਸਿੰਘ, ਉਹਨੇ ਵੀ ਨਾਲ ਦੀ ਨਾਲ ਟਵੀਟ ਕੀਤਾ। ਉਹਨੇ ਕਿਹਾ if US state Connecticut recognizes Sikh Independence Day, then Indian state Rajasthan should recognize Texas as part of Mexico। Explain to them in the language they understand। ਉਹ ਕਹਿੰਦੇ ਜੇ ਅਮਰੀਕਾ ਦੀ ਕਨੈਟੀਕਟ ਨੇ ਖਾਲਿਸਤਾਨ ਨੂੰ ਮਾਨਤਾ ਦੇ ਦਿੱਤੀ ਹੈ ਤੇ ਸਾਡੀ ਰਾਜਸਥਾਨ ਇਸ ਲਈ ਕਹਿ ਰਿਹਾ ਕਿਉਂਕਿ ਕਾਂਗਰਸ ਦੀ ਗਵਰਨਡ ਸਟੇਟ ਹੈ, ਕਿ ਉਹ ਵੀ ਮਾਨਤਾ ਦੇ ਦੇ ਕਿ ਟੈਕਸਾਸ ਇੱਕ ਅਲੱਗ ਮੈਕਸੀਕੋ ਦਾ ਹੈ। ਤੁਸੀਂ ਇਹ ਦੇਖੋ ਵੀ ਸਣੇ ਜਦੋਂ ਅਸੀਂ ਇਹ ਕਹਿੰਦੇ ਆ ਵੀ ਇਹਨਾਂ ਹਿੰਦੂ ਤਵੀਆਂ ਦੇ ਅੰਦਰ ਵੜ ਕੇ ਦੇਖੋ, ਇਹਨਾਂ ਦੇ ਟੋਪੀ ਚਿੱਟੀ ਹੈ ਕਿ ਭਗਵਾ ਹੈ ਕਿ ਸਾਧਵੀਆਂ ਨੇ ਕਿ ਕੌਣ ਨੇ, ਹਰ ਇੱਕ ਦੇ ਅੰਦਰ ਕਿਵੇਂ ਹਿੰਦੂਤਵਾ ਕਿਵੇਂ ਵਿਦਿਨ 24 ਆਵਰਸ ਮਿਰਗੀ ਦਾ ਦੌਰਾ ਸਭ ਨੂੰ ਪਿਆ। ਫਿਰ ਹੁਣ ਜੇ ਇਹ ਰਹਿ ਗਿਆ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਉਹ ਬਿਠਾਇਆ ਲਿਆ ਕੇ ਕਾਮੇਡੀਅਨ ਚੀਫ ਮਿਨਿਸਟਰ ਦੇ ਤੌਰ ਤੇ, ਉਹ ਕਿਵੇਂ ਪਿੱਛੇ ਰਹਿ ਜਾਣ। ਆਮ ਆਦਮੀ ਪਾਰਟੀ ਚੀਫ ਸਪੋਕਸਪਰਸਨ ਇਨ ਪੰਜਾਬ ਮਲਵਿੰਦਰ ਕੰਗ meanwhile said separatists like Sikhs for Justice chief Gurpatwant Pannu have no support in Punjab and demanded strict action। ਉਹਨੇ ਵਰਲਡ ਸਿੱਖ ਪਾਰਲੀਮੈਂਟ ਦਾ ਮੂਵ ਹੈ ਇਹਦੇ 'ਚ ਲੈ ਕੇ ਆਣਾ। ਇਹਦੇ ਤੋਂ ਇਹ ਲੱਗਦਾ ਕਿ ਵੀ ਜਿਵੇਂ ਹੜਬੜਾ ਕੇ ਉੱਠਦੇ ਨੇ ਮਿਰਗੀ ਦੇ ਦੌਰੇ ਤੋਂ ਬਾਅਦ ਜਦੋਂ ਹੁੰਦਾ, ਉਹਨੂੰ ਕਈ ਵਾਰੀ ਉੱਠ ਕੇ ਪਤਾ ਵੀ ਨਹੀਂ ਲੱਗਦਾ ਵੀ ਇਹ ਕੀ ਹੋ ਗਿਆ। ਇਹਨਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਵੀ ਕੀ ਹੋ ਰਿਹਾ ਜਾਂ ਕੀ ਹੋ ਗਿਆ। ਪਰ ਹੁਣ ਅਸੀਂ ਆਫੀਸ਼ੀਅਲ ਰਿਐਕਸ਼ਨ, ਇਹ ਤਾਂ ਉਹਨਾਂ ਦੀਆਂ ਪਾਰਟੀਆਂ, ਉਹਨਾਂ ਦੇ ਸਪੋਕਸਪਰਸਨ, ਮੀਡੀਆ ਦੇ ਉੱਤੇ ਓਪੀਨੀਅਨ ਇੰਡੀਆ ਨੇ ਚੀਕਾਂ ਮਾਰੀਆਂ, ਪਰ ਹੁਣ ਤੁਸੀਂ ਉਹਨਾਂ ਦੇ ਕੌਂਸਲ ਜਨਰਲ ਦੀ ਸਟੈਂਪ ਥੱਲੇ ਜਿਹਦੇ 'ਚ ਉਹ ਸ਼ੇਰ ਅੱਧੇ ਜਿਹੜੇ ਨੇ ਉਹ ਦੋਨੋਂ ਪਾਸੇ ਘੁੰਮ ਰਹੇ ਹੁੰਦੇ ਨੇ, ਉਹਦੇ ਥੱਲੇ ਜਿਹੜੀ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ, ਵੀ ਕੰਡੈਮ the so-called citation of the General Assembly of the State of Connecticut in USA regarding an illegal act। ਪਹਿਲੀ ਤਾਂ ਗੱਲ so called ਨਹੀਂ ਹੈ, citation ਹੈ, citation ਹੈ। ਜੇ so called ਹੁੰਦੀ ਫਿਰ ਤੁਹਾਨੂੰ ਚੀਕਾਂ ਮਾਰਨ ਦੀ ਕੀ ਲੋੜ ਸੀ? ਤੁਹਾਨੂੰ ਵੀ ਪਤਾ ਹੈ ਅਸਲੀ citation ਹੈ। ਫਿਰ ਤੁਹਾਨੂੰ ਕਿਹਨੇ ਹੱਕ ਦਿੱਤਾ ਵੀ ਤੁਸੀਂ ਅਕਾਲ ਤਖਤ ਤੇ ਡਿਸਾਈਡ ਕਰਨਾ ਹੈ ਕਿ ਅਕਾਲ ਤਖਤ ਦਾ ਫੈਸਲਾ ਇਲੀਗਲ ਐਕਟ ਹੈ? ਤੁਹਾਡਾ ਤਖਤ ਦਿੱਲੀ ਦਾ ਹੈ, ਉੱਥੇ ਤੁਸੀਂ ਜੋ ਮਰਜ਼ੀ ਕਰੋ। ਇਹ 26 ਜਨਵਰੀ 1986 ਨੂੰ ਇਹ ਤਾਂ ਪੰਥ ਦੇ ਸਰਵਉੱਚ ਅਦਾਲਤ ਦਾ ਫੈਸਲਾ ਹੈ ਜਿਸ 'ਚ ਸਰਬੱਤ ਖਾਲਸਾ ਹੁੰਦਾ। ਫਿਰ ਕਹਿ ਰਹੇ ਦਿਸ ਇਜ਼ ਐਨ ਅਟੈਂਪਟ ਬਾਈ ਸਮ ਮਿਸਚੀਵੀਅਸ ਐਲੀਮੈਂਟਸ ਟੂ ਯੂਜ਼ ਦਾ ਨੇਮ ਆਫ ਦਾ ਅਸੈਂਬਲੀ ਫॉर देयर ਨੈਫੇਰੀਅਸ ਪਰਪਸਿਸ। ਯੂਜ਼ ਕਿਵੇਂ ਹੋਇਆ ਭਾਈ? 7 ਤੋਂ ਜ਼ਿਆਦਾ ਜਿਹੜੇ ਸੈਨੇਟਰ ਰਿਪਰੈਜ਼ੈਂਟੇਟਿਵਸ ਨੇ ਉਹਨਾਂ ਨੇ ਸਪਾਂਸਰ ਕੀਤਾ ਹੈ। ਸਟੇਟ ਦੇ ਵਿੱਚ ਜਾ ਕੇ ਪੂਰੀ ਗੱਲ ਹੁੰਦੀ ਹੈ। ਇਹ ਅਦਰਵਾਈਜ਼ ਕਿਵੇਂ ਹੋਇਆ? ਸੋ ਕਾਲਡ ਮਿਸਚੀਵੀਅਸ, ਇਹ ਸੈਨੇਟਰਸ ਨੂੰ ਮਿਸਚੀਵੀਅਸ ਕਹਿ ਰਹੇ, ਉਹਨਾਂ ਤੋਂ ਚੁਣਿਆ ਲੋਕਾਂ ਨੇ ਬਹੁਤ ਚੰਗੀ ਤਰ੍ਹਾਂ, ਉਹਨਾਂ ਦੇ ਆਪਣੇ ਲੈਜਿਸਲੇਚਰ
ਐਕਸਪਰਟ ਹੁੰਦੇ ਨੇ, ਰਿਸਰਚਰ ਹੁੰਦੇ ਨੇ। ਅੱਜ ਕੱਲ੍ਹ ਤਾਂ ਗੂਗਲ ਤੇ ਉਂਗਲ ਮਾਰੋ ਪਤਾ ਲੱਗ ਜਾਂਦਾ ਹੈ ਕਿ ਕਿੱਥੇ ਕੀ ਹੈ। ਪਰ ਤੁਸੀਂ ਇਹਨਾਂ ਦੀ ਤਕਲੀਫ ਦੇਖੋ, ਨੈਫੇਰੀਅਸ ਪਰਪਸਿਸ। ਆਜ਼ਾਦੀ ਦੀ ਡੈਕਲੇਰੇਸ਼ਨ ਨੈਫੇਰੀਅਸ ਨਹੀਂ ਹੁੰਦਾ। ਤੁਹਾਡੇ ਵੀ ਨਹਿਰੂ ਨੇ, ਦੂਜਿਆਂ ਨੇ 29 ਮਾਰਚ ਜਾਂ 29 ਮਾਰਚ ਸੀ 1929 ਦੇ ਵਿੱਚ ਰਾਵੀ ਦੇ ਕੰਢੇ ਐਲਾਨ ਕੀਤਾ ਸੀ ਜੀ ਅਸੀਂ ਅੰਗਰੇਜ਼ਾਂ ਤੋਂ ਆਜ਼ਾਦ ਹੋਣਾ, ਅਸੀਂ ਤਾਂ ਬੌਰਨ ਆਜ਼ਾਦ ਹਾਂ, ਅਸੀਂ ਤਾਂ ਰੋਜ਼ ਰਾਜ ਕਰੇਗਾ ਖਾਲਸਾ ਪੜ੍ਹਦੇ ਹਾਂ। ਇਹ ਕਿਵੇਂ ਜਿਹੜਾ ਹੋਇਆ? ਫਿਰ ਕਹਿੰਦਾ these vested interests seek to divide communities and promote bigotry and hatred। ਵੀ ਲੜਾਈ ਤਾਂ ਸਟੇਟ ਦੇ ਨਾਲ ਹੈ, ਨਾ ਸਾਈਟੇਸ਼ਨ 'ਚ ਕੋਈ ਹਿੰਦੂਆਂ ਦੇ ਖਿਲਾਫ ਹੈ, ਨਾ ਕੋਈ ਸਿੱਖ ਕੌਮ ਦੀ ਲੜਾਈ ਹਿੰਦੂਆਂ ਦੇ ਖਿਲਾਫ ਹੈ। ਅਸੀਂ ਇੰਡੀਅਨ ਸਟੇਟ ਦੇ ਖਿਲਾਫ ਜੂਨ 84 ਨੂੰ ਹਮਲਾ ਇੰਡੀਅਨ ਸਟੇਟ ਨੇ ਕੀਤਾ ਔਰ ਅਸੀਂ ਆਪਣੀ ਆਜ਼ਾਦੀ ਦਾ ਐਲਾਨ ਕੀਤਾ ਔਰ ਉਸ ਐਲਾਨਨਾਮੇ 'ਚ ਅਸੀਂ ਦੁਨੀਆ ਦੇ ਮੁਲਕਾਂ ਤੋਂ ਹਮਾਇਤ ਮੰਗੀ ਕਿ ਸਾਡੇ ਆਜ਼ਾਦ ਮੁਲਕ ਨੂੰ ਮਾਨਤਾ ਦਿਓ ਔਰ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਅਮਰੀਕਾ ਦੀਆਂ 50 ਸਟੇਟਾਂ 'ਚੋਂ ਇੱਕ ਵੱਡੀ ਹਿਸਟੋਰੀਕਲ ਬੈਕਗ੍ਰਾਉਂਡ ਵਾਲੀ ਸਟੇਟ ਕਨੈਟੀਕਟ ਨੇ ਸਾਡੀ ਉਸ ਡੈਕਲੇਰੇਸ਼ਨ ਨੂੰ ਮਾਨਤਾ ਦਿੱਤੀ ਹੈ, ਰੈਕਗਨਾਈਜ਼ ਕੀਤਾ ਹੈ। ਬਿਲਕੁਲ। देयर एजेंडा ऑफ वायलेंस हैज नो प्लेस इन डेमोक्रेटिक सोसाइटीज लाइक द USA एंड इंडिया। ਹਾਂ, ਤੁਹਾਡਾ ਜਿਹੜਾ ਪ੍ਰਧਾਨ ਮੰਤਰੀ ਮੋਦੀ ਬਿਠਾਇਆ ਉਸ ਤੋਂ ਵੱਡਾ ਦਹਿਸ਼ਤਗਰਦ ਕੌਣ ਹੈ ਜਿਹਨੂੰ 12 ਸਾਲ ਅਮਰੀਕਾ 'ਚ ਵੜਨ ਨਹੀਂ ਦਿੱਤਾ ਗਿਆ ਹੈ? ਵੀ ਉਹਨੇ ਹਜ਼ਾਰਾਂ ਬੇਗੁਨਾਹ ਮੁਸਲਮਾਨਾਂ ਦੇ ਖੂਨ ਦੀ ਹੋਲੀ ਖੇਡੀ ਗੁਜਰਾਤ ਦੇ ਵਿੱਚ। ਤੁਸੀਂ ਕਿਹੜੀ ਜਿਹੜੀ ਔਰ ਤੁਹਾਡੀ RSS ਜਮਾਤ ਜਿਹੜੀ ਖੜੀ ਦਹਿਸ਼ਤਗਰਦੀ ਦੇ ਉੱਤੇ ਹੈ ਔਰ ਤੁਹਾਡੀ ਧਰਮ ਸੰਸਦ ਤੇ ਫਲਾਣੇ ਤੇ ਤੁਹਾਡੇ ਸੋ ਕਾਲਡ ਭਗਵੇ ਗੁੰਡੇ ਜਿਹੜੇ ਕਿ ਮੁਸਲਮਾਨ ਜੈਨੋਸਾਈਡ ਕਰ ਰਹੇ ਨੇ ਉਹਨਾਂ ਦੀਆਂ ਧਮਕੀਆਂ ਦਿੰਦੇ ਨੇ। ਔਰ ਅਸੀਂ ਜ਼ਿਕਰ ਕਰਾਂਗੇ ਕਿ ਪਟਿਆਲੇ ਦੇ ਵਿੱਚ ਕਿਸ ਕਿਸਮ ਦੀ ਗੁੰਡਾਗਰਦੀ ਇਹਨਾਂ ਨੇ ਸਟੇਟ ਪੈਟਰਨੇਜ ਦੇ ਥੱਲੇ ਔਰ ਖੁਫੀਆ ਏਜੰਸੀਆਂ ਦੀ ਅਗਲੀ ਖੇਡ ਦੇ ਥੱਲੇ। ਪਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਜਦੋਂ ਮੈਂ ਇਹਨੂੰ ਪੜ੍ਹਿਆ ਵੀ, ਮੈਂ ਪੜ੍ਹ ਵੀ ਰਿਹਾ, ਜਿਹਨੂੰ ਕਹਿੰਦੇ ਨਾ ਕਿ ਵੀ ਅੰਦਰ ਤੁਹਾਡੇ ਚਾਹ ਚੜ੍ਹ ਜਾਂਦਾ ਵੀ ਵਾਹ 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 ਵਾਹ। ਇੰਨੀ ਤਕਲੀਫ ਇਹ ਹੈ ਜਿਹੜਾ ਇਹਨਾਂ ਨੂੰ ਇਹ ਵੱਟੋ ਵੱਟ ਪਾਉਣਾ ਹੈ। ਫਿਰ ਉਹ ਕਹਿ ਰਿਹਾ ਕਿ Embassy of India in Washington DC and Consulate General of India in New York will take up this issue appropriately with the concerned US lawmakers। ਕਿ ਸਾਡੀ ਵਾਸ਼ਿੰਗਟਨ ਦੀ ਐਮਬੈਸੀ ਔਰ ਨਿਊਯਾਰਕ ਦਾ ਕੌਂਸੂਲੇਟ ਅਸੀਂ ਲਾਅਮੇਕਰਸ ਨਾਲ ਇਹਨੂੰ ਚੁੱਕਾਂਗੇ। ਮਤਲਬ ਇਹ ਹੈ ਕਿ ਹੁਣ ਇਹਨਾਂ ਨੇ ਜਿਹੜੇ ਆਪਣੇ ਸਾਰੇ ਟੌਂਟ ਪਟੌਂਟ ਇਕੱਠੇ ਕੀਤੇ ਹੋਏ ਨੇ ਔਰ ਪੈਸੇ ਦੇ ਕੇ ਜਿਹੜੀਆਂ PR ਫਰਮਾਂ ਹਾਇਰ ਕੀਤੀਆਂ ਹੁੰਦੀਆਂ ਨੇ, ਲੌਬਿੰਗ ਫਰਮਾਂ ਨੇ, ਉਹਨਾਂ ਤੋਂ ਚਿੱਠੀਆਂ ਲਿਖਵਾਉਣਗੇ, ਉਹਨਾਂ ਨੂੰ ਜਾ ਕੇ ਮਿਲਣਗੇ, ਉਹਨਾਂ ਨੂੰ ਕਹਿਣਗੇ ਕਿ ਇਹ ਦਹਿਸ਼ਤਗਰਦਾਂ ਦੀ ਕੌਮ ਹੈ। ਦੇਖੋ ਇਹਨਾਂ ਨੇ ਇੰਦਰਾ ਗਾਂਧੀ ਨੂੰ ਕੀ ਕਰਤਾ ਸੀ, ਜਨਰਲ ਵੈਦਿਆ ਨੂੰ ਕੀ ਕਰਤਾ ਸੀ, ਈਵਨ ਏਅਰ ਇੰਡੀਆ ਦੇ ਜਹਾਜ਼ ਨੂੰ ਸਿੱਖਾਂ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕਰਦੇ ਰਹੇ ਨੇ, ਕਰਨਗੇ। ਪਰ ਚਲੋ ਹੁਣ ਅਸੀਂ ਪਹਿਲੀ ਵਾਰ ਅਸੀਂ ਜਿਹੜਾ ਹੈ ਉਹ ਇਹਨਾਂ ਨੂੰ ਰਿਐਕਟ ਕਰਵਾ ਰਹੇ ਹਾਂ ਔਰ ਸਾਡੇ ਕੋਲ ਤਾਂ ਜਿਹੜੀ ਹੈ ਬੜੀਆਂ ਰੈਲੇਵੈਂਟ ਨੇ ਕਿ ਭਾਈ ਅਜੇ ਤਾਂ 4 ਦਿਨ ਪਹਿਲਾਂ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਇੰਡੀਆ ਨੂੰ ਜਿਹੜਾ ਵਰਸਟ ਪ੍ਰੋਸੀਕਿਊਟਰ ਜਿਹੜਾ ਉਹ ਕਿਹਾ, ਵਰਸਟ ਪ੍ਰੋਸੀਕਿਊਟਰ ਮਾਈਨੋਰਿਟੀਜ਼ ਦਾ, ਉਹਨੇ ਕਿਹਾ ਵੀ ਇਹਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨੋ। 10,000 ਤੋਂ ਜ਼ਿਆਦਾ NGOs ਜਿਹੜੀਆਂ ਗਰੀਬਾਂ ਨੂੰ ਉੱਥੇ ਰੋਟੀ ਖਵਾਉਂਦੀਆਂ ਸੀ ਉਹਦੇ ਤੇ ਤੁਸੀਂ ਪਾਬੰਦੀ ਲਾਈ ਹੋਈ ਹੈ ਔਰ US ਸਰਫ ਵਾਲਿਆਂ ਨੂੰ ਤੁਸੀਂ ਵੀਜ਼ਾ ਹੀ ਨਹੀਂ ਦਿੰਦੇ ਉੱਥੇ ਜਾਣ ਦਾ। ਔਰ ਕਿਵੇਂ ਜਿਹੜੇ ਐਮਨੈਸਟੀ ਦੇ ਹੋਣ ਜਾਂ ਰਾਣਾ ਅਯੂਬ ਵਰਗੀ ਜਿਹਨੇ ਗੁਜਰਾਤ ਫਾਈਲਸ ਲਿਖਿਆ, ਤੁਸੀਂ ਕਿਵੇਂ ਕਾਊਂਟਰ ਕਸ਼ਮੀਰ ਫਾਈਲਸ ਔਰ ਦੂਜੇ ਪ੍ਰੋਪੇਗੈਂਡੇ ਦੇ ਨਾਲ ਕਰੋੜਾਂ ਰੁਪਏ ਦੀ ਜਿਹੜੀ ਹੈ ਉਹ ਟੈਕਸ ਰਿਬੇਟ ਦੇ ਕੇ ਉਹ ਵਿਵੇਕ ਅਗਨੀਹੋਤਰੀ ਔਰ ਉਹਨਾਂ ਤੋਂ ਪ੍ਰੋਪੇਗੈਂਡਾ ਕਰਵਾ ਰਹੇ ਹੋ। ਪੰਜਾਬ 'ਚ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਕਿਸ ਕਿਸਮ ਦਾ ਤੁਹਾਡਾ ਮੀਡੀਆ, ਕਿਸਾਨ ਲਹਿਰ ਦੇ ਚੱਲਦੇ ਆ 13 ਮਹੀਨੇ ਤੁਸੀਂ ਕਿਵੇਂ ਸਮੁੱਚੀ ਕਿਰਸਾਨੀ ਨੂੰ, ਸਮੁੱਚੀ ਸਿੱਖ ਕੌਮ ਨੂੰ ਕਿਵੇਂ ਕਦੇ ਜਿਹੜਾ ਉਹਨਾਂ ਨੂੰ ਮੇਵਾਲੀ ਕਿਹਾ, ਕਦੇ ਉਹਨਾਂ ਨੂੰ ਦਹਿਸ਼ਤਗਰਦ ਕਿਹਾ, ਕਦੇ ਉਹਨਾਂ ਨੂੰ ਕ੍ਰਿਮੀਨਲ ਕਿਹਾ, ਕਿਹੜੇ ਲਫ਼ਜ਼ ਇਸਤੇਮਾਲ ਨਹੀਂ ਕੀਤੇ। ਅਲਟੀਮੇਟਲੀ ਗੋਡੇ ਵੀ ਉਹਨਾਂ ਦੇ ਅੱਗੇ ਠੇਕੇ। ਕੋਈ ਨਹੀਂ, ਆ ਜਾਓ ਹੁਣ ਅਸੀਂ ਤੁਹਾਡੀ ਪ੍ਰੋਪੇਗੈਂਡਾ ਵਾਰਫੇਅਰ ਜਿਹੜੀ ਤੁਸੀਂ ਲੁਕਵੇਂ ਜਾਂ ਦੂਜੇ ਨਾਲ ਕਰਦੇ ਹੋ, ਅਸੀਂ ਘੱਟੋ ਘੱਟ ਤੁਹਾਡੇ ਖੂਨੀ ਗੰਦੇ ਫੇਸ ਤੋਂ ਜਿਹੜਾ ਤੁਸੀਂ ਉਸ ਦੇ ਉੱਤੇ ਨਕਾਬ ਪਾਇਆ ਹੋਇਆ ਸੀ ਉਹ ਲਾ ਦਿੱਤਾ ਤੇ ਹੁਣ ਜਿਹਨੂੰ ਕਹਿੰਦੇ ਨੇ ਵੀ ਭੱਜਦਿਆਂ ਨੂੰ ਵਾਹਣ ਇੱਕੋ ਜਿਹਾ ਹੁੰਦਾ। ਹੁਣ ਅਸੀਂ ਤੁਹਾਡੇ ਬਰਾਬਰ ਖਲੋ ਕੇ ਤੁਹਾਨੂੰ ਦੱਸਾਂਗੇ ਕਿ ਭਾਈ ਸਿੱਖ ਕੌਮ ਕਿਵੇਂ ਦਰਿਆਏ ਜਮਨਾ ਤੋਂ ਵਾਘਾ ਤੱਕ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਲਿਬਰੇਟ ਕਰਵਾਏਗੀ। ਇਹ ਬਹੁਤ ਵਾਰ ਜਦੋਂ ਦੁਸ਼ਮਣ ਬਹੁਤ ਪਾਵਰਫੁਲ ਹੋਏ, ਆਡਸ ਬਹੁਤ ਹੈਵੀ ਹੋਣ ਤੁਹਾਡੇ ਅਗੇਂਸਟ, ਉਦੋਂ ਇਹ ਜਿਹੜੀ ਛੋਟੀ ਜਿਹੀ ਵਿਕਟਰੀ ਵੀ ਤੁਹਾਨੂੰ
ये एहसास करवाती है कि वी कैन डू इट ਬਿਲਕੁਲ और डिफिकल्टीज ਨੂੰ देख के ਤੁਸੀਂ ਕਹਿੰਦੇ ਹੋ कि वी शैल ओवरकम ਜੀ ਅਸੀਂ ਉਹਨਾਂ ਨੂੰ ਜਿੱਤਾਂਗੇ ਬਿਲਕੁਲ ਔਰ ਭਾਰਤੀ ਸਟੇਟ ਨੂੰ ਬਹੁਤ ਬਹੁਤ ਵਧਾਈਆਂ ਇਸ ਰਿਐਕਸ਼ਨ ਦੇ ਲਈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਥਲੇ ਨੇ ਬ੍ਰੇਕ ਵਿਊਅਰਸ ਦੋਸਤਾਂ ਇਸੇ ਤਰ੍ਹਾਂ ਹੀ ਬਣੇ ਰਹਿਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ तीह 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ ਬਾਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ no contract no reserve and no hidden fees ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ 410 204 2084 ਅਗੇਨ 410 204 2084 ਦੀਪ ਸਿੱਧੂ ਦੀ ਨਿੱਘੀ ਯਾਦ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਵਿਸ਼ੇਸ਼ ਪੰਥਕ ਕਾਨਫਰੰਸ ਰਾਇਲ ਇੰਡੀਅਨ ਪੈਲੇਸ ਨਿਊਯਾਰਕ ਵਿਖੇ 8 ਮਈ 2022 ਦਿਨ ਐਤਵਾਰ ਨੂੰ ਕਰਵਾਈ ਜਾ ਰਹੀ ਹੈ। ਇਸ ਕਾਨਫਰੰਸ ਵਿੱਚ ਸਰਦਾਰ ਕੁਸ਼ਲਪਾਲ ਸਿੰਘ ਮਾਨ ਖਾਸ ਤੌਰ ਤੇ ਹਾਜ਼ਰੀ ਭਰਨਗੇ ਤੇ ਸਰਦਾਰ ਇਮਾਨ ਸਿੰਘ ਮਾਨ ਵੀਡੀਓ ਕਾਲ ਰਾਹੀਂ ਹਾਜ਼ਰੀ ਲਗਵਾਉਣਗੇ। ਆਓ ਕੌਮੀ ਹੋਂਦ ਦੀ ਲੜਾਈ ਨੂੰ ਹੋਰ ਮਜ਼ਬੂਤ ਕਰੀਏ। ਇਸ ਕਾਨਫਰੰਸ ਵਿੱਚ ਆਪ ਸਭ ਨੂੰ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਤੁਸੀਂ TV 84 ਤੇ ਦੁਪਹਿਰ 12:30 ਵਜੇ ਤੋਂ ਦੇਖ ਸਕਦੇ ਹੋ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਖਾਲਿਸਤਾਨ ਐਲਾਨਨਾਮੇ ਦੇ ਦਿਵਸ ਮੌਕੇ ਜਿਹੜੀ ਸ਼ਿਵ ਸੈਨਾ ਦੇ ਗੁੰਡਿਆਂ ਵੱਲੋਂ ਭਾਰਤੀ ਖੁਫੀਆ ਏਜੰਸੀਆਂ ਦੀ ਸ਼ਹਿ ਤੇ ਪਟਿਆਲੇ ਵਿੱਚ ਇੱਕ ਖੂਨੀ ਜਿਹੜਾ ਖੇਡ ਖੇਡਿਆ ਗਿਆ। ਵਿਊਅਰਸ ਇਉਂ ਜਾਪਦਾ ਹੈ ਕਿ RS ਦੀ ਜਿਹੜੀ B ਟੀਮ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਸਿੱਖ ਨਸਲਕੁਸ਼ੀ ਦਾ ਜਿਹੜਾ ਇੱਕ ਹੋਰ ਜਿਹੜਾ ਦੌਰ ਹੈ ਉਹ ਆਰੰਭ ਦਿੱਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨੀ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ ਸ਼ਾਦ ਲਖਨਵੀ ਦਾ ਇਹ ਸ਼ੇਅਰ ਹੈ, ਅਕਸਰ ਅਸੀਂ ਉਸ ਨੂੰ ਅੱਡ-ਅੱਡ ਅੰਦਾਜ਼ ਦੇ ਵਿੱਚ ਦੁਹਰਾਉਂਦੇ ਹਾਂ ਕਿ ਉਹਨਾਂ ਨੇ ਕਿਹਾ ਸੀ ਕਿ ਨਾ ਤੜਪਣੇ ਕੀ ਇਜਾਜ਼ਤ ਹੈ ਨਾ ਇਜਾਜ਼ਤ फरियाद की है, घुट घुट के मर जाऊं ये मर्जी मेरे सयाद की है। ਗੁਲਾਮੀ ਇਹ ਹੁੰਦੀ ਹੈ ਕਿ ਜਿੱਥੇ ਤੁਹਾਡੇ ਲਈ ਕੋਈ ਅਪੀਲ ਵਕੀਲ ਦਲੀਲ, ਇਹ 20ਵੀਂ ਸਦੀ 'ਚ ਜਦੋਂ ਅੰਗਰੇਜ਼ੀ ਰਾਜ ਦੇ ਖਿਲਾਫ ਅਸੀਂ ਕਿਉਂ ਹੈ ਤੇ ਇਹ ਭਗਤ ਸਿੰਘ ਨਾਲ ਜਾਂ ਅਦਰਵਾਈਜ਼ ਐਸੋਸੀਏਟ ਲਫ਼ਜ਼ ਕੀਤੇ ਜਾਂਦੇ ਨੇ ਕਿ ਜਿਸ ਸਿਸਟਮ 'ਚ ਅੱਖੋਂ ਹਕੂਮਤ ਅੰਨੀ ਹੋਏ ਕੰਨੋਂ ਬੋੜੀ ਹੋਏ ਔਰ ਜਿੱਥੇ ਕੋਈ ਅਪੀਲ ਵਕੀਲ ਦਲੀਲ ਕੋਈ ਮੈਟਰ ਨਾ ਕਰੇ। ਔਰ ਜਿਵੇਂ ਜਦੋਂ ਅਸੀਂ ਉਸ ਔਰਵਿਲੀਅਨ ਜਿਹੜਾ ਔਰਵਿਲੀਅਨ 1984 ਜਾਰਜ ਆਰਵੈਲ ਨੇ ਇਸ ਨੂੰ ਡ੍ਰੀਮ ਕੀਤਾ ਸੀ ਔਰ ਐਨੀਮਲ ਫਾਰਮ 'ਚ ਵੀ ਅਸੀਂ ਉਹਨੂੰ ਦੇਖਦੇ ਹਾਂ ਕਿ ਵੀ ਜਿਹਦੇ 'ਚ ਹੁੰਦਾ ਹੈ ਕਿ ਵੀ ਐਗਜ਼ੀਕਿਊਟ ਫਸਟ ਟਰਾਈ ਲੇਟਰ, ਕਿ ਫਾਂਸੀ ਲਾ ਦਿਓ ਬਾਅਦ 'ਚ ਸੁਣਵਾਈ ਕਰਾਂਗੇ। ਸੋ ਮਤਲਬ ਇਹ ਹੁੰਦਾ ਵੀ ਤੁਸੀਂ ਕਨਕਲੂਡ ਕੀਤਾ ਹੁੰਦਾ ਕਿ ਬਈ ਇਹ ਖਤਮ ਕਰਨੇ ਨੇ। ਔਰ ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਬਈ ਟੋਟਲ ਵਾਰ ਸਾਡੇ ਤੇ ਥੋਪੀ ਗਈ, ਬੇਸ਼ੱਕ ਇੰਡੀਅਨ ਸਟੇਟ ਨੇ ਕੋਈ ਫਾਰਮਲੀ ਦੁਨੀਆ ਦੀ ਕਚਹਿਰੀ ਚਲਾਨੀ ਨਹੀਂ ਹੈ ਕਿ ਵੀ ਅਸੀਂ ਸਿੱਖਾਂ ਦੇ ਉੱਤੇ ਟੋਟਲ ਵਾਰ ਭਰਪਾ ਕਰ ਰਹੇ ਹਾਂ, ਲੇਕਿਨ ਜਿਹੜੀ ਉਹਨਾਂ ਦੀ 47 ਤੋਂ 84 ਤੱਕ 37 ਸਾਲ ਅਟੈਂਪਟ ਸੀ ਅੱਡ-ਅੱਡ ਤਰੀਕਿਆਂ ਨਾਲ ਜਜ਼ਬ ਕਰਨ ਦਾ ਆਪਣੇ 'ਚ, ਜਦੋਂ ਉਹਦੇ 'ਚੋਂ ਨਾਕਾਮਯਾਬ ਹੋਏ ਗੁਰੂ ਗ੍ਰੰਥ ਗੁਰੂ ਪੰਥ ਦੋਨਾਂ ਨੂੰ ਉਹ ਟਾਰਗੇਟ ਕਰਦੇ ਰਹੇ। ਫਿਰ ਉਹਨਾਂ ਨੇ ਟੋਟਲ ਵਾਰ ਔਰ ਉਹਦਾ ਆਗਾਜ਼ ਹੀ ਜੂਨ 84 ਦੇ ਪਹਿਲੇ ਹਫ਼ਤੇ ਫੁੱਲ ਸਕੇਲ ਟੈਂਕਾਂ ਤੋਪਾਂ ਨਾਲ ਅਕਾਲ ਤਖਤ ਤੇ ਹਮਲਾ, ਪੰਜਾਬ ਨੂੰ ਕੱਟ ਆਫ ਕਰ ਦੇਣਾ ਬਾਕੀ ਦੁਨੀਆ ਤੋਂ। ਔਰ ਇਹਨਾਂ
ਫਿਰ ਅਸੀਂ ਲਗਭਗ 38 ਵਰਿਆਂ ਦੇ ਵਿੱਚ ਜੂਨ 84 ਤੋਂ ਬਾਅਦ ਦੇਖਦੇ ਹਾਂ ਕਿ ਭਾਈ ਕਿਹੜੇ ਮਰਹਲੇ ਚੋਂ ਅਸੀਂ ਨਹੀਂ ਗੁਜ਼ਰੇ ਔਰ ਕਿਸ ਕਿਸਮ ਦਾ ਕੀ ਚੱਲ ਰਿਹਾ। ਬਿਲਕੁਲ। ਕਿਸਾਨ ਲਹਿਰ 13 ਮਹੀਨੇ ਚੱਲੀ ਕਿਸਾਨ ਲਹਿਰ, ਉਸ ਨੇ ਭਾਰਤੀ ਖੁਫੀਆ ਏਜੰਸੀਆਂ ਨੂੰ ਪੈਰੋਂ ਕੱਢ ਦਿੱਤਾ। ਬਿਲਕੁਲ। ਉਹ ਕਦੇ ਸੋਚ ਵੀ ਨਹੀਂ ਸੀ ਸਕਦੇ ਕਿ ਜਿਸ ਪੰਜਾਬ ਨੂੰ ਅਸੀਂ 37-38 ਸਾਲ ਮਾਰਿਆ, ਕੁੱਟਿਆ, ਇਸ ਹੱਦ ਤੱਕ ਜ਼ਲੀਲ ਕੀਤਾ ਹੈ, ਲੱਖ 1.5 ਲੱਖ 2 ਲੱਖ ਨੌਜਵਾਨ ਬੱਚੇ ਬੱਚੀਆਂ ਹਰ ਸਾਲ ਉੱਥੋਂ ਹਿਜਰਤ ਕਰ ਰਹੇ ਨੇ, ਇਕਨੋਮਿਕਲੀ ਇੰਨਾ ਕੁ ਮਾਰਿਆ ਕਿ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ, ਪ੍ਰਾਈਡ ਵਾਲੀ ਕੌਮ ਖੁਦਕੁਸ਼ੀਆਂ ਦੇ ਰਸਤੇ ਤੇ ਪਈ, ਕਰਜ਼ਾਈ ਕਰ ਦਿੱਤਾ ਹੈ ਔਰ ਇਸ ਹੱਦ ਤੱਕ ਜਾ ਕੇ ਅਲਗਾਵਵਾਦ, ਆਤੰਕਵਾਦ, ਉਗਰਵਾਦ, ਸਿੱਖੀ ਚਿੰਨ੍ਹਾਂ ਨੂੰ ਬਦਨਾਮ ਕਰ ਦਿੱਤਾ ਹੈ, ਸਿੱਖੀ ਸਰੂਪ ਨੂੰ ਬਦਨਾਮ ਕਰ ਦਿੱਤਾ ਹੈ। ਅੱਛਾ। ਪਰ ਜਿਉਂ ਹੀ ਕਿਸਾਨ ਲਹਿਰ ਔਰ ਉਹਦਾ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਭਾਈ ਕਿਵੇਂ ਸ਼ੰਭੂ ਤੋਂ ਸਿੰਘੂ ਤੱਕ ਦਾ ਸਫ਼ਰ ਤੇ ਫਿਰ 26 ਜਨਵਰੀ ਦਾ ਲਾਲ ਕਿਲੇ ਤੱਕ ਦਾ ਸਫ਼ਰ ਹਜ਼ਾਰਾਂ ਟਰੈਕਟਰਾਂ ਦੇ ਉੱਤੇ ਅਣਖੀ ਗੱਭਰੂ ਪੰਜਾਬ ਦੇ ਕਿਵੇਂ ਜਾ ਕੇ ਜਿਹੜਾ ਉਹ ਉੱਥੇ ਆਪਣਾ ਜ਼ੋਰ ਦਿਖਾਉਂਦੇ ਨੇ, ਉਹਨਾਂ ਨੇ ਔਰ ਸਾਰਾ ਜਿਹੜਾ ਇਹਨਾਂ ਦਾ ਹਿੰਦੂਤਵੀ ਭਾਰਤ ਆ ਉਹ ਸਟਨ ਹੋ ਕੇ ਦੇਖ ਰਿਹਾ। ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਵੀ ਉਹ ਕੀ ਕਰਨ। ਫਿਰ ਉਹਨਾਂ ਨੇ ਚਾਣਕਿਆ ਦੀ ਸਾਮ ਦੀ ਨੀਤੀ ਅਪਣਾਈ, ਜਿਹਨੂੰ ਅਸੀਂ ਸਾਮ ਦਾਮ ਦੰਡ ਭੇਦ ਕਹਿੰਦੇ ਹਾਂ। ਸਾਮ ਇਹ ਹੁੰਦਾ ਕਿ ਸ਼ਰਨ ਚਲੇ ਜਾਓ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਲੋੜ ਵੇੜੇ ਗਧੇ ਨੂੰ ਪਿਓ ਕਹਿਣਾ। ਬਿਲਕੁਲ। ਸੋ ਫਿਰ ਮੋਦੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਗੋਡਿਆਂ ਭਰਨੇ ਹੋ ਕੇ ਮਾਫੀ ਮੰਗ ਕੇ ਤਿੰਨੋਂ ਖੇਤੀ ਕਾਨੂੰਨ ਵਾਪਸ ਇਹ ਵੋ। ਲੇਕਿਨ ਇਸ ਨੇ ਇੰਡੀਅਨ ਏਜੰਸੀਆਂ ਦੇ ਸਾਹਮਣੇ ਇੱਕ ਖਤਰਨਾਕ ਟਾਸਕ ਦਿੱਤੀ ਕਿ ਇਹ ਜਿਹੜੀ ਇਸ ਸਾਰੀ ਜਿੱਤ ਤੋਂ ਬਾਅਦ ਇਹ ਨੌਜਵਾਨੀ, ਜਿਸ ਦੇ ਵਿੱਚ ਦੀਪ ਸਿੱਧੂ ਵਰਗੀ ਆਵਾਜ਼ ਵੀ ਗੂੰਜੀ, ਜਿਸ ਨੇ ਗੱਲ ਇਹ ਸਮਝਾਈ ਜਿਹੜੀ ਕਾਫੀ ਵੱਡੇ ਤਬਕੇ ਦੇ ਸਮਝ ਪਈ ਕਿ ਗੱਲ ਫਸਲਾਂ ਦੀ ਨਹੀਂ ਹੈ, ਗੱਲ ਨਸਲਾਂ ਦੀ ਹੈ। ਹੁਣ ਉਸ ਨੂੰ ਤਾਂ ਰਾਹ ਚੋਂ ਪਾਸੇ ਕਰ ਦਿੱਤਾ ਗਿਆ, ਪਰ ਸੋਚ ਤਾਂ ਵੈਸੇ ਹੀ ਗੁਰੂ ਨਾਨਕ ਸਾਹਿਬ ਦੀ ਰਹਿਮਤ ਉਸ ਧਰਤੀ ਦੇ ਉੱਤੇ ਅਬ ਚਲ ਨੀਮ ਧਰੀ ਗੁਰੂ ਨਾਨਕ ਨਿਤ ਨਿਤ ਚੜੇ ਸਵਾਈ। ਪਰ ਇਸ ਆਵਾਜ਼ ਨੂੰ ਕਿਵੇਂ ਬੰਦ ਕਰਨਾ ਹੈ, ਕਿਵੇਂ ਕੀ ਹੈ, ਫਿਰ ਅਸੀਂ ਉਹ ਸਾਰੀ ਖੇਡ ਦੇਖੀ ਕਿ ਕਿਵੇਂ ਉਹ 32-34 ਕਿਸਾਨ ਜਥੇਬੰਦੀਆਂ ਜਿਨ੍ਹਾਂ ਦੇ ਨਾਲ ਇਹ ਉਸ ਮੂਵਮੈਂਟ ਦੇ ਦੌਰਾਨ ਰਾਬਤੇ 'ਚ ਸਨ, ਕਿਵੇਂ ਉਹਨਾਂ ਨੂੰ ਇਸਤੇਮਾਲ ਕੀਤਾ, ਕਿਵੇਂ ਪੰਜਾਬ 'ਚ ਕੈਪਟਨ ਅਮਰਿੰਦਰ ਜਿਹੜਾ ਇਹਨਾਂ ਦਾ ਟਰੋਜਨ ਹਾਰਸ ਜਿਹੜਾ ਬੈਠਾ ਹੋਇਆ ਸੀ ਵਿਦਨ ਕਾਂਗਰਸ, ਉਸ ਤੋਂ ਡਿਫਲੈਕਟ ਕਰਵਾਇਆ, ਕਿਵੇਂ ਢੀਂਡਸੇ ਔਰ ਇਹ ਦੂਜੇ ਤੀਜੇ ਸਾਰੇ ਖੜੇ ਕਰਕੇ ਇੱਕ ਕਨਫਿਊਜ਼ਨ ਪੈਦਾ ਕਰਕੇ ਔਰ ਫਿਰ ਆਰਐਸਐਸ ਦੀ ਬੀ ਟੀਮ ਆਮ ਆਦਮੀ ਪਾਰਟੀ ਦੇ ਹੱਥ 'ਚ ਪਾਵਰ ਫੜਾ ਦਿੱਤੀ। ਅਕਾਲੀ ਦਲ ਵੀ ਇਰੈਲੇਵੈਂਟ ਹੋ ਗਿਆ, ਜਿਹੜਾ ਵੈਸੇ ਹੀ ਬਾਦਲਾਂ ਦੀਆਂ ਕਰਤੂਤਾਂ ਕਰਕੇ ਹੋ ਰਿਹਾ ਸੀ। ਕਾਂਗਰਸ ਨੂੰ ਉਸ ਕਿਸਮ ਦੇ ਜਿਹੜੇ ਨੇ ਉਹ ਆਪਸੀ ਖਿੱਚਤੂ ਵੀ ਔਰ ਜ਼ਾਹਰ ਹੈ ਅਮਰਿੰਦਰ ਦਾ ਇੱਕ ਜਿਹਨੂੰ ਉਹਨਾਂ ਨੇ ਇਸਤੇਮਾਲ ਕੀਤਾ। ਔਰ ਮੈਂ ਹਾਲਾਂਕਿ ਇਹ ਯਕੀਨ ਕਰਦਾ ਹਾਂ ਕਿ ਵੀ ਵਿਜ਼ਨ ਇਹ ਹੁੰਦੀ ਹੈ ਜਦੋਂ ਤੁਸੀਂ ਸੀ ਥਰੂ ਕਰ ਸਕੋ। ਔਰ ਇਹ ਦੀਪ ਸਿੱਧੂ ਦੀ ਕੋਟ ਹੈ, ਸੁਣੀ ਜਾ ਸਕਦੀ ਹੈ। ਜਦੋਂ ਉਹਨਾਂ ਨੇ ਭਗਵੰਤ ਮਾਨ ਬਾਰੇ ਕਿਹਾ, ਜਦੋਂ ਕਿ ਇਹ ਲੱਗ ਰਿਹਾ ਸੀ ਕਿ ਜਿਸ ਕਿਸਮ ਦੀ ਵੇਵ ਆਮ ਆਦਮੀ ਪਾਰਟੀ ਦੇ ਹੱਕ 'ਚ ਬਣਾਈ ਜਾ ਰਹੀ ਹੈ, ਤੇ ਦੀਪ ਸਿੱਧੂ ਦਾ ਹੀ ਕਹਿਣਾ ਸੀ ਕਿ ਭਗਵੰਤ ਮਾਨ ਬੁੱਚੜ ਬੇਨਤੇ ਨਾਲੋਂ ਵੀ ਬਦਤਰ ਸਾਬਤ ਹੋਏਗਾ ਸਿੱਖ ਜਵਾਨੀ ਦੇ ਘਾਣ ਲਈ। ਔਰ ਹੁਣ ਜਦੋਂ ਅਸੀਂ ਬੇਨਤੇ ਬੁੱਚੜ ਦੀ ਗੱਲ ਕਰਦੇ ਹਾਂ 1992 ਤੋਂ 1995 ਤੱਕ, ਜਦੋਂ ਉਹ ਨਰਕਾਂ ਨੂੰ ਤੋਰਿਆ ਜਾਂਦਾ ਹੈ, ਲਗਭਗ 50,000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਕੀਤੀ ਗਈ ਸੀ। ਔਰ ਸਾਨੂੰ ਲੱਗਦਾ ਸੀ ਵੀ ਜਿਸ ਕਿਸਮ ਦਾ ਇਹ ਸਾਰਾ ਕੇਜਰੀਵਾਲ ਨੇ ਤਿਰੰਗਾ ਯਾਤਰਾਵਾਂ ਔਰ ਵਿਕਟਰੀ ਤੋਂ ਬਾਅਦ ਅੰਮ੍ਰਿਤਸਰ ਸ਼ਹਿਰ 'ਚ ਤਿਰੰਗਿਆਂ ਦੇ ਨਾਲ ਰੋਡ ਸ਼ੋਅ ਕਰਨਾ ਇਹ ਤੋਹੀਨ ਸੀ, ਔਰ ਅਸੀਂ ਕਿਹਾ ਸੀ ਕਿ ਵੀ ਇਹ ਠੀਕ ਅਲਾਮਤ ਨਹੀਂ ਹੈ। ਫਿਰ ਰਾਜ ਸਭਾ ਦੇ ਮੈਂਬਰ ਜਿਵੇਂ ਹਿੰਦੂ ਤਵੀ ਲਿਆ ਕੇ ਪੈਸੇ ਖਾ ਕੇ ਜਿਹੜੀ ਉਹਦੀ ਚੋਣ ਸੀ ਸਾਰੀ ਜਿਸ ਅੰਦਾਜ਼, ਔਰ ਫਿਰ ਜਾ ਕੇ ਭਗਵੰਤ ਮਾਨ ਦਾ 18 ਮਹਿਕਮੇ ਦਿੱਲੀ ਦੇ ਹਵਾਲੇ ਕਰ ਦੇਣਾ। ਹੁਣ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਅਸਲ 'ਚ ਇਹਨੂੰ ਸਟੇਟ ਨੂੰ ਰਨ ਕੌਣ ਕਰ ਰਿਹਾ। ਮੈਨੂੰ ਇਹ ਲੱਗਦਾ ਸੀ ਵੀ 6 ਮਹੀਨੇ ਅਜੇ ਇਹ ਇਸ ਕਿਸਮ ਦੀ ਜਿਹੜੀ ਹੈ ਉਹ ਖੇਡ ਖੇਡਣਗੇ, ਫਿਰ ਸਿੱਖ ਜਵਾਨੀ ਵੱਲ ਹੱਥ ਪਾਉਣ ਵਾਰ ਆਉਣਗੇ। ਪਰ ਇਸ ਗੱਲ ਦਾ ਧਿਆਨ ਰਹੇ, ਜਦੋਂ ਤੁਸੀਂ ਏਜੰਸੀਆਂ ਦੇ ਕੰਮ ਕਰਨ ਦੇ ਢੰਗ ਨੂੰ ਦੇਖਦੇ ਹੋ, ਇਹ ਟਾਸਕਸ ਦਿੱਤੀਆਂ ਹੁੰਦੀਆਂ, ਇੱਕੋ ਵੇਲੇ ਮਲਟੀਪਲ ਏਜੰਸੀਆਂ ਕੰਮ ਕਰ ਰਹੀਆਂ ਹੁੰਦੀਆਂ, ਕਈ ਵਾਰ ਉਹ ਕ੍ਰਾਸ ਪਰਪਸਿਸ ਦਾ ਵੀ ਕਰ ਰਹੀਆਂ ਹੁੰਦੀਆਂ। ਇਸ ਲਈ ਇੱਕ ਏਜੰਸੀਆਂ ਦਾ ਬੰਦਾ
ਦੂਜਿਆਂ ਦੇ ਹੱਥੋਂ ਮਾਰਿਆ ਜਾਂਦਾ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਕਿਸੇ ਹੋਰ ਲਈ ਕਰ ਰਿਹਾ ਹੈ, ਵਿਧੇ ਨਹੀਂ ਉਹਨਾਂ ਦੇ ਮਹਿਕਮੇ ਦੇ ਹੁੰਦੇ। ਸੋ ਇਹ ਜਿਹੜੇ ਕਿਸੇ ਜ਼ਮਾਨੇ 'ਚ ਫੇਰੂਮਾਨ ਅਕਾਲੀ ਦਲ ਦੇ ਥੱਲੇ ਮਹੰਤ ਸੇਵਾਦਾਸ ਵਰਗੇ ਰੱਖੇ ਹੁੰਦੇ ਸੀ, ਫਿਰ ਅਸੀਂ ਉਹ ਇਹ ਬਿੱਟੇ ਵਰਗੇ ਲੋਕ ਐਂਟੀ ਟੈਰਰਿਸਟ ਫਰੰਟ ਦੇ ਨਾਂ ਕਿੱਥੋਂ ਬਿਆਨ ਦਿਵਾਉਣਾ ਹੈ, ਕਿੱਥੇ ਹੀਟ ਕ੍ਰੀਏਟ, ਇਹ ਸਾਰੇ ਇਹ ਏਜੰਸੀਆਂ ਦੇ ਬੰਦੇ, ਇਹਨਾਂ ਨੂੰ ਲਿਖ ਕੇ ਹੀ ਦਿੱਤਾ ਜਾਂਦਾ, ਇਹ ਤਾਂ ਸਿਰਫ ਭੌਂਕੇ ਰੱਖੇ ਹੁੰਦੇ ਨੇ। ਇਸੇ ਤਰ੍ਹਾਂ ਸ਼ਿਵ ਸੈਨਾ ਨਾਂ ਦੇ ਉੱਤੇ ਜਿਸ ਦਾ ਕੋਈ ਵੀ, ਔਰ ਇਹ ਗੱਲ ਹੁਣ ਦੀ ਨਹੀਂ ਹੈ, ਜਦੋਂ 80s ਦੇ ਵਿੱਚ ਵੀ ਸ਼ਿਵ ਸੈਨਾ ਬਾਲ ਠਾਕਰੇ ਦੇ ਨਾਂ ਥੱਲੇ ਬਿਆਨਬਾਜ਼ੀ ਹੁੰਦੀ ਸੀ ਤੇ ਬਾਲ ਠਾਕਰੇ ਨੇ ਕਿਹਾ ਸੀ ਇਹ ਪੰਜਾਬ ਵਾਲਿਆਂ ਨਾਲ ਸਾਡਾ ਕੋਈ ਸਬੰਧ ਨਹੀਂ ਹੈ, ਨਾ ਤਾਂ ਕੋਈ ਵੀ ਕਿਸੇ ਦਾ ਵਰਤ ਸਕਦਾ। ਅਸੀਂ ਦੇਖਦੇ ਹਾਂ ਵੀ ਜਿਉਂ ਹੀ 29 ਅਪ੍ਰੈਲ ਦੀ ਗੱਲ, ਕਿਉਂਕਿ ਦੁਨੀਆ ਦੇ ਵਿੱਚ ਇਸ ਖਾਲਿਸਤਾਨ ਡੇ ਦੀ ਹੋਈ, ਇਹਨਾਂ ਨੇ ਕਿਵੇਂ ਜਿਹੜਾ ਉਹ ਸ਼ਿਵ ਸੈਨਾ ਪਟਿਆਲਾ ਜਾਂ ਅੰਮ੍ਰਿਤਸਰ ਦੇ ਨਾਂ ਥੱਲੇ ਕਿ ਜੀ ਅਸੀਂ ਖਾਲਿਸਤਾਨ ਮੁਰਦਾਬਾਦ ਮਾਰਚ ਕਰਾਂਗੇ, ਉਹੀ ਪਵਨ ਕੁਮਾਰ ਤੇ ਉਸ ਕਿਸਮ ਦੇ ਲੋਕ ਜਿਹੜੇ ਨੇ, ਹਰੀਸ਼ ਸਿੰਘਲਾ, ਕਦੇ ਪਵਨ ਕੁਮਾਰ ਹੁੰਦਾ ਸੀ, ਹੁਣ ਹਰੀਸ਼ ਸਿੰਘਲਾ, ਜਿਨ੍ਹਾਂ ਨੂੰ ਜਿਹੜੀ XYZ ਸਿਕਿਉਰਿਟੀਜ਼ ਦਿੱਤੀਆਂ ਹੋਈਆਂ, ਉਹਨਾਂ ਤੋਂ ਕਿਵੇਂ ਭੜਕਾਟ ਪੈਦਾ ਕਰਵਾਈ। ਔਰ ਇਸ ਦਾ ਵਿਰੋਧ ਅਸੀਂ ਦੇਖਦੇ ਹਾਂ ਕਿ ਵੀ ਜੋ ਇਹਨਾਂ ਨੇ ਇਹ ਕਰਤੂਤ ਕਰਨੀ ਸੀ, ਬਰਜਿੰਦਰ ਸਿੰਘ ਪਰਵਾਨਾ, ਉਹਨੇ 2-3 ਦਿਨ ਪਹਿਲਾਂ SSP ਨੂੰ ਲੈਟਰ ਲਿਖਿਆ ਕਿ ਭਾਈ ਇਹ ਜਿਹੜਾ ਸਾਰਾ ਬੰਦ ਕਰੋ, ਇਹਨਾਂ ਨੂੰ ਇਹ ਮਤ ਭੜਕਾਟ ਪੈਦਾ ਕਰੋ। ਲੇਕਿਨ ਇਹ ਵੀ ਇੱਕ ਖਾਸ ਏਜੰਡੇ ਥੱਲੇ ਕੀਤਾ ਗਿਆ। ਇਹਦੇ ਬਾਵਜੂਦ ਕਿ ਵੀ ਸਿੱਖ ਜਥੇਬੰਦੀਆਂ ਡਿਸਪਲਿਨ 'ਚ ਰਹੀਆਂ, ਉਹਨਾਂ ਨੇ ਕਾਊਂਟਰ ਪ੍ਰੋਟੈਸਟ ਕਰਨ ਦੀ ਗੱਲ ਕੀਤੀ ਸੀ, ਲੇਕਿਨ ਹੁਣ ਕਿਵੇਂ ਹਕੂਮਤ, ਪੁਲਿਸ, ਉਹੀ ਐਡਮਿਨਿਸਟ੍ਰੇਸ਼ਨ ਕਿਵੇਂ ਨਾਲ ਰਲਿਆ ਹੋਇਆ ਸੀ ਕਿ ਪੀਸਫੁਲੀ ਜਾ ਰਹੇ ਸਿੱਖਾਂ ਦੇ ਉੱਤੇ ਕਾਲੀ ਮੰਦਰ ਪਟਿਆਲੇ ਤੋਂ ਜਿਵੇਂ ਪੱਥਰ ਬਰਸਾਏ ਗਏ, ਗੋਲੀਆਂ ਚਲਾਈਆਂ ਗਈਆਂ। ਹੁਣ ਆਮ ਹਾਲਤਾਂ ਦੇ ਵਿੱਚ ਤਾਂ ਇਹ ਗੁਰਦੁਆਰਿਆਂ ਦੇ ਅੰਦਰ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਦੇ ਨਾਲ ਆ ਵੜੇ। ਹੁਣ ਉਸ ਪਟਿਆਲੇ ਦੇ ਮੰਦਰ ਚੋਂ ਜਿੱਥੇ ਕਿ ਪਹਿਲਾਂ ਉੱਤੇ ਜੇ ਪੱਥਰ ਇਕੱਠੇ ਹੋਏ ਨੇ, ਜਿਹੜੇ ਮਾਰੇ ਗਏ ਨੇ, ਉਹ ਪੁਲਿਸ ਨੂੰ ਜਦੋਂ ਓਪਨਲੀ ਇਹ ਕਿਹਾ ਗਿਆ ਸੀ ਕਿ ਵੀ ਉਹਨਾਂ ਨੇ ਇਹ ਕੰਮ ਕਰਨਾ, ਕਿੱਥੇ ਸੀ ਐਡਮਿਨਿਸਟ੍ਰੇਸ਼ਨ? ਜਦੋਂ ਮੌਕੇ ਤੇ ਹੀ ਜਿਹੜੀ ਪੁਲਿਸ ਆਈ, ਉਹਨਾਂ ਨੇ ਨਾਨਕ ਸਿੰਘ, ਉਹਨਾਂ ਦਾ SSP, ਦੂਜਾ, ਉਹਨਾਂ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਇਵੈਂਚੁਅਲੀ ਉਹਨਾਂ ਨੂੰ ਵੀ ਕੱਢਤਾ। ਉਹਨਾਂ ਨੂੰ ਇਹ ਸੀ ਕਿ ਵੀ ਉਹ ਮਾਰੇ ਕਿਉਂ ਨਹੀਂ ਸਿੱਖ ਜਿਹੜੇ ਆਏ ਸੀ ਉੱਥੇ ਪ੍ਰੋਟੈਸਟ ਦੇ ਲਈ। ਸੋ ਕੁੱਲ ਮਿਲਾ ਕੇ ਇਸ ਸਾਰੇ ਚੋਂ ਜੋ ਅਸੀਂ ਦੇਖ ਰਹੇ ਹਾਂ, ਫਿਰ ਕਰਫਿਊ ਲਾ ਦਿੱਤਾ ਗਿਆ। ਫਿਰ ਜਦੋਂ ਹੁਣ ਗ੍ਰਿਫਤਾਰੀਆਂ ਦਾ ਵੇੜਾ ਹੈ ਤੇ ਜਿਵੇਂ ਬਲਜਿੰਦਰ ਸਿੰਘ ਪਰਵਾਨਾ, ਉਹਨਾਂ ਦੀ ਪੁਲਿਸ ਵਾਲਾ ਕਹਿ ਰਿਹਾ ਜੀ ਮੇਨ ਮਾਸਟਰਮਾਈਂਡ ਪਹਿਲਾਂ ਦੌੜ ਗਿਆ, ਫਿਰ ਅਸੀਂ ਫੜ ਲਿਆ। ਮਤਲਬ ਉਹਨਾਂ ਨੇ ਉਹੀ, ਕਿਉਂਕਿ ਇਹ ਉਹੀ ਕਹਾਣੀ ਹੈ 80s ਦੀ, ਉਹਦੇ ਸਿਰਫ ਨਾਂ ਬਦਲਦੇ ਨੇ, ਉਹੀ ਉਹਨਾਂ ਦਾ ਇੱਕ ਤੌਰ ਤਰੀਕਾ ਹੈ। ਔਰ ਉਸ ਸਾਰੇ ਦੇ ਚੱਲਦੇ ਆ ਜਿਸ ਕਿਸਮ ਦਾ ਉਹਨਾਂ ਨੇ ਪੰਜਾਬ ਦੇ ਵਿੱਚ ਮਾਹੌਲ ਸਿਰਜ ਦਿੱਤਾ ਹੈ, ਮੈਨੂੰ ਇਹ ਲੱਗਦਾ ਹੈ ਕਿ ਵੀ ਜਿਹੜੀ ਗੱਲ ਅਸੀਂ ਸਮਝਦੇ ਸੀ ਵੀ ਸ਼ਾਇਦ 6 ਮਹੀਨੇ ਬਾਅਦ ਇਹ ਸ਼ੁਰੂਆਤ ਹੋਏ, ਆਲਰੇਡੀ ਨੈਕਸਟ ਰਾਉਂਡ ਸਿੱਖ ਜਵਾਨੀ ਦੀ ਪਰਸੀਕਿਊਸ਼ਨ ਦਾ, ਕਿਉਂਕਿ ਕੇਜਰੀਵਾਲ ਨੇ ਪੰਜਾਬ ਦੀਆਂ ਸਪੀਚਾਂ ਦੇ ਵੇਲੇ ਹਿੰਦੂ ਫੈਕਟਰ ਖੜਾ ਕੀਤਾ ਸੀ ਕਿ ਜੀ ਹਿੰਦੂ ਬਹੁਤ ਅਸੁਰੱਖਿਅਤ ਨੇ। ਹੁਣ ਹਿੰਦੂਆਂ ਦੇ ਨਾਂ ਦੇ ਨਾਲ ਜੋੜ ਕੇ ਉਸ ਜਥੇਬੰਦੀ ਨੂੰ, ਜਿਹਦਾ ਕੋਈ ਅੱਜ ਵੀ ਸ਼ਾਇਦ ਆਧਾਰ ਨਹੀਂ ਹੈ, ਪਰ ਖੇਡ ਤਾਂ ਕਿਉਂਕਿ ਏਜੰਸੀਆਂ ਦੀ ਹੈ, ਉਹਨੂੰ ਜਿਵੇਂ ਪ੍ਰਮੋਟ ਕਰ ਰਹੇ ਨੇ, ਮੀਡੀਆ ਨੇ ਜਿਵੇਂ ਇਸ ਕਿਸਮ ਦੀ ਇਸ ਕਹਾਣੀ ਨੂੰ ਬਣਾਇਆ, ਜਿਵੇਂ ਸਿੱਖਾਂ ਨੇ ਕਾਲੀ ਮੰਦਰ ਦੇ ਉੱਤੇ ਹਮਲਾ ਕਰ ਦੇਣਾ ਸੀ, ਇਹ ਤਾਂ ਉਹਨਾਂ ਨੇ ਆਪਣੇ ਡਿਫੈਂਸ ਦੇ ਵਿੱਚ ਕੀਤਾ। ਹੁਣ ਜਿਹੜੇ ਸਿੱਖ ਪੀਸਫੁਲ ਨੇ, ਉਹਨਾਂ ਦੇ ਉੱਤੇ ਇਰਾਦਾ ਕਤਲ ਦੇ ਮੁਕੱਦਮੇ ਜਾਰੀ ਜਿਹੜੇ ਨੇ ਉਹ ਦਰਜ ਹੋ ਰਹੇ ਨੇ। ਦੂਸਰਿਆਂ ਨੂੰ ਜਿਹੜਾ ਉਹ ਬਿਲਕੁਲ ਖੁੱਲ੍ਹ ਖੇਡ ਹੈ, ਔਰ ਪੂਰਾ ਮੀਡੀਆ ਉਸ ਲਾਈਨ ਤੇ ਜਿਹੜਾ ਦੱਸ ਰਿਹਾ ਹੈ ਕਿ ਭਾਈ ਆਲਰੇਡੀ ਜਿਹੜਾ ਨੈਕਸਟ ਰਾਉਂਡ ਪਰਸੀਕਿਊਸ਼ਨ ਦਾ, ਜਿਹੜਾ ਕਿਸਾਨ ਲਹਿਰ ਔਰ ਮੌਜੂਦਾ ਪੀੜ੍ਹੀ ਜਿਹੜੀ ਕਿ ਹੁਣ ਆਪਣੇ ਹੱਕਾਂ ਲਈ ਸਜਗ ਹੋ ਕੇ ਖੜੀ ਹੈ, ਉਹਦੀ ਪਰਸੀਕਿਊਸ਼ਨ ਦਾ ਦੌਰ ਹੈ। ਔਰ ਇਸ ਦੇ ਉੱਤੇ ਖਾਸ ਤੌਰ ਤੇ ਸੁਖਦੇਵ ਸਿੰਘ, ਬੜੇ ਸੀਨੀਅਰ ਜਰਨਲਿਸਟ, UNI ਬਿਊਰੋ ਨੂੰ ਹੈੱਡ ਕਰਦੇ ਸੀ, BBC ਨਾਲ ਵੀ ਇਹਨਾਂ ਦੇ ਅਕਸਰ BBC ਸਟੋਰੀ ਇਹਨਾਂ ਦੇ ਨਾਲ ਕਰਦਾ। ਇਹ ਸੁਖਦੇਵ ਸਿੰਘ ਹੋਰਾਂ ਨੇ ਇਸ ਪਟਿਆਲਾ ਘਟਨਾਵਾਂ ਨੂੰ ਲੈ ਕੇ ਮੈਂ ਸਮਝਦਾ ਜਿਹੜਾ ਟਵੀਟ ਕੀਤਾ ਉਹ ਜਿਸਟ ਹੈ ਕਿ ਉੱਥੇ ਕੀ ਹੋ ਰਿਹਾ ਤੇ ਕੀ ਹੋਣ ਜਾ ਰਿਹਾ। ਉਹਨਾਂ ਨੇ ਕਿਹਾ ਜਿੰਨਾ ਮਰਜ਼ੀ ਪੁਰਅਮਨ ਰਹਿਣ, ਗੋਲੀਆਂ ਇੱਟਾਂ ਵੱਟਿਆਂ ਦਾ ਸ਼ਿਕਾਰ ਬਣਨ, ਕਿਸੇ ਨੂੰ ਝਰੀਟ ਵੀ ਨਾ ਮਾਰਨ, ਮੌਕੇ ਤੇ ਹਾਜ਼ਰ ਪੁਲਿਸ ਫੋਰਸ ਸਚਾਈ ਦੀ ਭਾਵੇਂ ਆਪ ਗਵਾਹ ਹੋਵੇ, ਪਰ ਸਿੱਖ ਗਰੁੱਪ ਕਦੇ ਨਿਰਦੋਸ਼ ਹੋ ਹੀ ਨਹੀਂ ਸਕਦੇ। ਬਸ ਇਹਨਾਂ ਦਾ ਸੜਕ ਤੇ ਉਤਰਨਾ ਹੀ ਕਾਫੀ ਹੈ, ਮੁਕੱਦਮੇ ਤੇ ਮੁਕੱਦਮਾ। ਉਹਨੇ ਦੂਸਰਿਆਂ ਨੇ ਸਾਰੇ ਕੰਮ ਕੀਤੇ ਨੇ, ਉਹਨਾਂ ਨੇ ਕਿਵੇਂ ਜਿਹੜਾ ਪੱਥਰ ਵੀ ਚਲਾਏ, ਪੁਲਿਸ ਵੀ ਦੇਖ ਰਹੀ ਹੈ ਕੌਣ ਭੜਕਾਟ ਵਾਲੇ ਨੇ। ਉਹਨਾਂ ਨੇ ਫਿਰ ਅੱਗੋਂ ਕਿਹਾ ਸਿੱਧੇ ਸਾਦੇ ਘਟਨਾਕ੍ਰਮ ਨੂੰ ਵੇਖੋ ਕਿਵੇਂ ਕਿਸ ਪਾਸੇ ਤੋੜ ਦਿੱਤਾ ਗਿਆ, ਕਿ ਕਿਵੇਂ ਇਹ ਭੜਕਾਟ ਵਾਲੀ ਲਾਈਨ ਕਿਹਨੇ ਖੜੀ ਕੀਤੀ ਤੇ ਕਿਸ ਪਾਸੇ। ਦਰਅਸਲ
ਪੰਜਾਬ ਦਾ ਅੱਜ ਕੋਈ ਇੱਕ ਖਸਮ ਨਹੀਂ, ਘੱਟੋ ਘੱਟ ਤਿੰਨਾਂ ਦੀ ਪਛਾਣ ਮੈਂ ਕਰ ਸਕਦਾ ਕਿ ਵੀ ਇੱਕ ਨਹੀਂ ਹੈ, ਤਿੰਨ ਖਸਮ ਨੇ। ਇੱਕ ਚੰਡੀਗੜ੍ਹ ਬੈਠਾ ਹੈ, ਉਹੀ ਭਗਵੰਤ ਮਾਨ, ਜਿਹਦੇ ਬਾਰੇ ਜਿਹੜਾ ਦੀਪ ਸਿੱਧੂ ਨੇ ਕਿਹਾ ਵੀ ਇਹ ਬੁੱਚੜ ਬੇਅੰਤੇ ਤੋਂ ਮਾੜਾ ਸਾਬਤ ਹੋਏਗਾ, ਉਸ ਤੋਂ ਬਦਤਰ। ਦੂਜਾ ਦਿੱਲੀ ਵਿੱਚ ਬਿਰਾਜਮਾਨ ਹੈ ਅਰਵਿੰਦ ਕੇਜਰੀਵਾਲ। ਤੀਜਾ ਵੀ ਦਿੱਲੀ ਦੇ ਹੋਰ ਉੱਚੇ ਤਖਤ ਦਾ ਵਾਸੀ ਹੈ ਮੋਦੀ, ਅਮਿਤ ਸ਼ਾਹ। ਸੋ ਇਸ ਸਾਰੇ ਨੂੰ ਜਿਹੜਾ ਅਸੀਂ ਜੇ ਦੇਖੀਏ ਕਿ ਭਾਈ ਗੱਲ ਉੱਥੇ ਜਾ ਕੇ ਇਹਨਾਂ ਨੇ ਖੜੀ ਕਰ ਦਿੱਤੀ ਹੈ। ਹਾਲਾਂਕਿ ਸਾਰੇ ਚੋਂ ਜਿਵੇਂ ਸਿੱਖ ਨੌਜਵਾਨੀ ਉਮੜ ਕੇ ਆਈ, ਉਹਨਾਂ ਨੇ ਆਪਣੇ ਹੱਕਾਂ ਲਈ ਖਲੋਣ ਦੀ ਗੱਲ ਕੀਤੀ, ਉਸ ਦੇ ਉੱਤੇ ਜਿਹੜਾ ਵੀਰ ਗਜਿੰਦਰ ਸਿੰਘ, ਸਰ ਗਜਿੰਦਰ ਸਿੰਘ, ਦਲ ਖਾਲਸਾ ਬਾਨੀ, ਖਾਲਿਸਤਾਨ ਦੇ ਇੱਕ ਵੱਡੇ ਥਿੰਕਰ, ਉਹਨਾਂ ਨੇ 4 ਲਾਈਨਾਂ ਲਿਖੀਆਂ ਨੇ। ਮੈਨੂੰ ਲੱਗਿਆ ਕਿ ਭਾਈ ਕੱਲਾ ਅਸੀਂ ਨੈਗੇਟਿਵਿਟੀ ਦੀ ਗੱਲ ਨਾ ਕਰੀਏ, ਨਾਲ ਦੀ ਨਾਲ ਜਿਹੜਾ ਸਿੰਘਾਂ ਵੱਲੋਂ ਜਿਵੇਂ ਪਟਿਆਲੇ 'ਚ ਜਿਹੜਾ ਉਹ ਆਪਣੇ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਵੀ ਕੱਲ ਹੀ ਮੈਂ ਲਿਖੀ ਹੈ ਇੱਕ ਕਵਿਤਾ, ਮੈਂ ਇਹਨਾਂ ਪਟਿਆਲੇ ਦੇ ਸਿੱਖ ਨੌਜਵਾਨਾਂ ਦੇ ਜੋਸ਼ ਤੇ ਜਜ਼ਬੇ ਦੇ ਨਾਮ ਕਰਦਾ ਹਾਂ। ਨਾ ਹਿੰਦੀ ਮੇਰੀ ਨਾ ਹਿੰਦ ਮੇਰਾ, ਨਾ ਤਿਰੰਗਾ ਨਾ ਜਨਗਨ ਮੇਰਾ, ਇਹ ਸਭ ਰਲ ਮਿਲ ਜੋ ਬਣਦਾ ਉਹ ਮੇਰੇ ਘਰ ਦਾ ਹੈ ਲਟੇਰਾ। ਬਿਲਕੁਲ। ਮੇਰਾ ਦੇਸ਼ ਪੰਜਾਬ ਗੁਰਾਂ ਵਾਲਾ, ਜੀਂਦਾ ਹੈ ਗੁਰਾਂ ਦੇ ਨਾਂ ਉੱਤੇ। ਮੇਰਾ ਝੰਡਾ ਖੰਡੇ ਵਾਲਾ ਹੈ, ਝੁਲਦਾ ਹਰ ਪਿੰਡ ਗਰਾਂ ਉੱਤੇ। ਮੇਰੇ ਸਿੱਕੇ ਨਾਨਕ ਸ਼ਾਹੀ ਨੇ, ਮੇਰੇ ਲੋਕੀ ਸੰਤ ਸਿਪਾਹੀ ਨੇ। ਜ਼ਰੇ ਜ਼ਮੀਨ ਪਵਿੱਤਰ ਦੇ, ਭਰਦੇ ਸਦੀਆਂ ਤੋਂ ਗਵਾਹੀ ਨੇ। ਮੈਂ ਹਿੰਦ ਹਿੰਦੀ ਨੂੰ ਕੀ ਜਾਣਾ, ਇਹ ਵੈਰੀ ਮੇਰੇ ਪੰਜਾਬ ਦੇ ਨੇ। ਦੋਖੀ ਨੇ ਅੰਮ੍ਰਿਤ ਦੇ ਸਰ ਦੇ, ਤੇ ਪੂਜਕ ਗਊ ਪਿਸ਼ਾਬ ਦੇ ਨੇ। ਮੈਂ ਹਿੰਦ ਹਿੰਦੀ ਨੂੰ ਕੀ ਜਾਣਾ, ਇਹ ਵੈਰੀ ਮੇਰੇ ਪੰਜਾਬ ਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਯੂਕੇ ਅਤੇ ਜਨੇਵਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਇਟਲੀ। ਇਟਲੀ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਬ੍ਰੇਸ਼ੀਆ ਦੇ ਬ੍ਰਿਕਸੀਆ ਫੋਰਮ ਵਿੱਚ 8 ਮਈ ਦਿਨ ਐਤਵਾਰ ਨੂੰ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 345 500 9516 ਜਾਂ +39 327 583 042। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ। ਦਰਸ਼ਕੋ, ਬ੍ਰੇਕ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਰੂਸ ਦੇ ਵਿਦੇਸ਼ ਮੰਤਰੀ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਜਰਮਨ ਵਿੱਚ ਯਹੂਦੀਆਂ ਤੇ ਜ਼ੁਲਮ ਕਰਨ ਵਾਲੇ ਹਿਟਲਰ ਦਾ ਪਿਛੋਕੜ ਵੀ ਯਹੂਦੀ ਸੀ, ਜਿਸ ਤਰ੍ਹਾਂ ਕਿ ਯੂਕਰੇਨ ਦਾ ਪ੍ਰੈਜ਼ੀਡੈਂਟ ਜ਼ੈਲੈਂਸਕੀ ਵੀ ਇੱਕ ਯਹੂਦੀ ਹੈ। ਇਸ ਬਿਆਨ ਤੇ ਇਜ਼ਰਾਈਲ ਪੂਰੀ ਤਰ੍ਹਾਂ ਭੜਕ ਉੱਠਿਆ ਅਤੇ ਉਸ ਨੇ ਰੂਸ ਨੂੰ ਮਾਫੀ ਮੰਗਣ ਲਈ ਕਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪ੍ਰੈਜ਼ੀਡੈਂਟ ਬਾਈਡਨ ਨੇ ਕੱਲ ਜਿਹੜੀ ਵਾਈਟ ਹਾਊਸ ਦੇ ਵਿੱਚ ਜਰਨਲਿਸਟ ਦੇ ਨਾਲ ਮਿਲਣੀ ਕਈ ਸਾਲਾਂ ਦੇ ਬਾਅਦ ਹੋਈ, 200-300 ਤੋਂ ਜ਼ਿਆਦਾ ਦੀ ਗੈਦਰਿੰਗ ਸੀ, ਉਹਦੇ ਜਿਹੜੀ ਉਹਨਾਂ ਨੇ ਗੱਲ ਕਹੀ ਕਿ ਵੀ ਜਿਹੜਾ ਸੈਕੰਡ ਵਰਲਡ ਵਾਰ ਤੋਂ ਬਾਅਦ ਇੱਕ ਲਿਬਰਲ ਜਿਹੜਾ ਸਿਸਟਮ ਬਣਿਆ ਸੀ ਉਹ ਟੁੱਟ ਰਿਹਾ ਬੜੀ ਤੇਜ਼ੀ ਨਾਲ। ਔਰ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਕਿਵੇਂ ਮਜ਼ਹਬ, ਪੈਟਰੀਓਟਿਜ਼ਮ, ਨੈਸ਼ਨਲਿਜ਼ਮ
ਔਰ ਰੇਸ, ਇਹ ਸਾਰੇ ਫੈਕਟਰ ਵਾਪਸ ਆ ਰਹੇ ਨੇ ਹਿਸਟਰੀ 'ਚ, ਜਿਨ੍ਹਾਂ ਨੂੰ ਲੱਗਦਾ ਸੀ ਕਿ ਵੀ ਦਫਨਾ ਦਿੱਤਾ ਗਿਆ ਔਰ ਅਸੀਂ ਇੱਕ ਲਿਬਰਲ ਸੁਸਾਇਟੀ, ਇੱਕ ਐਕਸੈਪਟੇਬਲ ਸੁਸਾਇਟੀ ਦੇ ਰੂਪ 'ਚ ਅੱਗੇ ਜਾ ਰਹੇ ਹਾਂ। ਉਹਦੇ 'ਚ ਕਿਉਂਕਿ ਸੈਕੰਡ ਵਰਲਡ ਵਾਰ ਦੇ ਵੱਡੇ ਕਾਰਨਾਂ 'ਚ ਇੱਕ ਨਾਜ਼ੀਆਂ ਦੀ ਨਸਲਵਾਦੀ ਵਿਚਾਰਧਾਰਾ ਸੀ ਕਿ ਭਾਈ ਉਹ ਵਾਈਟ ਰੇਸ ਦੀ ਸੁਪਰਾਮੇਸੀ, ਔਰ ਜਿਵੇਂ ਉਹਨਾਂ ਨੇ ਫਿਰ ਯਹੂਦੀਆਂ ਨਾਲ, ਜਿਪਸੀਆਂ ਨਾਲ ਔਰ ਰਾਜਸੀ ਵਿਰੋਧੀਆਂ ਨਾਲ ਨਜਿੱਠਿਆ ਔਰ ਦੁਨੀਆ 'ਚ ਆਵਾਜ਼ ਆਈ ਕਿ ਨੈਵਰ ਅਗੇਨ। ਪਰ ਅਸੀਂ ਦੇਖ ਰਹੇ ਹਾਂ ਵੀ ਈਵਨ ਬੜੇ ਮੁਸ਼ਕਲ ਨਾਲ ਪ੍ਰੈਜ਼ੀਡੈਂਟ ਮੈਕਰੋਨ ਫ੍ਰੈਂਚ ਦੇ ਜਿੱਤ ਸਕੇ ਨੇ ਆਪਣੀ ਰਾਈਵਲ ਨੂੰ, ਪਰ ਤੁਸੀਂ ਦੇਖੋ ਰੇਸਿਸਟ ਵੋਟ ਬੈਂਕ ਕਿੰਨਾ ਅੱਗੇ ਗਿਆ। ਪ੍ਰੈਜ਼ੀਡੈਂਟ ਟਰੰਪ ਇੱਥੇ ਕਿੰਨਾ ਵੱਡਾ ਉਹਨਾਂ ਦਾ ਸਪੋਰਟ ਬੇਸ ਸੀਗਾ, ਪਹਿਲਾਂ ਵੀ ਰਿਹਾ ਔਰ ਹੁਣ ਵੀ ਹੈ। ਇਸੇ ਤਰ੍ਹਾਂ ਅਸੀਂ ਯੂਰਪ ਦੇ ਵਿੱਚ ਵੀ ਭਾਰਤ ਦੇ ਹਵਾਲੇ ਨਾਲ ਤੋਂ ਬਿਲਕੁਲ ਹੀ ਮਜ਼ਹਬ ਹਿੰਦੁਸਤਾਨ ਤੇ ਆ ਗਏ ਨੇ ਔਰ ਨਫ਼ਰਤ ਨਾਲ ਭਰੇ ਹੋਏ। ਹੁਣ ਰਸ਼ੀਆ, ਜਦੋਂ ਪੁਤਿਨ ਨੇ ਯੂਕਰੇਨ ਦੇ ਉੱਤੇ ਅਟੈਕ ਕੀਤਾ ਤੇ ਜਿਹੜਾ ਯੂਕਰੇਨੀਅਨ ਚਰਚ, ਉਹ ਤਾਂ ਜ਼ਾਹਰ ਹੈ ਕੈਥੋਲਿਕ ਨੇ, ਪੋਪ ਨਾਲ ਜੁੜੇ ਹੋਏ, ਪਰ ਗ੍ਰੀਕ ਆਰਥੋਡਾਕਸ ਚਰਚ ਵਾਲਿਆਂ ਨੇ, ਉਹਨਾਂ ਦੇ ਹੈੱਡ ਨੇ ਪੁਤਿਨ ਨੂੰ ਤਾਂ ਨਵਾਜਿਆ ਕਿ ਵੀ ਤੂੰ ਤਾਂ ਬਹੁਤ ਵੱਡਾ ਸੇਵੀਅਰ ਹੈ ਇਸ ਧਰਤੀ ਦੀ ਸਿਵਲਾਈਜੇਸ਼ਨ ਦਾ ਔਰ ਜੀਸਸ ਦਾ ਤੇਰੇ ਤੇ ਬੜਾ ਕਰਮ ਹੈ। ਸੋ ਜ਼ਾਹਰ ਹੈ ਕਿ ਵੀ ਅਸੀਂ ਇਹ ਦੇਖਿਆ ਕਿ ਵੀ ਇਹ ਤਾਂ ਇੱਕਦਮ ਉਹੀ ਓਲਡ ਜਿਹੜਾ ਵਰਲਡ ਜਿਹਦੇ 'ਚ ਕਿ ਡਿਵੀਜ਼ਨ ਦਾ ਇੱਕ ਕਾਰਨ ਸੀ। ਫਿਰ ਕਿਉਂਕਿ ਯੂਕਰੇਨ ਜਿਹੜਾ ਕਿ ਰੈਜ਼ਿਸਟ ਕਰ ਰਿਹਾ ਰਸ਼ੀਅਨ ਇਨਵੇਜਨ ਨੂੰ, ਉਹਨਾਂ ਦਾ ਪ੍ਰੈਜ਼ੀਡੈਂਟ ਜ਼ੁਲੈਂਸਕੀ, ਬੇਸ਼ੱਕ ਉਹ ਵੀ ਇੱਕ ਕੈਨੇਡੀਅਨ ਸੀ ਲੇਕਿਨ ਉਹ ਜੂਇਸ਼ ਹੈ, ਯਹੂਦੀ ਹੈ। ਹੁਣ ਇਜ਼ਰਾਈਲ ਹਾਲਾਂਕਿ ਜਿਹੜਾ ਕਿ ਯਹੂਦੀਆਂ ਦਾ ਮੁਲਕ ਹੈ, ਉਹ ਬੜਾ ਬਚ ਕੇ ਕਰ ਰਹੇ ਸੀ, ਉਹਨਾਂ ਨੇ ਸਪੋਰਟ ਵੀ ਕੀਤਾ ਰਸ਼ੀਆ ਨੂੰ ਐਗਰੈਸਰ ਕਹਿਣ ਦੇ ਮੱਥਿਆਂ ਦਾ, ਪਰ ਕੋਈ ਖੁੱਲ੍ਹ ਕੇ ਉਹਦਾ ਵਿਰੋਧ ਵੀ ਨਹੀਂ ਸੀ ਕਰ ਰਹੇ। ਜਦੋਂ ਕਿ ਰਸ਼ੀਆ ਰਿਪੀਟਡਲੀ ਜਿਹੜਾ ਉਹ ਜ਼ੈਲੈਂਸਕੀ ਨੂੰ ਨਾਜ਼ੀ ਕਹਿ ਰਹੇ ਸੀ ਕਿ ਨਾਜ਼ੀ ਹੈ ਔਰ ਅਸੀਂ ਡੀ ਰੈਡੀਕਲਾਈਜ਼ ਔਰ ਡੀ ਨਾਜ਼ੀਫਿਕੇਸ਼ਨ ਕਰਾਂਗੇ ਯੂਕਰੇਨ ਦੀ। ਹੁਣ ਅੰਦਰ ਕੀ ਚੱਲ ਰਿਹਾ ਇਸ ਗੱਲ ਦਾ ਧਿਆਨ ਰਹੇ, ਜਦੋਂ ਅਸੀਂ ਯਹੂਦੀਆਂ ਦੀ ਪਰਸੀਕਿਊਸ਼ਨ ਦੀ ਗੱਲ ਕਰਦੇ ਹਾਂ ਸੈਕੰਡ ਵਰਲਡ ਵਾਰ 'ਚ, ਇਕੱਲੇ ਜਰਮਨ 'ਚ ਨਹੀਂ, ਫਿਰ ਜਿੱਥੇ ਰੂਸ 'ਚ, ਅੱਜ ਵੀ ਤੁਹਾਨੂੰ ਅਮਰੀਕਾ 'ਚ ਵੀ ਰਸ਼ੀਅਨ ਜੂ ਜ਼ਿਆਦਾ ਮਿਲਣਗੇ ਬਾਕੀਆਂ ਨਾਲੋਂ। ਈਸਟਰਨ ਜਿਹੜੇ ਪੋਲੈਂਡ ਹੋਏ ਔਰ ਇੱਥੇ ਹੋਏ, ਹੰਗਰੀ ਹੋਏ, ਰੋਮਾਨੀਆ ਹੋਏ ਔਰ ਸਰਬੀਆ ਹੋਏ, ਅੱਗੇ ਵੱਧ ਕੇ ਇਹਨਾਂ ਨੇ ਯਹੂਦੀ ਮਾਰੇ ਸੀ। ਕੋਈ ਰਸ਼ੀਅਨ ਜਿਹੜੇ ਨੇ ਉਹ ਉਹਨਾਂ ਦਾ ਆਪਣਾ ਇਸ ਕਿਸਮ ਦਾ ਰਿਹਾ ਪਾਰਟ। ਹਾਲਾਂ ਜਿਹੜਾ ਇਹਨਾਂ ਦੀ ਸਾਰੀ ਫਿਲਾਸਫੀ ਦੇਣ ਵਾਲਾ ਸੀ ਕਮਿਊਨਿਜ਼ਮ ਦਾ, ਕਾਰਲ ਮਾਰਕਸ, ਉਹ ਯਹੂਦੀ ਸੀ ਖੁਦ ਵੀ। ਲੇਕਿਨ ਹੁਣ ਕਿਵੇਂ ਇਹ ਰੇਸ ਫੈਕਟਰ ਔਰ ਇਹ ਮਜ਼ਹਬ ਫੈਕਟਰ ਅੰਦਰ ਚੱਲ ਰਿਹਾ ਹੈ ਕਿ ਰਸ਼ੀਆ ਦੇ ਫੋਰਨ ਮਿਨਿਸਟਰ ਮਿਸਟਰ ਸਰਜੀ ਲੈਵਰੋਵ, ਉਹ ਇੱਕ ਇੰਟਰਵਿਊ ਦੇ ਰਹੇ ਸੀ ਇਟਾਲੀਅਨ ਟੀਵੀ ਪ੍ਰੋਗਰਾਮ ਨੂੰ, ਜ਼ੋਨਾ ਬਿਆਨਕਾ ਐਤਵਾਰ, ਔਰ ਇਹ ਇੱਕ ਹਫ਼ਤੇ, ਹਾਲਾਂਕਿ ਹਫ਼ਤਾ ਪਹਿਲਾਂ ਹੀ ਇਜ਼ਰਾਈਲ ਦੇ ਵਿੱਚ ਹੋਲੋਕਾਸਟ ਰਿਮੈਂਬਰੈਂਸ ਡੇ ਮਨਾਇਆ ਗਿਆ, ਤੇ ਉਸ ਇੰਟਰਵਿਊ 'ਚ ਜਦੋਂ ਉਹਨੂੰ ਪੁੱਛਿਆ ਗਿਆ ਕਿ ਵੀ ਉਹ ਕਿਵੇਂ ਇਹ ਕਲੇਮ ਕਰਦਾ ਹੈ ਕਿ ਜੀ ਉਹ ਡੀ ਨਾਜ਼ੀਫਾਈ ਕਰ ਰਹੇ ਨੇ ਯੂਕਰੇਨ ਨੂੰ, ਜਦੋਂ ਕਿ ਜਿਹੜਾ ਜ਼ੈਲੈਂਸਕੀ ਹੈ ਪ੍ਰੈਜ਼ੀਡੈਂਟ ਯੂਕਰੇਨ ਦਾ, ਉਹ ਤਾਂ ਖੁਦ ਯਹੂਦੀ ਹੈ। ਹੁਣ ਉਹਦੇ ਜਵਾਬ 'ਚ ਉਹਨੇ ਕੀ ਕਿਹਾ, ਇਸ ਵੇਲੇ ਇਹਨੇ ਪੂਰੀ ਤਰਥਲੀ ਮਚਾਈ ਹੋਈ ਹੈ ਕਿ ਭਾਈ ਇਹ ਕਿੰਨਾ ਐਂਟਾਈ ਸੈਮਿਟਿਜ਼ਮ ਚੱਲ ਰਿਹਾ। ਇਜ਼ਰਾਈਲ ਨੇ ਤਾਂ ਰਸ਼ੀਅਨ ਐਂਬੈਸਡਰ ਨੂੰ ਸੱਦ ਕੇ ਪ੍ਰੋਟੈਸਟ ਕੀਤਾ, ਮਾਫੀ ਮੰਗਣ ਨੂੰ ਕਿਹਾ, ਗੱਲ ਹੋਰ ਪਾਸੇ ਵੀ ਜਾ ਸਕਦੀ ਹੈ। ਹੁਣ ਉਹਦੇ 'ਚ ਲੈਵਰੋਵ ਕਹਿੰਦਾ, ਉਹਦੇ ਐਗਜ਼ੈਕਟ ਲਫ਼ਜ਼ ਮੈਂ ਕੋਟ ਕਰ ਰਿਹਾ, I could be wrong, but Hitler also had Jewish blood. That Zelensky is Jewish means absolutely nothing. Wise Jewish people say that most ardent anti-Semites are usually Jews. ਹੁਣ ਉਹਨੇ ਇੱਕ ਨਹੀਂ ਦੋ ਅੱਗ ਲਾਉਣ ਵਾਲੀਆਂ ਗੱਲਾਂ ਕੀਤੀਆਂ। ਪਹਿਲਾਂ ਤਾਂ ਉਹਨੇ ਕਿਹਾ ਵੀ ਜ਼ੈਲੈਂਸਕੀ ਜੇ ਯਹੂਦੀ ਹੈ ਤੇ ਇਹਦਾ ਮਤਲਬ ਇਹ ਥੋੜੀ ਹੈ ਵੀ ਉਹ ਨਾਜ਼ੀਆਂ ਵਾਲਾ ਨਾਜ਼ੀ ਤਰਜ਼ ਨਹੀਂ ਹੈ। ਉਹਨੂੰ ਕਿਹਾ ਹਿਟਲਰ ਵੀ ਤਾਂ ਯਹੂਦੀ ਸੀ, ਉਹਦੇ 'ਚ ਵੀ ਜੂਇਸ਼ ਬਲੱਡ ਸੀ। ਫਿਰ ਉਹਨੇ ਕਿਹਾ ਵੀ ਅੱਜ ਵੀ ਜਿਹੜਾ ਸਭ ਤੋਂ ਜ਼ਿਆਦਾ ਜਿਹੜੇ ਯਹੂਦੀਆਂ ਨੂੰ ਹੇਟ ਕਰਨ ਵਾਲੇ ਐਂਟਾਈ ਸੈਮਾਈਟ ਨੇ ਉਹ ਖੁਦ ਯਹੂਦੀ ਨੇ। ਹੁਣ ਇਹ ਬਿਆਨ ਆਉਣ ਦੀ ਦੇਰ ਹੀ ਸੀ ਕਿ ਵੀ ਇਹ ਪੋਲੀਟੀਕਲ ਸਪੈਕਟਰਮ ਦੇ ਵਿੱਚ ਨਾਲ ਦੀ ਨਾਲ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨਾਫਤਲੀ ਬੈਨੇਟ ਨੇ ਕਿਹਾ, such lies are meant to blame the Jews themselves for the most terrible crimes in history and thus free the oppressors of the Jews from their responsibilities। ਕਿ ਵੀ ਇਸ ਕਿਸਮ ਦੀ ਬਿਆਨਬਾਜ਼ੀ ਇਹੀ ਦੱਸਣ ਲਈ ਕੀਤੀ ਜਾਂਦੀ ਹੈ ਜੇ ਤੁਸੀਂ ਆਪ ਹੀ ਕਰ ਰਹੇ ਹੋ। ਔਰ ਇਹ ਗੱਲ ਗਲਤ ਨਹੀਂ ਹੈ ਕਿ ਹੁਣ ਜਦੋਂ ਤੁਸੀਂ ਜੂਨ 84 ਦੇ ਹਵਾਲੇ ਨਾਲ ਸਿੱਖ ਨਸਲਕੁਸ਼ੀ ਦੀ ਗੱਲ ਕਰੋ ਤੇ ਤੁਹਾਨੂੰ ਆਪਣਿਆਂ 'ਚੋਂ ਮਿਲ ਜਾਣਗੇ ਜਿਹੜੇ ਇਸ ਕਿਸਮ ਦੀ ਮੈਂਟੈਲਿਟੀ ਦਾ ਸ਼ਿਕਾਰ ਨੇ ਕਿ ਜੀ ਅਸੀਂ ਤਾਂ ਆਪ ਹੀ ਆਪਣੀ ਪਰਸੀਕਿਊਸ਼ਨ ਕਰਾਈ ਹੈ, ਕੀ ਲੋੜ ਸੀ ਅੰਦਰ ਪਿੰਡਾਂ ਵਾਲਿਆਂ ਨੂੰ ਹਥਿਆਰ ਰੱਖਣ ਦੀ, ਕੀ ਲੋੜ ਸੀ, ਰਹੀ ਜਾਂਦੇ ਇੱਥੇ
ਕੀ ਏਡਾ ਖਾਲਿਸਤਾਨ ਖੁਣੋਂ ਥੋੜ੍ਹਾ। ਸੋ ਮਤਲਬ ਇਹ ਹੈ ਵੀ ਜ਼ੁਲਮ ਵੀ ਤੁਹਾਡੇ ਤੇ ਹੋ ਰਿਹਾ ਹੈ ਤੇ ਤੁਹਾਨੂੰ ਇਹ ਸਾਈਕੀ ਵੀ ਦਿੱਤੀ ਜਾ ਰਹੀ ਹੈ ਕਿ ਭਾਈ ਤੁਸੀਂ ਖੁਦ ਹੀ ਜ਼ਿੰਮੇਵਾਰ ਹੋ ਇਹ ਸਾਰੇ ਦੇ, ਔਰ ਇਹ ਅਲਟੀਮੇਟਲੀ ਤੁਸੀਂ ਫਿਰ ਉਸ ਕਿਸਮ ਦਾ ਜਿਹੜਾ ਹੈ ਉਸ ਮਾਈਂਡਸੈਟ ਦੇ ਵਿੱਚ ਰਹਿਣ ਲੱਗ ਜਾਂਦੇ ਹੋ। ਔਰ ਇਸੇ ਤਰ੍ਹਾਂ ਉਹਨਾਂ ਨੇ ਇਹ ਮਿਸਟਰ ਯਾਰ ਲੈਪਿਡ ਜਿਹੜੇ ਉਹਨਾਂ ਦੇ ਫੋਰਨ ਮਿਨਿਸਟਰ ਨੇ ਇਜ਼ਰਾਈਲ ਦੇ, ਉਹਨਾਂ ਨੇ ਤਾਂ ਹੋਰ ਵੀ ਸਖਤ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਵੀ Russian Foreign Minister Lavrov's remarks are both an unforgivable and outrageous statement as well as a terrible historical error. Jews did not murder themselves in the Holocaust. The lowest level of racism against Jews is to accuse Jews themselves of anti-Semitism. उन्होंने कहा जी ਅਸੀਂ ਆਪਣਿਆਂ ਨੂੰ ਆਪ ਹੀ ਮਾਰਿਆ, ਇਸ ਤੋਂ ਘਟੀਆ ਕੋਈ ਗੱਲ ਨਹੀਂ ਹੋ ਸਕਦੀ। ਹਾਲਾਂ ਜਿਹੜੀ ਗੱਲ ਉਹਨੇ ਸਰਜੀ ਲੈਵਰੋਵ ਨੇ ਕਹੀ ਉਹਦਾ ਵੀ ਬੇਸ ਤਾਂ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜਾ ਇਹਨਾਂ ਦਾ ਵਕੀਲ ਸੀ ਔਰ ਜਿਹੜੀ ਈਵਨ ਇਹਦੀ ਬਿਲਵਡ ਸੀਗੀ, ਬਾਅਦ ਦੇ ਵਿੱਚ ਉਹਨਾਂ ਦੋਨਾਂ ਨੇ ਜਦੋਂ ਫੌਜਾਂ ਆ ਗਈਆਂ ਰਸ਼ੀਆ ਦੀਆਂ, ਅਮਰੀਕਨ ਸੁਸਾਈਡ ਕਰ ਲਿਆ ਸੀ ਹਿਟਲਰ ਨੇ ਜਾਂ ਦੂਜੇ, ਕਿਹਾ ਜਾਂਦਾ ਹੈ ਕਿ ਉਹਦੇ ਵਾਲਾਂ ਦਾ ਜਦੋਂ DNA ਵਗੈਰਾ ਚੈੱਕ ਕੀਤਾ ਗਿਆ ਜਿਹਦੇ ਨਾਲ ਉਹ ਰਹਿ ਰਿਹਾ ਸੀ ਉਹ ਵੀ ਯਹੂਦੀ ਸੀ। ਔਰ ਇੱਕ 1953 ਜਾਂ ਸਮਥਿੰਗ 'ਚ ਉਹਨਾਂ ਦਾ ਜਿਹੜਾ ਵਕੀਲ ਸੀ ਇਹਦਾ ਹਿਟਲਰ ਦਾ, ਉਹਨੇ ਜਿਹੜੀ ਆ ਸਵੈਜੀਵਨੀ ਲਿਖੀ, ਉਹਦੇ 'ਚ ਉਹਨੇ ਕਿਹਾ ਸੀ ਕਿ ਜੀ ਹਿਟਲਰ ਦਾ ਗ੍ਰੈਂਡਫਾਦਰ ਦਾਦਾ ਜਿਹੜਾ ਹੈ ਉਹ ਯਹੂਦੀ ਸੀ। ਔਰ ਇਹ ਵੀ ਕਿਹਾ ਜਾਂਦਾ ਹੈ ਕਿ ਭਾਈ ਉਹਦਾ ਜਿਹੜੀ ਸ਼ੇਪ, ਕਿਉਂਕਿ ਸੈਮਾਈਟਸ ਦਾ ਇੱਕ ਹੈ ਜਿਹੜੀਆਂ ਉਹ ਹਿਟਲਰ ਮੁੱਛਾਂ ਵੀ ਰੱਖਦਾ ਸੀ, ਉਹਦਾ ਨੱਕ ਜਿਹੜਾ ਉਹ ਯਹੂਦੀਆਂ ਵਾਲਾ ਜਾਂ ਦੂਜਾ ਉਹ ਸਿੰਪਟਮ ਨੂੰ ਰੋਕਣ ਦੇ ਲਈ। ਪਰ ਇਹ ਫਰਕ ਨਹੀਂ ਪੈਂਦਾ ਕਿਉਂਕਿ ਇਹ ਤੁਸੀਂ ਦੇਖੋਗੇ ਕਿ ਵੀ ਜੇ ਅਸੀਂ ਈਵਨ ਜੇ ਹੁਣ ਜਹਾਂਗੀਰ ਦੇ ਹਵਾਲੇ ਨਾਲ ਜਿਹਨੇ ਗੁਰੂ ਅਰਜਨ ਸਾਹਿਬ ਦੀ ਪਰਸੀਕਿਊਸ਼ਨ ਕੀਤੀ ਤੇ ਇੱਕ ਪਾਸੇ ਉਹ ਜੋਧਾਬਾਈ ਰਾਜਪੂਤਣੀ ਹੈ, ਔਰ ਕੋਈ ਐਸਾ ਨਹੀਂ ਹੈ ਕਿ ਕੌਣ ਕਿੱਥੋਂ ਆਇਆ। ਹੁਣ ਅਮਿਤਾਭ ਬੱਚਨ ਜਿਹਨੇ ਨਵੰਬਰ 84 ਦੇ ਵਿੱਚ ਜਿਹੜਾ ਇਹ ਕਿਹਾ ਕਿ ਜੀ ਇਹ ਖੂਨ ਕੇ ਛੀਂਟੇ ਕਾਤਲੋਂ ਕੇ ਘਰੋਂ ਤੱਕ ਪਹੁੰਚਾ ਦਿਓ, ਉਹਦੀ ਮਾਂ ਜਿਹੜੀ ਹੈ ਤੇਜਵੰਤ ਕੌਰ ਬੇਦੀ, ਜਿਹੜੀ ਗੁਰੂ ਨਾਨਕ ਸਾਹਿਬ ਦੇ ਡਾਇਰੈਕਟ ਡਿਸੈਂਡੈਂਟ ਬੇਦੀ ਖਾਨਦਾਨ, ਉਹਨਾਂ ਦੀ ਡਾਟਰ ਉਹਦੀ ਮਾਂ। ਸੋ ਇਹਦੇ ਨਾਲ ਕੀ ਫਰਕ ਪੈਂਦਾ? ਇਹ ਇੱਕ ਤਾਕਤ ਹਥਿਆਉਣ ਲਈ ਔਰ ਇੱਕ ਮਾਈਂਡ ਸੈਟ ਹੁੰਦਾ ਹੈ, ਉਹਦੇ 'ਚ ਕੌਣ ਕਿੱਥੇ ਫਿੱਟ ਹੁੰਦਾ ਹੈ। ਲੇਕਿਨ ਇਸ ਪੀਰੀਅਡ 'ਚ ਰਸ਼ੀਅਨ ਫੋਰਨ ਮਿਨਿਸਟਰ ਦੇ ਮੂੰਹੋਂ ਭਾਵੇਂ ਇੱਕ ਸਵਾਲ ਦੇ ਜਵਾਬ 'ਚ ਨਿਕਲਿਆ ਕਿ ਉਹਦੀ ਪ੍ਰੀਪੇਅਰਡ ਸਟੇਟਮੈਂਟ ਨਹੀਂ ਸੀ, ਪਰ ਇਹ ਇੱਕ ਮਾਈਂਡ ਸੈਟ ਦੱਸ ਰਿਹਾ ਹੈ ਕਿ ਇਹ, ਔਰ ਜਿਵੇਂ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਕਿ ਵੀ ਜਿਹੜਾ ਲਿਬਰਲ ਸੈਟਅਪ ਸੀ ਉਹ ਟੁੱਟ ਰਿਹਾ ਹੈ ਕਿ ਤੁਸੀਂ ਕਿਸੇ ਨੂੰ ਐਵੈਲੂਏਟ ਕਰਨ ਲੱਗੇ, ਕਿਸੇ ਸਿਚੁਏਸ਼ਨ ਨੂੰ ਤੁਸੀਂ ਮਜ਼ਹਬ, ਰੇਸ, ਉਸ ਸਾਰੇ ਨਾਲ ਜੋੜ ਕੇ ਦੇਖ ਰਹੇ ਹੋ, ਹਾਲਾਂ ਉਹਨਾਂ ਦਾ ਕਿਸੇ ਚੀਜ਼ ਨਾਲ ਕੋਈ ਸਬੰਧ ਨਹੀਂ ਹੁੰਦਾ। ਉਹ ਇੱਕ ਆਪਣੇ ਇੱਕ ਜਿਹੜੇ ਖਾਸ ਤੌਰ ਤੇ ਹਿਟਲਰ ਵਰਗੇ ਡਿਕਟੇਟਰ ਜਾਂ ਫਾਸ਼ਿਸਟ ਜਾਂ ਪੁਤਿਨ ਵਰਗੇ ਜਾਂ ਮੋਦੀ ਵਰਗੇ, ਇਹ ਆਪਣੇ ਕਿਸਮ ਦੇ ਜਿਹੜਾ ਬਿਮਾਰੀ ਦਾ ਜਿਹੜਾ ਉਹ ਸ਼ਿਕਾਰ ਹੁੰਦੇ ਨੇ, ਉਹਨਾਂ ਦਾ ਨਾਰਸਿਸਿਸਟ ਮਾਈਂਡਸੈਟ ਹੁੰਦਾ ਹੈ। ਲੇਕਿਨ ਜਦੋਂ ਤੁਸੀਂ ਦੁਨੀਆ ਦੇ ਘਟਨਾਕ੍ਰਮ ਨੂੰ ਇੱਕ ਡਿਫਰੈਂਟ ਪ੍ਰਿਜ਼ਮ 'ਚ ਦੇਖਣਾ ਸ਼ੁਰੂ ਕਰ ਦਿਓ, ਇਹਦਾ ਮਤਲਬ ਹੈ ਕਿ ਵੀ ਆਉਣ ਵਾਲਾ ਪੀਰੀਅਡ ਕੋਈ ਸੁਖਾਵਾਂ ਨਹੀਂ ਹੈ। ਇਹ ਮਜ਼ਹਬਾਂ, ਨਸਲਾਂ ਔਰ ਨੈਸ਼ਨੈਲਿਟੀਜ਼ ਔਰ ਪੈਟਰੀਓਟਿਜ਼ਮ ਦੇ ਨਾਂ ਥੱਲੇ ਬਹੁਤ ਸਾਰਾ ਖੂਨ ਵਹਿਣ ਵਾਲਾ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨੇ ਬ੍ਰੇਕ ਵਿਊਅਰਸ तो सन इसी तरह ही बने रहना। मिलते हैं छोटे ਜਿਹੇ वक्फे ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ।
ਕੀ ਤੁਹਾਨੂੰ 30 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 20। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ 3 ਯੂਰਪੀਅਨ ਦੇਸ਼ਾਂ ਦੇ ਦੌਰੇ ਤੇ ਨਿਕਲਿਆ ਹੋਇਆ ਹੈ, ਜਿਨ੍ਹਾਂ ਵਿੱਚ ਜਰਮਨੀ, ਡੈਨਮਾਰਕ ਅਤੇ ਫਰਾਂਸ ਸ਼ਾਮਲ ਹਨ। ਸੋ ਜਰਮਨੀ ਵਿੱਚ ਮੋਦੀ ਵੱਲੋਂ ਯੂਕਰੇਨ ਸੰਬੰਧੀ ਫੋਕੀ ਜੀ ਬਿਆਨਬਾਜ਼ੀ ਕੀਤੀ ਗਈ, ਜਦੋਂ ਕਿ ਜਰਮਨ ਨੇ ਇਸ ਮੁੱਦੇ ਤੇ ਡਟ ਕੇ ਗੱਲ ਕੀਤੀ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਅਤੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੋਦੀ ਨਿਕਲਿਆ ਭਾਰਤ ਚੋਂ 3 ਰੋਜ਼ਾ 3 ਮੁਲਕਾਂ ਦੇ ਦੌਰੇ ਤੇ। ਜਰਮਨ ਦੇ ਚਾਂਸਲਰ, ਫਿਰ ਡੈਨਮਾਰਕ, ਫਿਰ ਫਰਾਂਸ। ਸੋ ਜ਼ਾਹਰ ਹੈ ਕਿ ਵੀ ਉਸਨੇ ਇਸ ਕਿਸਮ ਦਾ ਹੀ ਪ੍ਰਭਾਵ ਦੇਣ ਦੀ ਇਸ ਵੇਲੇ ਯੂਰਪੀਅਨ ਯੂਨੀਅਨ ਦੇ ਵਿੱਚ ਵੀ ਅਮਰੀਕਨ ਦਬਾਅ ਵੀ ਹੈ। ਯੂਕਰੇਨ ਦੇ ਮੁੱਦੇ ਤੇ ਜੋ ਭਾਰਤ ਨੇ ਲਾਈਨ ਲਈ ਹੈ ਉਸਨੇ ਉਸ ਨੂੰ ਕਾਫੀ ਹੱਦ ਤੱਕ ਐਕਸਪੋਜ਼ ਕੀਤਾ। ਸੋ ਮੈਂ ਸਮਝਦਾ ਵੀ ਇਹ ਉਹਦਾ ਹੈ ਤਾਂ ਡੈਮੇਜ ਕੰਟਰੋਲ। ਹਾਲਾਂਕਿ ਇਹ ਦੌਰੇ ਪਹਿਲਾਂ ਪਲਾਨ ਕੀਤੇ ਜਾਂਦੇ ਨੇ, ਕੁਛ ਨਾ ਕੁਛ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜੀ ਹਰ ਚੀਜ਼ ਨਾਰਮਲ ਹੈ। ਹਾਲਾਂਕਿ ਦੂਸਰੇ ਪਾਸੇ ਉਹ ਨੈਗੋਸ਼ੀਏਸ਼ਨ ਕਰ ਰਹੇ ਨੇ ਵੀ ਜੀ ਕਿੰਨੇ ਮਿਲੀਅਨ ਜਿਹੜੀਆਂ ਬੈਰਲਸ ਨੇ ਕਰੂਡ ਆਇਲ ਦੀਆਂ ਰਸ਼ੀਆ ਤੋਂ ਖਰੀਦਣੀਆਂ ਨੇ। ਔਰ ਹੁਣ ਕੋਈ ਇਸ ਵੇਲੇ ਤਾਂ ਯੂਰਪ ਦੇ ਵਿੱਚ ਅਦਰ ਦੈਨ ਯੂਕਰੇਨੀਅਨ ਕ੍ਰਾਈਸਿਸ ਹੋਰ ਕੋਈ ਟੌਪਿਕ ਹੈ ਹੀ ਨਹੀਂ ਉਸ ਦੇ ਉੱਤੇ, ਕਿਉਂਕਿ ਉਹਨਾਂ ਨੂੰ ਵੀ ਲੱਗ ਰਿਹਾ ਵੀ ਇਹ ਯੂਰਪ ਸਾਕਨ ਵੀ ਹੋ ਰਿਹਾ। ਹਾਲਾਂਕਿ ਇਹਨੂੰ ਲੈ ਕੇ ਵੀ ਰਸ਼ੀਆ ਤੋਂ ਇਹ ਨਾ ਖਰੀਦਿਆ ਜਾਏ ਐਨਰਜੀ, ਗੈਸ। ਦੂਜਾ ਉਹ ਕੁਝ ਦੇਸ਼ ਬਿਟਰ ਵੀ ਰਹੇ ਨੇ, ਜਿਵੇਂ ਹੰਗਰੀ ਜਿਹੜਾ ਉਹਨੇ ਕਿਹਾ ਵੀ ਨਹੀਂ ਸਾਡਾ ਕੋਈ ਗੁਜ਼ਾਰਾ ਨਹੀਂ। ਜਰਮਨ ਵੀ ਹੁਣ ਗਰਾਊਂਡ ਹੈ, ਪਰ ਕਿਉਂਕਿ ਭਾਰਤ ਤਾਂ ਬਿਲਕੁਲ ਐਕਸਪੋਜ਼ ਹੋਇਆ ਹੈ, ਇਸ ਲਈ ਇਹਨਾਂ ਦੀ ਜਿਹੜੀ ਉਹਦੀ ਕੋਈ ਵੀ ਬਿਆਨਬਾਜ਼ੀ ਹੈ ਉਹ ਬਿਲਕੁਲ ਫੋਕੀ ਲੱਗਦੀ ਹੈ। ਹੁਣ ਜੇ 3 ਦਿਨ ਪਹਿਲਾਂ ਅਮਰੀਕਨ ਪ੍ਰੈਜ਼ੀਡੈਂਟ ਇਹ ਕਹਿ ਰਿਹਾ ਕਿ ਵੀ ਅਲਟੀਮੇਟਲੀ ਇਸ ਜੰਗ ਦੇ ਵਿੱਚ ਰੂਸ ਹਾਰ ਵੱਲ ਜਾ ਰਿਹਾ ਹੈ ਔਰ ਜਿਹੜਾ ਯੂਕਰੇਨ ਔਰ ਜਿਹੜੀਆਂ ਫੋਰਸਿਸ ਇਸ ਕਿਸਮ ਦੇ ਐਗਰੈਸ਼ਨ ਦੇ ਖਿਲਾਫ ਉਹ ਜਿੱਤਣਗੀਆਂ। ਪਰ ਮੋਦੀ ਜਿਹਨੂੰ ਆਪਣਾ ਨਹੀਂ ਪਤਾ ਕਿ ਭਈ LAC ਦੇ ਉੱਤੇ ਜਿਹੜੀਆਂ ਜੁੱਤੀਆਂ ਪਈਆਂ ਕੱਲ ਨੂੰ ਕਿੰਨੀਆਂ ਹੋਰ ਪੈਣੀਆਂ, ਉਹ ਯੂਰਪ ਜਰਮਨ ਦੀ ਧਰਤੀ ਤੇ ਖਲੋ ਕੇ ਆ ਕੇ ਕਹਿ ਰਿਹਾ ਔਰ ਕਿ ਭਾਈ ਅਸੀਂ PM ਮੋਦੀ ਅਪੀਲਸ ਫਾਰ ਸੀਜ਼ ਫਾਇਰ ਇਨ ਯੂਕਰੇਨ, ਵਾਰਸ देयर विल बी नो विनर्स इन द वॉर, ਕਿ ਜੀ ਕੋਈ ਨਹੀਂ ਜੇਤੂ ਹੋਏਗਾ ਜਿਹੜਾ। ਔਰ ਸੀਜ਼ ਫਾਇਰ ਕਿਹਨੂੰ ਤੁਸੀਂ ਕਹਿ ਰਹੇ ਹੋ ਸੀਜ਼ ਫਾਇਰ ਕਰਨ ਨੂੰ? ਕਿਉਂਕਿ ਲੈ ਦੇ ਕੇ ਇਹ ਸਿਰਫ ਕੱਲੀ ਗੋਂਗਲੂਆਂ ਤੋਂ ਮਿੱਟੀ ਲਾਣੀ ਨਹੀਂ, ਜਿਵੇਂ ਅਸੀਂ ਉਹ ਟਰਮ ਯੂਜ਼ ਕੀਤੀ ਸੀ ਤੁਸੀਂ ਕਿ ਵੀ ਵਾਰਡ 'ਚ ਬਿੱਲਾ ਫਸਿਆ ਹੁੰਦਾ, ਉਹਨੂੰ ਕੁਝ ਹੋਰ ਤਾਂ ਸੁੱਝ ਨਹੀਂ ਰਿਹਾ ਹੁੰਦਾ ਤੇ ਉਹ ਇੱਧਰ ਇਹ ਕਰ ਰਿਹਾ, ਉਧਰ ਉਹ ਜਰਮਨ ਦੇ ਵਿੱਚ ਸੋ ਕਾਲਡ ਇੰਡੀਅਨ ਡਾਇਸਪੋਰਾ ਦੀ ਮੀਟਿੰਗ। ਹੁਣ ਬਹੁਤ ਵਾਰੀ ਇੱਥੇ ਜਦੋਂ ਅਸੀਂ ਕੋਈ ਪ੍ਰੋਟੈਸਟ ਕਰਦੇ ਹਾਂ ਤੇ ਇਹਨਾਂ ਦਾ ਮੀਡੀਆ ਹਿੰਦੂ ਤੋਂ ਵੀ ਕਹੇਗਾ ਜੀ ਕਿੰਨੇ ਲੱਖ ਸਿੱਖ ਰਹਿੰਦੇ ਨੇ। ਅੱਛਾ, ਇੱਥੇ ਸਿਰਫ 400 ਹੀ ਆਇਆ। ਤਾਂ ਮੈਂ ਦੇਖ ਰਿਹਾ ਸੀ ਵੀ ਇਹਨਾਂ ਦੀ ਮੀਡੀਆ ਦੀ ਕਿ ਜੀ 2 ਲੱਖ ਇੰਡੀਅਨ ਪਾਸਪੋਰਟ ਹੋਲਡਰ ਔਰ OIC ਕਾਰਡ ਵਾਲੇ ਜਰਮਨ 'ਚ ਰਹਿੰਦੇ ਨੇ। ਪਰ ਜਿਹੜੀ ਇਹਨਾਂ ਦੀ ਪਿਕਚਰ ਆਈ ਕਿ ਜੀ ਡਾਇਸਪੋਰਾ 'ਚ ਖਬਰ ਦੀ ਹੈਡਲਾਈਨ ਲਾਈ ਹੋਈ ਹੈ PM ਮੋਦੀ ਗੈਟਸ ਰਾਊਜ਼ਿੰਗ ਵੈਲਕਮ ਫਰਮ ਇੰਡੀਅਨ ਡਾਇਸਪੋਰਾ ਇਨ ਜਰਮਨੀ, ਤੇ ਸਾਹਮਣੇ ਤੁਹਾਨੂੰ 50 ਬੰਦੇ ਨਜ਼ਰ ਆ, ਉਹਨਾਂ 'ਚ ਵੀ 30-40 ਗੁਜਰਾਤਨਾਂ ਹੀ ਨੇ, ਰੰਗ ਬਰੰਗੀਆਂ ਸਾੜੀਆਂ ਬੰਨੀਆਂ ਹੋਈਆਂ ਤੇ ਇਸ ਕਿਸਮ ਦਾ। ਸੋ ਮਤਲਬ ਇਹ ਹੈ ਕਿ ਇਹ ਇੱਥੇ ਵੀ ਆਪਣਾ PR ਕਰਨ ਦੀ ਲਾਈਨ ਹੈ। ਲੇਕਿਨ ਮੈਨੂੰ ਇਹ ਲੱਗਦਾ ਕਿ ਵੀ ਹੁਣ ਮੋਦੀ ਨੇ ਇਸ ਕਿਸਮ ਦੀ ਗੋਲਮੋਲ ਗੱਲ ਕੀਤੀ, ਪਰ ਉਸ ਜੁਆਇੰਟ ਪ੍ਰੈਸ ਕਾਨਫਰੰਸ ਜਰਮਨ ਨੇ ਖੁੱਲ੍ਹ ਕੇ ਰਸ਼ੀਆ ਨੂੰ ਐਗਰੈਸਰ ਕਿਹਾ ਔਰ ਉਹਨਾਂ ਨੇ ਕਿਹਾ ਵੀ ਇਹ ਟਾਈਮ ਹੈ ਕਿ ਦੁਨੀਆ ਸੱਚ ਦਾ ਸਾਥ ਦੇ। ਉਹਨਾਂ ਨੂੰ ਵੀ ਕਹਿ ਰਹੇ ਸੀ ਕਿ ਵੀ ਅਲਟੀਮੇਟਲੀ ਜਿਵੇਂ ਅਮਰੀਕਨ ਨੁਮਾਇੰਦੇ ਨੇ ਕਿਹਾ ਸੀ ਕਿ ਵੀ ਭਾਰਤ ਇਹ ਗੱਲ ਦੇਖੇ ਕਿ ਦੇ ਸ਼ੁੱਡ ਨਾਟ ਬੀ ਔਨ ਦਾ ਰੋਂਗ ਸਾਈਡ ਆਫ ਦਾ ਹਿਸਟਰੀ। ਸੋ ਇਹ ਮੋਦੀ ਦੀਆਂ ਜਬਲੀਆਂ ਜਿਹੜੀਆਂ ਨੇ ਉੱਥੇ ਇਵੇਂ ਹੀ ਨੇ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਵੀ ਵਕਤੋਂ ਖੁੰਜੀ ਡੂਮਣੀ ਬੋਲੇ ਆਲ ਪਤਾਲ, ਹੋਰ ਇਹਨਾਂ ਕੋਲ ਕੁਝ ਕਹਿਣ ਨੂੰ ਨਹੀਂ ਹੈ। ਤੇ ਕਨਕਲੂਜਨ ਦੇ ਵਿੱਚ ਜਿਵੇਂ ਅਸੀਂ ਰੂਹਾਨੀ ਵਿਚਾਰ ਕਰਦੇ ਹਾਂ, ਗੁਰੂ ਅਮਰਦਾਸ ਜੀ ਦਾ ਸ਼ਬਦ ਹੈ ਸ੍ਰੀ ਰਾਗ ਦੇ ਵਿੱਚ, ਮਹੱਲਾ 3, ਆਪਣਾ ਭਉ ਤਿਨ ਪਾਇਓਨ ਜਿਨ ਗੁਰ ਕਾ ਸ਼ਬਦ ਵਿਚਾਰ, ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ, ਦੁਬਿਧਾ ਮੈਲ ਚੁਕਾਇਨ
हर राख्या उर धार सच्ची बाणी सच मन सच्चे नाल प्यार मन मेरे होमै मैल पर नाल हर निर्मल सदा सोहना शब्द सवारण हार रहाओ। रहाओ की तुक नूं केंद्र च रख के असीं विचार करते हैं। मन मेरे होमै मैल पर नाल कि हे मेरे मन साडे अंदर होमै दा समुंदर भरिया होया। होमै च असीं गलतान है और इस भव सागर दे विच असीं फसे हुए हैं। इस होमै दी बदौलत हर निर्मल सदा सोहना, रब निर्मल है, बिना किसी मैल तो है, बहुत सोहना शब्द सवारण हार। अल्टीमेटली साडी जिंदगी तां ही संवरेगी जे असीं रब दी इबादत च रब दे शब्द दे नाल रब दी याद दे विच जुड़ांगे। और ये क्योंकि कर्म दे नाल हुंदा है, उहदी बख्शिश दे नाल हुंदा है। अपना भाव तिन पायोन जिन गुर का शब्द विचार, कि जिन्हां दे अंदर रब ने अपना प्यार पा दिता है। भाव ते भाव, भाव हुंदा है डर, भाव हुंदा है प्यार। ये प्यार भरिया अदब है जदों जिहदे अंदर वाहिगुरू अपनी प्रीत पा देण। अपना भाव तिन पायोन जिन गुर का शब्द, जिन्हां दे जीवन का आधार गुरु का शब्द हुंदा है, उन्हां अंदर वाहिगुरू रब अल्लाह ताला अपना भाव अपना प्यार पा दिंदे ने। सत संगति सदा मिल रहे सच्चे के गुणसार, कि वो सतसंगत च बैठ के चंगे जिहड़े रूहानी लोकां दी संगत दे विच उस सच्चे रब दे गुणां नूं गायन करदे ने, उस दे गुणां दे सार नूं समझदे ने। दुविधा मैल चुकायन हर राख्या और तार, जदों सच्चे दे नाल जुड़दे ने, रब दी याद च आंदे ने, उन्हां दे अंदरों दुविधा खत्म हो जांदी, दुविधा दी मैल खत्म हो जांदी है। उन्हां दे अंदर उर हुंदा है दिल, उन्हां दे अंदर रब दी याद वसदी है। सच्ची बाणी सच मन सच्चे नाल प्यार, उन्हां दी प्रीत मुहब्बत उसे सच्चे वाहिगुरू नाल हुंदी है। उन्हां दे अंदर सच दा वासा हुंदा है। सच्चा शब्द मन मोया प्रभ आप ले मिलाए, अंदन नामे रत्या ज्योति जोत समाए। ज्योति हूँ प्रभ जापदा बिन सतगुर बूझ न पाए, जिन को पूरब लिखिया सतगुर भेटिया तिन आए। सच्चा शब्द मन मोया, कि जिहड़े सच दे नाल जुड़ जांदे ने, उन्हां दा मन उस सच दे नाल मोया जांदा है। वाहिगुरू आप किरपा करके उन्हां नूं अपने नाल मिला लैंदे ने। दिन रात उसकी याद विच वो जुड़े रहंदे ने। ज्योति जोत समाए, उन्हां दे अंदर दी जोत वाहिगुरू दे नाल इकमिक हुंदी है। और ज्योति हूँ प्रभ जापदा बिन सतगुर बूझ ना पाए, ये सब गुरु दी बख्शिश दे नाल हुंदा है। उस तो बिना तुसीं उस हकीकत नूं समझ नहीं सकदे। जिन को पूरब लिखिया सतगुर भेटिया ते ना, ये भी जिहड़ा पूर्वले कर्मां दा दी हुंदा है कि रब दी रहमत नाल तुहानूं ये बख्शिश हासिल होए। विण नावै सब डुमणी दूजे भाए खुआए, तिस बिन घड़ी ना जीव दी दुखी रैण विहाए। परम भुलाना अंधला फिर आवे जाए, नदर करे प्रभ अपनी आपे ले मिलाए। डुमणी हुंदा दुबदा दे विच कि भाई मैं इधर जावां कि उधर, माया के राम, जिन्हों कबीर साहब ने दुबदा में दोनों गए माया मेरी ना राम। विण नावै सब डुमणी, कि जिहड़ा दी अमन्ना नाम दे उत्ते नहीं है वो दुबदा दे विच खुआर हुंदे ने। दूजा भाए खुआए, दुबदा च खुआरी मिलदी है। तिस बिन घड़ी ना जीव दी दुखी रैण विहाए, और जिहड़े रब दी याद च जुड़े हुंदे ने वो उस तो बिना एक छिन एक पल एक घड़ी भी नहीं जी सकदे। उन्हां दा जिहड़ा वो महसूस करदे ने कि भाई वो तां उस विछोड़े च किवें जीण, लेकिन जिहड़े दूसरे दुबदा च फसे हुंदे ने उस दुख चों गुजर रहे हुंदे ने, क्योंकि उन्हां ने रब दे नाल अपनी प्रीत पुगाई नहीं हुंदी। भरम भुलाना अंधला फिर आवे जाए, जिहड़े दुबदा दे विच ने, डुमणी ने, वो भरम दे विच फसे हुए अन्ने ने, उन्हां दा आवागौण दा चक्कर मिटदा नहीं है। नदर करे प्रभ अपनी आपे ले मिलाए, जे वाहिगुरू अपनी नज़र करके, नज़र बख्शिश दात करके अपने नाल उन्हां नूं मिला लैंदे ने। सब किछ सुणदा वेखदा क्यों मुक्कर पिया जाए, पापो पाप कमावदे पापे पचे पचाए। सो प्रभ नदर ना आवे मनमुख बूझ ना पाए,
ਜਿਸ ਵਿਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ। ਸਭ ਕੁਝ ਸੁਣਦਾ ਵੇਖਦਾ, ਕਿ ਉਹ ਵਾਹਿਗੁਰੂ ਹਾਜ਼ਰ ਨਾਜ਼ਰ ਹੈ, ਉਹ ਹਰ ਇੱਕ ਨੂੰ ਦੇਖਦਾ ਹੈ, ਸੁਣਦਾ ਹੈ, ਅੰਤਰਜਾਮੀ ਹੈ। ਕਿਉਂ ਮੁੱਕਰ ਪਿਆ ਜਾਏ, ਉਸ ਤੋਂ ਕੋਈ ਕਿਵੇਂ ਮੁਨਕਰ ਹੋ ਸਕਦਾ ਵਾਹਿਗੁਰੂ ਦੀ ਹੋਂਦ ਤੋਂ। ਜਿਹੜੇ ਮੁਨਕਰ ਨੇ ਉਹ ਕੀ ਹੁੰਦੇ ਨੇ? ਪਾਪੋ ਪਾਪ ਕਮਾਵਦੇ ਪਾਪੇ ਪਚੇ ਪਚਾਏ। ਉਹ ਪਾਪ ਹੀ ਕਮਾਉਂਦੇ ਨੇ ਤਾਂ ਉਹਦੇ 'ਚ ਹੀ ਤਬਾਹ ਹੋ ਜਾਂਦੇ ਨੇ, ਉਹਦੇ 'ਚ ਪਚ ਜਾਂਦੇ ਨੇ, ਉਹਦੇ 'ਚ ਉਹਨਾਂ ਦਾ ਅੰਤ ਹੋ ਜਾਂਦਾ। ਸੋ ਪ੍ਰਭ ਨਜ਼ਰ ਨਾ ਆਵੇ, ਉਹ ਰੱਬ ਦੀ ਨਿਗਾਹ ਦੇ ਵਿੱਚ ਪ੍ਰਵਾਨ ਨਹੀਂ ਚੜ੍ਹਦੇ। ਮਨਮੁਖ ਬੂਝਣਾ, ਉਹ ਮਨਮੁਖ ਨੇ, ਉਹਨਾਂ ਨੂੰ ਇਸ ਹਕੀਕਤ ਦੀ ਸਮਝ ਨਹੀਂ ਆਉਂਦੀ। ਜਿਸ ਵਿਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ। ਤੀਸਰੇ ਨਾਨਕ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ਕਿ ਭਾਈ ਇਹ ਵੀ ਹਕੀਕਤ ਕਿਹਨੂੰ ਦਿਖਾਣੀ ਹੈ, ਇਹ ਵੀ ਰੱਬ ਦੇ ਕੋਲ ਹੈ। ਬਾਕੀ ਤਾਂ ਪਚਦੇ ਨੇ, ਉਹਦੇ 'ਚ ਜਿਹੜੇ ਨੇ ਗਵਾਚ ਜਾਂਦੇ ਨੇ। ਜਿਸ ਵਿਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ। ਜਿਹੜੇ ਗੁਰਮੁਖ ਬਣ ਜਾਂਦੇ ਨੇ ਰੱਬ ਦੀ ਰਹਿਮਤ ਦੇ ਨਾਲ, ਉਹੀ ਉਸ ਸੱਚ ਦੇ ਨਾਲ ਜੁੜਦੇ ਨੇ, ਉਹੀ ਉਸ ਸੱਚ ਦੇ ਵਿੱਚ ਸਮਾਉਂਦੇ ਨੇ ਔਰ ਉਸ ਸੱਚ ਦੇ ਵਿੱਚ ਆਪਣੀ ਜ਼ਿੰਦਗੀ ਜਿਉਂਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਵੇਂ ਸ਼ੁਰੂ ਤੇ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।